ਓਏ ਭਾਜੀ ਉਹਨਾਂ ਨੇ ਗੁੰਮਟੀ ਚੁੱਕੀ ਸੀ ਉਹਦੇ ਸੁੱਟਿਆ। ਅੱਛਾ ਬਾਹਰ ਦਾ ਬੰਦਾ ਮੈਂ ਇੰਨਾ ਹੀ ਡਰਦਾ ਵੀ ਬਾਹਰ ਤਾਂ ਮੈਂ ਤੁਹਾਨੂੰ ਹੱਥ ਹੀ ਨਹੀਂ ਪਾਉਂਦਾ। ਬਾਹਰ ਦਾ ਹੀ ਆ, ਮੈਨੂੰ ਲੜਾ ਕੇ ਦੇਖੋ, ਟੱਕਰ ਮਾਰ ਕੇ ਮੈਂ ਆ ਦੋ ਮਿੱਠੇ ਦੱਸ ਦਵਾਂ ਉਹ ਗੱਲ ਕਰਾਟੇ ਵਾਲੀ। ਦੱਸ ਦੇ ਨਸਰੀਨ ਸ਼ੋ ਤੋਂ ਗਾਣਾ ਦੱਸਣਾ ਤਾਂ ਕੇ ਨਹੀਂ ਮੈਂ ਤਾਂ ਉਹਦੇ ਲੜਨਾ ਹੀ ਨਹੀਂ। ਅੱਛਾ ਵੈਸੇ ਓਏ ਆ ਭਾਈ ਅੱਲਾ ਹਾਂਜੀ ਉਹਦੀ उनकी बातें सुनते हैं क्यों छुप कर सब जाने, क्या क्या बातें करते रहते हैं वो कब जाने। उन दोनों को नींद नहीं आती क्यों रब जाने, तारों के साथ वो जगते हैं रात को, झरनों के साथ बहते हैं। ओ हम तो नहीं वो दीवाना जिनको दीवाने लोग कहते हैं। गांव में तो प्रेमी रहते हैं। ਆਹਾ ਓਏ ਹੋਏ क्या बात है ਇਹ ਅਸਲ 'ਚ ਗਾਣਾ ਬਣਿਆ ਮੀਆਂ ਬੀਵੀ ਤੇ, ਯਾਨੀ ਮੀਆਂ ਔਰ ਬੀਵੀ ਦੋ ਪ੍ਰੇਮੀ ਆਪਸ ਦੇ ਵਿੱਚ ਉਸਤਾਦ ਜੀ, ਇਫ ਆਮ ਨਾਟ ਰੋਂਗ, ਹਾਂਜੀ ਕਿ ਜਿੱਦਾਂ ਪਿਆਰ ਕਰਦੇ ਰਾਤ ਤਾਰੋਂ ਕੀ ਜਿਹੜੀ ਤੁਸੀਂ ਗੱਲ ਕਰਨ ਦੇ ਕਿ ਦੋਨੋਂ ਬਾतें करते हैं। ਠੀਕ ਹੈ ਮੈਂ ਤੈਨੂੰ ਓਏ ਸੌਰੀ ਯਾਰ ਮੈਂ ਤੇਰੇ ਕੋਲ ਸੁਣਨਾ ਸੀ। ਨਹੀਂ ਮੈਂ ਤੂੰ ਮੈਨੂੰ ਪਹਿਲੇ ਦੱਸ ਦਿਆ ਕਰ ਯਾਰ। ਮੈਂ ਆਪਣਾ ਜ਼ਿਆਦਾ ਸੈਟਅਪ ਕਰਨ ਲੱਗਾ ਜੀ। ਹਾਂ ਬਸ ਤੂੰ ਟੀ ਟਾਈਮ ਸੌਂਗ ਟੀ ਟਾਈਮ ਸ਼ੁਰੂ ਕਰ। ਮੈਂ ਸਿੰਗਿੰਗ ਸਰਗਮ ਪਾ ਆਪਣਾ ਹੀ ਹਾਂ ਅੱਛਾ ਆਪਣੀ ਭਾਈ ਸਾਰੇ ਕੰਮਾਂ ਪਾ ਆਪਣਾ ਹਾਂ जज भी ਪਾ ਆਪਣਾ ਸਾਰੇ ਕੰਮ ਪਾ ਪੋਣਾ ਕਰ। ਤੂੰ ਹਾਂ ਤੂੰ ਸਾਰੇ ਕੰਮਾਂ ਪਾ ਪਾਉਣੇ ਦੀ ਦੁਕਾਨ ਪਾ ਲਾ ਟਾਟਾ ਨਹੀਂ ਬਾਜ਼ਾਰ। ਮੈਂ ਗਾਂ ਹਾਲਾਤ ਦਿਨ ਬ ਦਿਨ ਬਦਤਰੀਜ ਖਰਾਬ ਹੋਣ ਡਏ ਆ। ਇਹਦੇ ਨਾਲ ਚੰਗਾਰੀ ਅਸੀਂ ਕਿਤੇ ਆਪਣਾ ਗਾਣਾ ਸਾਈਡ ਤੇ ਕਰਕੇ ਬਦਤਰੀਨ ਬਦਤਰੀਜ ਉਸਤਾਦ ਜੀ ਬਦਤਰੀਜ ਜਿਵੇਂ ਸੌਰੀ ਮੈਂ ਗੱਲ ਕੀਤੀ ਸ਼ੁਰੂ ਤੋਂ ਸਟਾਰਟ ਤੋਂ ਕਿ ਇਹ ਗਾਣਾ ਤਾਰੋਂ ਮੇਂ ਰਾਤੇ ਬਾतें करते हैं, ਇਹ ਬਹੁਤ ਸਾਰੇ ਗਾਣੇ ਮੀਆਂ ਬੀਵੀ ਦੇ ਬਣੇ, ਲੋਕਾਂ ਨੇ ਸਮਝਿਆ ਵੀ ਪਤਾ ਨਹੀਂ ਆਸ਼ਕੀ ਮਜੂਕੀ ਦੇ। ਜਿਵੇਂ ਦੋ ਹੰਸੋਂ ਕਾ ਜੋੜਾ ਵਿਛੜ ਗਏ, ਔਰ ਜਿਹੜਾ ਗੁਲਦਾਰ ਸਾਹਿਬ ਨੇ ਲਿਖਿਆ ਨਾ ਜੀ, ਉਹ ਰੌਲਾ ਬਣਿਆ ਉਸਤਾਦ ਜੀ, ਲੜਾਈ ਹੋਈ ਘਰ 'ਚ ਆਪਸ ਮੀਆਂ ਬੀਵੀ ਦੀ, ਉੱਥੋਂ ਉਹ ਬੁੱਢੀ ਛੱਡ ਕੇ ਨਾ ਬੱਚੇ ਲੈ ਕੇ ਚਲੇ ਗਈ। ਇਹ ਗੁਲਜ਼ਾਰ ਸਾਹਿਬ ਨੇ ਇਸ ਸਿਚੁਏਸ਼ਨ ਤੇ ਲਿਖਿਆ, ਦੋ ਹੰਸੋ। ਇਹ ਗਲਦਾਰ ਸਾਹਿਬ ਹਮਸਾਏ ਸੀਗੇ ਵੀ ਉਦੋਂ ਭਾਂਡੇ ਟੁੱਟਣ ਦੀ ਆਵਾਜ਼ ਆਉਣ ਦੀ, ਲੜਾਈ ਹੋਣ ਦੀ, ਤੇ ਉਹਨੇ ਗਾਣਾ ਲਿਖਤਾ जीते जी छोड़ूंगी सैया न डगरिया कोरी, बीत जाएगी यूं ही सारी उमरिया मोरी, पिया बिन तरसया रखियां जुलाऊं कैसे, बिरहा की अग्नि को सुवन से बुझाऊं कैसे, जिया मोरा मुश्किल में पड़ गया। इतनी बजाना जिया मोरा मुश्किल में पड़ गयो रे, गजब भयो रामो जुल्म भयो रे, रात की आस गई दिन का सहारा भी गया, मोरा सूरज भी गया मोरा सितारा भी गया, प्रीत बन के कभी प्रीतम से न बिछड़े कोई, जैसे उजड़ी हूँ मैं ऐसे भी न उजड़े कोई, बना खेल मोरा बिगड़ गयो रे, गजब भयो रामो जुलम भयो। भाजी दोबारा करी जंज टुर पई बाजिया नाल, ਇਹ ਤੂੰ ਇੰਜ ਉਹਦੇ ਚ ਵੀ ਇੰਜ ਕਰੀ ਜਾ ਰਿਹਾ। ਉਹ ਗਾਣਾ ਅਗਲੇ ਰੋਂਦੇ ਵੀ ਦੋ ਹੰਸੋਂ ਦਾ ਜੋੜਾ ਵਿਛੜ ਗਿਆ, ਗਜਬ ਗਇਓ ਮਰ ਗਈ ਲੁੱਟੀ ਗਈ ਤੂੰ। ਇਹ ਉਹਦਾ ਕੋਈ ਬਣਦਾ ਉਹਦਾ ਕੋਈ ਹਿਸਾਬ ਕਿਤਾਬ? ਉਹ ਉਹਨਾਂ 'ਚ ਵਿਛੜਨਾ ਲੁੱਟਣਾ ਮਰ ਜਾਣਾ, ਉਹ 'ਚ ਮਜ਼ਾ ਲੈ। मैं लफ्ज़ां ते नहीं जा रहे हैं, मैं म्यूजिक ते जाना की वो ट्यून बनाने वाले दिन कमाल लगा। ਇਹ ਇੱਕ ਸ਼ਾਇਰ ਨੇ ਪਰਚਾ ਵੀ ਕਰਾਤਾ ਸੀ ਗੁਲਜ਼ਾਰ ਸਾਹਿਬ, ਜਿਹੜਾ ਉਹਨੇ ਪੰਚਾਇਤ ਇਕੱਠੀ ਕਰ ਲਈ, ਉਹਨੇ ਕਿਹਾ ਜੀ ਬੁਲਾਓ ਗੁਲਜ਼ਾਰ ਸਾਹਿਬ ਨੇ। ਦੋ ਹੰਸਾਂ ਦਾ ਜੋੜਾ ਤੇ ਹੁੰਦਾ ਹੀ ਨਹੀਂ, ਜੋੜਾ ਤੇ ਇੱਕ ਹੰਸ ਤੇ ਕੰਸ ਨਹੀਂ ਹੁੰਦੀ। ਓਏ 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 ਸਹੀ ਗੱਲ ਆ। ਦੋ ਹੰਸੋਂ ਨੇ ਫੀਮੇਲ ਹੀ, ਯਾਨੀ ਚਲੋ ਖੈਰ ਉਹ ਤਾਂ ਜੇ ਤੁਸੀਂ ਗਾਣਾ ਗਾਇਆ उन्होंने ਅਗਰ कहा जी दो हंसों का जोड़ा नहीं होता, जोड़े में एक हंस होता है, एक हंस नहीं होती है। आप फिर ये कहते कि एक हंसनी दोनों का जोड़ा बिछड़ गए हो रे, गजब होए रामो जुलम होए रे। फिर गुलदार साहब ने कहा भाई जब मैंने जोड़ा कह दिया तो फिर कोई भी बेवकूफ़ ही होगा जो
ਦੋਨੋਂ ਹੰਸ ਸਮਝੇਗਾ। ਵਾਹ ਸਾਜੀ ਕਿੰਨੇ ਗਿਆ ਕਿ ਜਿੱਦਾਂ ਤੁਸੀਂ ਕਿਸੇ ਨੂੰ ਮੈਂ ਮੁਲਤਾਨ ਗਏ ਨਾ, ਮੇਰੇ ਅੱਬੂ ਮੁਲਤਾਨ ਗਏ, ਉੱਥੋਂ ਮੇਰੇ ਵਾਸਤੇ ਕਬੂਤਰਾਂ ਦਾ ਜੋੜਾ ਲੈ ਕੇ ਆਏ। ਹੁਣ ਤੂੰ ਕੀ ਸਮਝੇਗਾ ਜਦੋਂ ਮੈਂ ਕਿਹਾ ਕਬੂਤਰਾਂ ਦਾ ਜੋੜਾ ਲੈ ਕੇ ਆਏ, ਤੇ ਤੂੰ ਦੋਵੇਂ ਕਬੂਤਰ ਸਮਝੇ ਜਾਏਗਾ, ਕਬੂਤਰ ਸਮਝੇਗਾ, ਕਬੂਤਰੀ ਕਬੂਤਰੀ। ਤੁਸੀਂ ਕਿਸੇ ਨੇ ਕਹਿਣਾ ਯਾਰ ਉੱਥੋਂ ਨਾ ਇੱਕ ਕਬੂਤਰਾਂ ਦਾ ਜੋੜਾ ਸੋਹਣਾ ਜਿਹਾ ਲੱਭ ਗਿਆ, ਯਾਰ ਮੈਨੂੰ ਇੱਕ ਮੁਰਗੀਆਂ ਦਾ ਜੋੜਾ ਚਾਹੀਦਾ। ਜਿੱਥੇ ਜੋੜਾ ਆ ਗਿਆ ਉੱਥੇ ਮੇਲ ਫੀਮੇਲ ਆ। ਸਰ ਸੌਰੀ ਮਾਜ਼ਰਤ, ਕਬੂਤਰਾਂ ਦਾ ਜੋੜਾ ਕਬੂਤਰ ਵੀ ਦੋਵੇਂ ਹੋ ਸਕਦੇ, ਨਹੀਂ ਮੁਰਗੀਆਂ ਦਾ ਜੋੜਾ ਦੋਵੇਂ ਨਹੀਂ, ਜਦੋਂ ਮੈਂ ਕਹਿਣਾ ਨਾ ਕਬੂਤਰ, ਉਦੋਂ ਮੈਂ ਤੈਨੂੰ ਕਹਿਣਾ ਯਾਰ 2 ਕਬੂਤਰ ਲੈ ਕੇ ਜੋੜਾ ਮਾਰ ਕੇ ਹਲਾ ਸੋਣ। ਅੱਛਾ ਸਹੀ ਤੇ ਜਦੋਂ ਮੈਂ ਕਹਿਣਾ ਨਾ ਕਬੂਤਰਾਂ ਦਾ ਜੋੜਾ ਲੈ ਕੇ ਆਈ, ਜੋੜਾ ਫਿਰ ਜੋ ਸਮਾਨੋਂ ਤੇ ਬੰਦੇ ਆ ਦੇਖੋ ਜੀ ਹੁਣ ਹਾਂ ਗੁਫ਼ਤਗੂ ਅਗਰ 2 ਮਿੰਟ ਦੀ ਸਪੈਂਡ ਹੋ ਜਾਂਦੀ ਵਿੱਚ ਸਾਡਾ ਇਸ ਮਾੜੇ ਗਰੀਬ ਦਾ ਜਿੱਦਾਂ ਉਹ ਗਾਣਾ ਸੀ, ਦੇਖਾ ਜੋ ਚਿਹਰਾ ਤੇਰਾ ਮੌਸਮ ਵੀ ਪਿਆਰਾ ਲਗਾ, ਕਾਨੋਂ ਮੈਂ ਝੁਮਕਾ ਤੇਰੇ। ਇੱਥੇ ਵੀ ਅਗਲੇ ਨੇ ਇਤਰਾਜ਼ ਕਰ ਲਿਆ ਭਾਈ ਜੁਗਨੂ ਸਾਹਿਬ। अच्छा जी, उन्होंने कहा जी कानों में झुमके होते हैं, क्योंकि 2 कान है तो 2 झुमके होंगे, कानों में झुमके, एक कान में एक झुमका होता है, कान में झुमका, कानों में झुमके। आप किस तरह कह रहे हैं कानों में झुमका? ਦੋਵਾਂ ਕੰਨਾਂ 'ਚ ਇੱਕ ਝੁਮਕਾ ਕਿੱਦਾਂ ਹੋ ਸਕਦਾ? ਜਮਾ ਵਾਹਦ ਦਾ ਸੀਗਾ। ਹਾਂਜੀ, ਇਹ ਵੀ ਫਾਲਟ ਅਗਲੇ ਨੇ ਕੱਢ ਦਿੱਤਾ ਕੱਢਣ ਵਾਲੇ। ਤੈਨੂੰ ਪਤਾ ਇੱਥੇ ਫਾਲਟ ਕੱਢਣ ਵਾਲਾ ਵੀ ਇੱਕ ਟੈਲੈਂਟ ਆ। ਹਾਂ ਯਾਰ ਬਹੁਤ ਟੈਲੈਂਟਡ ਆ, ਹਰ ਕਿਸੇ ਜੋ ਤਨਕੀਦ ਕਰੀ ਜਾ ਰਿਹਾ, ਇਹ ਵੀ ਇੱਕ ਟੈਲੈਂਟ ਆ। ਹਾਂਜੀ ਉਹ ਵੀ ਫਿਰ ਰਹੇ ਨੇ ਸਾਡੇ ਵਿੱਚ ਹੀ। ਨਕਾਦ ਆਪ ਕੱਖ ਨਹੀਂ ਕਰਨਾ, ਅਗਲੇ ਨੂੰ ਕਹੀ ਜਾਣਾ ਜੀ ਇਸ ਸਿਰ ਚ। ਹਾਂਜੀ ਲੇਕਿਨ ਸਾਜੀ ਹੁਣ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰਨਗੇ ਇਹਦੇ ਵਿੱਚੋਂ? ਹੱਕ ਯਾਰ ਇਹ 'ਚ ਕੀ ਹੱਕ ਆ? ਪੂਰੀ ਸਹੀ ਗੱਲ ਆ ਵੀ ਬਿੱਲੋ ਬੱਗੇ, ਇਹਦੇ ਚ ਕੋਈ ਐਸੀ ਗੱਲ ਨਹੀਂ ਗੀ। ਸਾਜੀ ਗੱਲ ਹੈ। ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ? ਆਹੋ ਨਹੀਂ, ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਂਗੀ? 100 ਨੰਬਰ ਮੈਂ ਦੇਵਾਂ ਤੇਰੀ ਉੱਚੀ ਨਹੀਂ ਲੰਬੀ। ਪਹਿਲੇ ਬਿੱਗੋ ਬੱਲ ਬਿੱਲਿਆਂ ਦਾ ਕਰ। ਉਹ ਭਾਈ ਬਿੱਲੂ ਬੱਗੇ ਬਿੱਲਿਆ ਬਿੱਲਿਆਂ ਦਾ ਕਰ ਲਾ। ਭਾਜੀ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਂਗੀ? ਬੱਗੇ ਬੱਗੇ ਬਿੱਲਿਆਂ, ਉਹ ਦੇਖ ਨਾ ਸਿੰਗਰ ਆਪ ਬਲੈਕ ਕਾਲਾ ਰੰਗ ਉਹਦਾ ਹਾਂ ਭਾਜੀ ਸਾਡੇ ਦਾ, ਠੀਕ ਆ। ਤੇ ਉਹ ਕਹਿ ਰਹੇ ਉਹਨਾਂ ਦਾ ਤੂੰ ਕੀ ਕਰੇਂਗੀ? ਇੱਧਰ ਹਾਂ ਲੌਜੀਕ ਆ। ਇਹਨੂੰ ਤੂੰ ਕਾਨ ਮੇ ਝੁਮਕਾ ਨਾ ਲਾ, ਉਹ ਬਲੰਡਰ ਆ। ਅੱਛਾ 100 ਨੰਬਰ ਮੈਂ ਦੇਵਾਂ ਤੇਰੀ ਉੱਚੀ ਲੰਮੀ ਹੀਲ ਨੂੰ। ਹਾਂ ਠੀਕ ਆ। ਅੱਜ ਚੀਜ਼ ਬੈਠੇ ਹੁੰਦੇ ਸਾਰੇ ਕੰਮ 5 ਨੰਬਰ ਨਹੀਂ ਦਿੰਦੇ, ਕਿਤਨੇ ਹੋ ਗਏ? ਆ ਸਕੂਲ 'ਚ ਜਦੋਂ ਬੱਚੇ ਪੜ੍ਹਦੇ ਉਹਨਾਂ ਨੰਬਰ ਨਹੀਂ ਮਿਲਦੇ, 100 ਚੋਂ ਕਿੰਨੇ ਮਿਲੇ ਵੀ ਤੈਨੂੰ? ਹਾਂਜੀ 10 ਮਿਲ 100 ਚੋਂ 10। ਓਕੇ ਯਾਰ ਇਹਨੇ 100 ਚੋਂ 100 ਨੰਬਰ ਲਿਆਈ। ਆਹਾ 100 ਚੋਂ 100 ਨੰਬਰ ਲਿਆ ਇਹਨੇ, ਯਾਰ 100 ਚੋਂ 99 ਨੰਬਰ ਲੈਣ। ਉਹਨੇ ਕਿਹਾ 100 ਨੰਬਰ ਦਵਾਂ ਤੇਰੀ ਉੱਚੀ ਲੰਮੀ ਹੀਰ। ਹੁਣ ਉਹ ਇੱਕ ਪੂਰੀ ਜਿਹੜੀ ਸ਼ਾਹਕਾਰ ਆ ਨਾ ਮੂਰੀ ਲੈ ਲੋਰੀ ਕੁੜੀ ਜੀ, ਉਹਦੇ ਹਰ ਚੀਜ਼ ਤੇ ਉਹ ਜੱਜ ਬਣ ਕੇ ਨੰਬਰ ਦੇ ਰਿਹਾ। ਉਹਨੇ ਕਿਹਾ ਓਕੇ ਬਈ 100 ਨੰਬਰ ਦੇ ਮੈਂ ਤੇਰੀ, ਠਹਿਰ 1 ਮਿੰਟ ਦਾ, 100 ਨੰਬਰ ਤੇਰੀ ਉੱਚੀ ਲੰਮੀ ਹੀਲ ਹੀਲ ਨੂੰ ਤੇ ਬਾਕੀ ਜਿਹੜਾ ਸਾਰਾ ਹਿਸਾਬ ਕਿਤਾਬ ਹੁੰਦਾ ਅੱਗੇ ਕੁੱਲ ਮਿਲਾ ਕੇ ਸੋਹਣੀ ਹੁਸਨਾ ਦੀ ਸਰਕਾਰ ਤੋਂ। ਹਾਂ ਉਹਨੇ ਕਿਹਾ ਵੀ ਫਾਈਨਲ ਆ ਤੂੰ ਪਾਸ ਹੋ ਗਿਆ ਹੁਸਨ ਦੇ ਵਿੱਚ। ਓਕੇ ਬਿਲਕੁਲ ਹੱਕ ਆ। ਉਹ ਯਾਰ 100 ਨੰਬਰ ਹੀਲ ਨੂੰ ਹੀ ਦੇਤੇ ਆ। ਹੀਲ ਨੂੰ ਲੈਦਾ ਦਿੱਤੇ ਆ। ਅੱਗੋਂ ਨੇ ਹੋਰ ਵੀ ਦੱਸਿਆ 100 ਨੰਬਰ ਦਵਾਂ ਮੈਂ ਤੇਰੀ ਹੀਲ ਨੂੰ, 100 ਨੰਬਰ ਦਵਾਂ ਮੈਂ ਤੇਰੀ ਫਲਾਣ ਨੂੰ, 100 ਨੰਬਰ ਦਵਾਂ ਮੈਂ ਤੇਰੀ ਫਲਾਣ। ਇੰਜ ਕਰਕੇ ਉਹਨੇ ਐਂਡ ਤੇ ਕਿਹਾ ਕੁੱਲ ਮਿਲਾ ਕੇ ਦੇ। ਫਿਰ ਉਹਨੇ ਕੁੱਲ ਵੀ ਮਿਲਾਇਆ। ਉਹਨੇ ਕਿਹਾ ਕੁੱਲ ਮਿਲਾ ਕੇ ਤੂੰ ਹੁਸਨਾ ਦੀ ਸਰਦਾਰ ਹੈ, ਵੀ ਤੂੰ ਫਾਈਨਲ ਰਾਉਂਡ ਜਿੱਤ ਗਈ। ਓਕੇ ਆ, ਹੱਕ ਆ। यार अच्छा तेरे मेरे बीच में है लारी अड्डा, तेरे मेरे घर के बीच में है लारी अड्डा। ਹਾਂ ਠੀਕ ਆ ਵੀ ਹੁਣ ਅੱਜ ਵੀ ਲਾਰੀ ਅੱਡਾ ਵਾ, ਉਹਦੇ ਕਿੱਧਰ ਖਾ ਰਿਹਾ ਕਿੱਧਰ ਖਾ ਮਾਈ ਦੀ ਝੁੱਗੀ ਯਾਰ ਉਧਰੋਂ ਮਾਈ ਝੁੱਗੀ ਉਧਰੋਂ ਸਿਵਲ ਲਾਈਨ। ਉਧਰ ਸਿਵਲ ਲੈਣ। ਹੁਣ ਮਾਈ ਦੀ ਝੁੱਗੀ ਤੇ ਸਿਵਲ ਲੈਣ ਵਾਲਾ ਬੰਦਾ ਆਪਸ ਚ ਗੱਲ ਕਰਦੇ, ਉਹਨੂੰ ਕਹਿਣ ਵੀ ਤੇਰੇ ਮੇਰੇ ਘਰ ਕੇ बीच में ਲਾਰੀ ਅੱਡਾ। ਹੱਕ ਆ यार ਗੱਲ ਵਿੱਚ ਹੱਕ ਆ ਭਾਈ। ਇਹ ਬਿਲਕੁਲ ਸਹੀ। ਗਾਣੇ ਲਿਖਣ ਵਾਲਿਆਂ ਨੇ ਗਾਣ ਵਾਲਿਆਂ ਨੇ ਗਲਤੀਆਂ ਕੀਤੀਆਂ, ਬਲੰਡਰ ਕੀਤੇ। ਸੀਨੇ ਦੇ ਉੱਤੇ ਪਿੱਛੋਂ ਲੜਿਆ ਹਾਏ ਨਹੀਂ ਮਾਂ, ਉਹ ਮਾਂ ਨੂੰ ਜੋ ਦੱਸਣ ਨਹੀਂ, ਤੂੰ ਡਾਕਟਰ ਨੂੰ ਦੱਸ। ਨਹੀਂ ਇਹ ਸਭ ਗਲਤ ਨਹੀਂ ਉਹ ਡਾਇਰੈਕਟ ਚੱਲ ਜਾਵੇ ਕੱਲੀ ਨਿਕਲ ਕੇ ਘਰੋਂ, ਮੁੜ ਕੇ ਮਾਂ ਨੇ ਲੰਮੇ ਪਾ ਲੈਣਾ ਵੀ ਭਰਾਵਾਂ ਨੇ ਸਾਨੂੰ। ਉਹਨੇ ਮਾਂ ਨੂੰ ਦੱਸਣਾ, ਮਾਂ ਨੇ ਭਰਾ ਨੂੰ ਆਵਾਜ਼ ਦੇਣੀ ਵੀ ਤੇਰੀ ਭੈਣ ਦੇ ਸੀਨੇ ਦੇ ਪਿੱਛੋਂ ਲੜ ਕੇ ਡਾਕਟਰ ਕੋਲ ਲੈ ਜਾ। ਹੱਕ ਆ। ਹੱਕ ਭੈਣੇ ਉਹ ਤਾਂ ਗੱਲ ਇਹ ਹੈ ਹੱਕ ਨਹੀਂ ਆ, ਇਹ ਹਾਂ ਆਹੋ। ਅੱਛਾ ਸਾਜੀ ਇਹ ਗਾਣਾ ਹੈਗਾ ਵਾ ਵੀ ਪ੍ਰੀਤੋ ਮੇਰੇ ਨਾਲ ਵਿਆਹ ਕਰ ਲੈ। ਇਹ ਕੀ ਆ? ਇਹ ਉਹਨਾਂ ਨੇ ਕਿਹਾ ਪ੍ਰੀਤੋ ਮੇਰੇ ਨਾਲ ਵਿਆਹ ਕਰ ਲਾ। ਅੱਗੋਂ ਲੈ ਇਹ ਕੁੜੀ ਕਹਿ ਰਹੀ ਹੈ ਕਿ ਲੈ ਮੈਨੂੰ ਕਹਿ ਰਿਹਾ ਮੈਨੂੰ ਇਹ ਕੁੜੀ ਦਾ ਬੋਲ ਨਹੀਂ ਹੈਗਾ ਵੈਸੇ, ਇਹ ਮੁੰਡੇ ਦਾ ਹੀ ਹੈ। ਅੱਛਾ ਮੈਂ ਇਹਦਾ ਪੁੱਛਣ ਡਿਆ, ਬਰਾਨੋ ਹਕ ਸਾਹਿਬ ਨੇ ਕਿਹਾ ਪ੍ਰੀਤੋ ਮੇਰੇ ਨਾਲ ਵਿਆਹ ਕਰ ਲੈ, ਉਹਨੂੰ ਕਹੀਦਾ ਕਿ ਪਲੀਜ਼ ਵਿਆਹ ਕਰ ਲੈ। ਨਹੀਂ ਇਦਾਂ ਦਾ ਨਹੀਂ ਇਹ ਪਿਆਰ ਤੁਸੀਂ ਕਿਸੇ ਵੀ ਉਹਦੇ ਨਾਲ ਆਪਣਾ ਕਰ ਸਕਦੇ। ਉਹਨੂੰ ਕੀ ਕਹਿੰਦੇ ਆ? ਇਹ ਜਿਹੜਾ ਕਿਸੇ ਨੂੰ ਕਰਨਾ, ਪ੍ਰਪੋਜ਼। ਹਾਂ ਪੌਜ਼। ਅੱਛਾ ਇੱਕ ਗਾਣਾ ਹੋਇਆ ਤੁਫੈਲ ਨਿਆਜ਼ੀ ਸਾਹਿਬ ਦਾ ਬੜਾ ਪੁਰਾਣਾ, ਜਿਹਦੇ ਵਿੱਚ ਬੱਲੇ 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 ਉਹ ਹੜ ਆਈ ਹੋਏ। ਆਹੋ ਹੁਣ ਇਹ ਭਾਈ ਜਾਜ਼ ਕੈਸਨ ਨੇ ਵੀ ਇਤਰਾਜ਼ ਉਠਾਇਆ ਸੀ। ਆਹੋ ਵੀ ਠੀਕ ਆ ਵੀ ਉਹ ਹਾੜਾ ਹੀ ਹੋਏ ਤੇ ਹੋਰ ਚੀਜ਼ ਹੁੰਦੀ ਆ ਤੇ ਠੀਕ ਆ, ਲੇਕਿਨ ਤਫੈਲ ਨੇ ਸਭ ਵੱਡੇ ਆਦਮੀ ਸੀ ਯਾਰ। ਫਰੀਦ ਇਤਰਾਜ਼ ਬਾਅਦ ਚ ਕਰੀ, ਤੈਨੂੰ ਜਿੰਨੀ ਗੱਲ ਸਮਝ ਆ ਉਸਤਾਦ ਜੀ। ਮੈਂ ਤੁਹਾਡੀ ਗੱਲ ਕਰਾਂਗਾ ਸੀ ਭਾਈ ਨਮਦਾਸ ਸਾਹਿਬ ਨੂੰ
ਰਾਤੀ ਇੱਕ ਦੋਸਤ ਦੀ ਮੇਲ ਆਈ, ਉਹਨੇ ਕਿਹਾ ਤੁਸੀਂ ਬੈਂਕਿੰਗ ਦੇ ਵਿੱਚ ਜੌਬ ਕਰਨਾ ਚਾਹੋਗੇ? ਠੀਕ ਹੈ ਤੇ ਉਹ ਕਹਿੰਦੇ ਸੀ ਮੈਨੂੰ ਉਸਤਾਦ ਜੀ ਨੂੰ ਇਜਾਜ਼ਤ ਨਹੀਂ ਹੈ, ਪਰ ਤੁਸੀਂ ਆਪ ਕਰ ਲਓਗੇ, ਹੁਣ ਤੁਸੀਂ ਅੱਛਾ ਮੈਂ ਇੱਕ ਹਿਸਾਬ ਲਾਇਆ ਵਾ, ਮੈਂ ਤੁਹਾਨੂੰ ਦੱਸਾਂ ਬੜੀ, ਮੈਂ ਤੁਹਾਨੂੰ ਬਰੀਕ ਗੱਲ ਦੱਸਣ ਲੱਗਾ। ਜਦੋਂ ਦਾ ਇਹ ਕਰੈਕਟਰ ਆਇਆ ਨਾ, ਤੁਸੀਂ ਤਿੰਨੇ ਨਕਾਰਾ ਹੋ ਗਏ। ਪੁੱਛੋ ਕਿਉਂ? ਤੁਸੀਂ ਆਪਣਾ ਟੈਲੈਂਟ ਜੋ ਤੁਸੀਂ ਆਪਣਾ ਇੱਕ ਆਮਦ ਹੁੰਦੀ ਆਪ ਤੋਂ ਛੱਡ ਦਿੱਤੀ ਹੈ, ਇਹਦੇ ਹੀ ਮਗਰ ਤੁਸੀਂ ਲੱਗੋ ਯਾਰ ਉਹਨੂੰ ਬੈਠਾ ਰਹਿਣ ਦਿਓ ਯਾਰ, ਤੂੰ ਛੱਡ ਦੇ, ਤੈਨੂੰ ਖੁਦਾ ਦਾ ਵਾਸਤਾ ਯਾਰ, ਤੂੰ ਇਹਦੇ ਜਿੰਨਾ ਹੀ ਕਾਮੇਡੀਅਨ ਰਹਿ ਗਏ ਤੁਸੀਂ, ਉਹਨੂੰ ਛੱਡ ਦੇ, ਉਹਨੂੰ ਬੈਠਾ ਰਹਿਣ ਦਿਓ ਯਾਰ। ਜਦੋਂ ਉਹਨੂੰ ਮੈਂ ਨਹੀਂ ਬੁਲਾ ਰਿਹਾ, ਤੁਸੀਂ ਕੁੱਤੇ ਬਿੱਲੇ ਕੌਣ ਹੁੰਦੇ? ਐਵੇਂ ਵਿੱਚ ਛੱਡ ਦਿਓ ਹੁਣ ਤੁਸੀਂ ਆਪਣੀ ਕਾਮੇਡੀ, ਆਪਣਾ ਮਿੱਟੀ ਕਰਕੇ ਮਿੰਟ ਕਬਾ ਦੋ ਦੇ ਹਾਲ, ਮਿੰਟ ਕਬਾ ਦੋ ਦੇ ਹਾਲ, ਉਹੀ ਗੱਲਾਂ ਉਹਦਾ ਬੁੱਲ ਇਦਾਂ ਦਾ ਇਦਾਂ ਆਪਣੇ, ਤੁਸੀਂ ਸਮਝੋ ਹੈ ਨਹੀਂ ਯਾਰ, ਤੁਸੀਂ ਆਪਣਾ ਕੰਮ ਇਹ ਜ਼ਿਆਦਤੀ ਹੈ ਵੈਸੇ। ਨਹੀਂ ਮਿੱਠਾ ਹੀ ਛੱਡ ਦਿਓ, ਇਹ ਤੁਸੀਂ ਜਿਹੜਾ ਸ਼ਾਰਟਕਟ ਲੱਭ ਲਿਆ ਨਾ, ਇਹਨੂੰ ਛੱਡ ਦਿਓ। ਕਿਹੜਾ ਸ਼ਾਰਟਕਟ ਜੀ? ਗਿੜਗਿਲੇ ਤੈਨੂੰ ਜੁਗਤ ਕਰੇ, ਤੂੰ ਪੁੱਠੇ ਹੱਥ ਦੀ ਖੱਬੇ ਹੱਥ ਦੀ ਘੁਮਾ ਕੇ ਗਾਲ ਕੱਢਣੀ ਇਹਨੂੰ ਹੱਕ ਕੇ। ਅੱਛਾ ਗਿਲੇ ਜਾਟੀ ਧਿਆਨ ਨਾਲ ਥੋੜਾ ਓਏ ਫਿਰ ਗਿੜਗਿਲੇ ਨੂੰ ਦੱਸ ਇਹਨੂੰ ਜ਼ਰਾ। ਓਏ ਪੈੜਿਆ, ਓਏ ਤੂੰ ਭੈੜਾ ਓਏ ਮੈਨੂੰ ਓਏ ਉਹਦੀ ਗੱਲ ਸੁਣ ਲੈ, ਗੱਲ ਤਾਂ ਭਾਜੀ ਸੁਣ ਲਓ, ਜੇ ਬੋਲ ਹੀ ਪਿਆ ਤੇ। ਯਾਰ ਤੈਨੂੰ ਸਮਝ ਨਹੀਂ ਆਉਣ ਰਹੀ ਗੱਲ ਹੋ ਰਹੀ ਗਿਲੇ ਤੈਨੂੰ ਇਹ ਗੱਲ ਕਰੇ, ਜੁਗਤ ਕਰੇ, ਹਾਂਜੀ ਤੂੰ ਜੱਟ ਜੁੱਟ ਹੋਏਗਾ ਜੋ ਮਰਜੀ। ਘਰ ਗਿੜਗੀਲਾ ਤੇ ਮੇਰੇ ਕੋਲ ਨਾ ਕਸਮੇ ਮੈਨੂੰ ਲੱਗਦਾ ਵਾ ਇਹਨੇ ਸਟੂਡੀਓ 'ਚ ਕੋਈ ਬੰਦਾ ਬਣਵਾ ਲੈਣਾ, ਉਹਨੂੰ ਲੱਗਦਾ ਵਾ ਇਦਾਂ। ਉਹਨੇ ਵੀ ਉਹ ਤੂੰ ਆ ਕਿਉਂ ਮੈਂ ਕਦੋਂ? ਆਪੇ ਕਿਉਂ ਕੋ ਬੰਦਾ ਮਰਵਾ ਲੈਣਾ ਇਹਨਾਂ ਨੇ। ਤੁਸੀਂ ਸੀਰੀਅਸਲੀ ਮੈਂ ਕਹਿਣ ਡਿਆ, ਸਾਰੀ ਇੱਥੇ ਸਿਲੰਡਰ ਘੁੰਮਦੇ ਨਜ਼ਰ ਆਉਣੇ, ਤੁਹਾਨੂੰ ਬੰਦੇ ਨਜ਼ਰ ਨਹੀਂ ਆਉਣੇ ਵੀ ਕਿਹੜੇ ਕੈਨ ਨੂੰ ਦੌੜ ਗਏ। ਇੱਥੋਂ ਤਾਂ ਪਟਾਕੇ ਹੀ ਪੈਣੇ ਆ। ਨਹੀਂ ਹੁਣ ਤੂੰ ਉਹਦਾ ਤੇ ਗੱਲ ਤੇ ਸੁਣੀ, ਉਹਨੇ ਕਿਹਾ ਵੀ ਇੱਕ ਬੰਦਾ ਮੀਆਂ ਬੀਵੀ ਹੁੰਦੇ ਆ ਜਿਹੜੇ ਸਿਲੰਡਰ ਘੁੰਮਦੇ ਨਜ਼ਰ ਆਉਣੇ ਨੇ। ਕਹਿੰਦਾ ਵੀ ਮੀਆਂ ਬੀਵੀ ਨਾ ਬੰਦਾ ਮਰ ਜਾਂਦਾ ਤੇ ਮਰਦੇ ਮਰਦੇ ਬੁੱਢੀ ਨੂੰ ਕਹਿੰਦਾ, ਦੇਖ ਭਲੀਏ ਲੋਕੇ, ਮੈਂ ਚੱਲਾਂ ਮਰ ਕੇ, ਮੈਂ ਜੰਨਤ 'ਚ ਤੇਰਾ ਇੰਤਜ਼ਾਰ ਕਰਾਂਗਾ, ਠੀਕ ਹੈ? ਤੇ ਤੂੰ ਅਗਰ ਮੇਰੇ ਪਿੱਛੋਂ ਕਿਸੇ ਹੋਰ ਦੇ ਨਾਲ ਗੱਲਬਾਤ ਕੀਤੀ ਜਾਂ ਤਲਕ ਬਣਾਇਆ ਕੋਈ, ਤੇ ਮੈਂ ਡੋਲਦਾ ਫਿਰਾਂਗਾ ਜੰਨਤ 'ਚ, ਬੌਂਦਲਿਆ ਫਿਰਾਂਗਾ, ਮੈਂ ਘੁੰਮਦਾ ਫਿਰਾਂਗਾ, ਮੈਂ ਘੁੰਮੀ ਜਾਣਾ ਵਾ ਬਸ਼ੀਰਾ ਨਾਮ। ਤੇ ਉਹ ਨਾ ਹੁਣ ਕਿਤੇ 10 ਸਾਲ ਬਾਅਦ ਬੁੱਢੀ ਵੀ ਮਰ ਜਾਂਦੀ ਤੇ ਜੰਨਤ 'ਚ ਜਾਂਦੇ ਤੇ ਦੋਵੇਂ ਉਹਨੂੰ ਪੁੱਛਦੀ ਹੈ ਕਿ ਵੀ ਬਸ਼ੀਰ ਕਿੱਥੇ ਆ, ਬਸ਼ੀਰਾ ਕਿੱਥੇ ਹੈ, ਮੇਰਾ ਬੰਦਾ ਬਸ਼ੀਰਾ। ਹਾਂਜੀ ਕਹਿੰਦਾ ਉਹ ਬਸ਼ੀਰਾ ਭੰਬੀਰੀ। ਉਹ ਨਾ ਘੁੰਮਿਆ, ਉਹ ਨਾ ਪਾਇਆ ਗਿਆ ਉਹਦਾ ਉੱਥੇ ਬਸ਼ੀਰਾ ਭੰਬੀਰੀ। ਕੈਸਾ? ਨਹੀਂ ਉਹਨੇ ਉਸਤਾਦ ਜੀ ਮਿੱਠਾ ਜੱਟ ਆ, ਉਹ ਮਾਵਾਂ ਭੈਣਾਂ ਦੀਆਂ ਚਪੇੜਾ ਮਾਰਦਾ ਵਾ। ਛੱਡ ਦਿਓ ਯਾਰ, ਉਹਦਾ ਹੱਥ ਸੁੱਟ ਹੈਗਾ ਵਾ, ਤਾਂ ਕੋਈ ਪਤਾ ਨਹੀਂ ਕਿਹੜੇ ਟਾਈਮ ਦਿਮਾਗ ਫਿਰ ਤੁਹਾਨੂੰ ਪਤਾ। ਸੁਬਾਹ ਵਾਲੀਆਂ ਚਪੇੜਾਂ ਗਰਮ ਕਰਕੇ ਦੁਬਾਰਾ ਮਾਰਦਾ। ਹਾਂਜੀ ਚਾਹ ਨਾ ਲਾ ਕੇ ਰਾਤ ਨੂੰ ਚਪੇੜਾਂ ਲਾ ਕੇ ਰੱਖ ਲਓ, ਹਾਂ ਸਵੇਰੇ ਘਿਓ ਲਾ ਕੇ ਚਪੇੜਾ ਮਾਰੋ, ਬਹੁਤ ਫਾਇਦੇਮੰਦ, ਬਹੁਤ ਭੈੜੀਆਂ ਪੈਂਦੀਆਂ। ਯਾਰ ਟੀ ਟਾਈਮ ਚਲਾਉਂਦੇ ਚੱਕਰਾਂ ਸੀ ਆਪਣਾ ਆਪ ਗੰਦਾ ਕਰ ਲਿਆ, ਲੋਕ ਸਾਨੂੰ ਹੁਣ ਬੁਝਲ ਕਰਾਰ ਦੇਣ ਡਏ। ਕਿੰਨੇ ਇੱਥੇ ਬਹਿ ਕੇ ਤੇ ਸਾਰਾ ਕੁਝ ਕੀਤਾ ਸੀ, ਮੈਂ ਇਦਾਂ ਮਾਫੀ ਮੰਗ ਲਓ ਫਲਾਣਾ, ਕਿੰਨੇ ਕੀਤਾ ਸਾਰਾ ਕੁਝ? ਉਹ ਤਾਂ ਕੰਟੈਂਟ ਕ੍ਰੀਏਟ ਕੀਤਾ ਵੀ ਚਲੋ ਯਾਰ ਚਲੋ ਹੁਣ ਵੀ ਕੰਟੈਂਟ ਹੀ ਆ। ਹੁਣ ਕਿਹੜਾ ਸੀ ਇਦਾਂ ਸ਼ੁਰੂ ਕੀਤਾ ਵੀ ਜੋ ਕਹੂੰਗਾ ਸੱਚ ਕਹੂੰਗਾ, ਸੱਚ ਕੇ ਟੀ ਟਾਈਮ ਸ਼ੁਰੂ ਕਰਤੇ ਨਾਲ ਇੰਜ ਕੀਤਾ ਸੀ। ਨਹੀਂ ਤੁਸੀਂ ਦੇਖਣਾ ਵਾ, ਤੁਸੀਂ ਮੈਨੂੰ ਹੁਣ ਜ਼ਮਾਉਣਾ ਵਾ, ਤੁਹਾਨੂੰ ਨਜ਼ਰ ਆਊਗਾ। ਓਏ ਤੈਨੂੰ ਇਹਦਾ ਨਹੀਂ ਪਤਾ, ਤੁਹਾਨੂੰ ਲੱਗ ਜੂ ਪਤਾ ਫਿਰ। ਓਏ ਤੈਨੂੰ ਅੱਛਾ ਮੈਨੂੰ ਵੀ ਨਹੀਂ ਸੀ ਪਤਾ। ਪੂਰਾ ਫੈਸਲਾਬਾਦ ਥਰ ਲੱਭਦਾ ਫਿਰਦਾ ਉਹਨੂੰ ਭਾਜੀ। ਥਰ ਕੰਬਦੇ ਹੁੰਦੇ ਆ ਵਾਕੇ। ਤੁਸੀਂ ਵੀ ਤੇ ਬਸ਼ੀਰੇ ਭੰਬੀਰੀ ਵਾਲੀ ਗੱਲ ਕਰਦੇ। ਪੂਰਾ ਫੈਸਲਾਬਾਦ ਉਹਨੂੰ ਥੀਏਟਰ 'ਚ ਇੱਧਰ ਉੱਧਰ ਗੱਲ ਕੋਈ ਨਹੀਂ, ਸੂਰ ਆ ਗੁੱਸੇ ਦਾ। ਹਾਂਜੀ ਹਾਂਜੀ ਹਾਂ ਹਾਂਜੀ, ਜਿਹੜਾ ਤਾਰੀਫ ਨਾ ਕਹੀਦਾ, ਸੂਰਮਾ ਜੰਮਿਆ ਮਾਂ ਨੇ ਸੂਰਮਾ। ਹਾਂਜੀ ਕਿਸੇ ਦੀ ਜ਼ਰੂਰਤ ਨਹੀਂ ਅੱਖ ਨੀਵੀਂ ਕਰਕੇ ਗੱਲ ਕਰਨੀ। ਹਾਂਜੀ ਅੱਛਾ ਉਹਨੂੰ ਕਹਾਵਤ ਕਹੀ ਦੀ ਨਾ, ਉਹ ਮਿਸਾਲ ਦੇ ਦੀ, ਉਹ ਜਰਮਨ ਸੂਰ ਬਣ ਗਿਆ। ਨਹੀਂ ਉਹ ਵੇਖ ਤਾਂ ਸਹੀ ਉਹਦਾ। ਆਪ ਹੁਣ ਆ ਇਹਦੇ ਇੱਕ ਪਵੇ ਇਹਦੇ ਮਿੱਠੇ ਦੇ ਦੱਸ, ਮਿੱਠੇ ਦਾ ਕੀ ਬਣੂਗਾ? ਉਹ ਯਾਰ ਮੈਂ ਕੋਈ ਗੱਲ ਕੀਤੀ ਭਲਾ ਐਸੀ ਕੋਈ ਪੈਣ ਪੂਣ ਵਾਲੀ? ਇਹਦਾ ਇਹੀ ਆਦਤ ਆ, ਜਦੋਂ ਏਦਾਂ ਸ਼ੁਰੂ ਕਰ ਲਵੇ ਹਾਂ ਉਹਨਾਂ ਨੇ ਥੋੜੀ ਦੇਰ ਬਾਅਦ ਪੈਰ ਵੀ ਇੰਜ ਲੱਤ ਇੰਜ ਵੀ ਕਰਨਾ ਤੇ ਕਿੰਨਾ ਬੜਾ ਕਰਕੇ ਵਿੱਚ ਸੋ ਜਾਣਾ। ਇਹਨੇ ਇੰਜ ਕਰਕੇ ਨਾ ਕਰਕੇ ਤੇਰੇ ਲਾਉਣਾ, ਤੈਨੂੰ ਇੱਥੋਂ ਟੱਕਰ ਮਾਰਨੀ ਆ, ਤੂੰ ਗੇਟ ਦੇ ਬਾਹਰ ਡਿੱਗਣਾ ਜਾ ਕੇ। ਤਾਜੀ ਨਾ ਕੋ ਫਿਰ ਐਵੇਂ ਉਹਨੂੰ ਚੜਾ। ਯਾਰ ਉਹ ਕਿਉਂ ਉਹਨੂੰ ਕਹਿਣ ਦਿਆ ਫਿਰ ਯਾਰ ਉਹ ਹੁਣ ਉਹਦਾ ਸੁਰ ਚੜ ਗਿਆ, ਹੁਣ ਉਹਨੂੰ ਰੋਕੋ ਆਪੇ। ਉਹ ਜੱਟ ਮਿੱਠਾ। ਓਏ ਉਹਨੇ
ਉਹਨੇ ਬੜੇ ਜੱਟ ਵੇਖੇ ਇਹੋ ਜਿਹੇ, ਉਹਨੇ ਬੜੇ ਜੱਟ ਵੇਖੇ ਆ। ਤੁਸੀਂ ਉਹਨੂੰ ਸ਼ੇਰ ਪੇੜ ਕੀਤਾ, ਉਹ ਬਾਂਦਰ ਨਿਕਲਿਆ। ਨਹੀਂ ਗੜਕੀਲੇ ਦੇ ਅੱਗੇ ਤੇ ਵੱਡੇ ਵੱਡੇ ਨਹੀਂ ਖਲੋਂਦੇ। ਉਹ ਕਹਿੰਦੇ ਬਹਿ ਜਾਓ ਯਾਰ, ਬਹਿ ਜਾਓ। ਹਾਂ ਆ ਲੈ ਆ ਇਹਦਾ ਲੜਨਾ ਕਿਤੇ ਕੀ ਸਹੀ 10 ਰੁਪਏ ਪਾਦਮਾ ਆ ਲੋ। ਮਿੱਠੇ ਉਹਨੇ ਜਦੋਂ ਸੁੱਟੀ ਨਾ ਤੇਰੇ ਐ ਮਿੱਠਾ ਜੀ ਇਹ ਤੇਰੇ ਨਾ ਐ ਪੈਣੀ ਐ। ਐ ਉਹ ਬਰੂਸਲੀ ਲਈ ਵਾਲਾ ਗੰਗੀਲੇ ਗੱਦੀ ਆ, ਗੱਦੀ ਨਹੀਂ ਕਰਦੀ ਦਾ ਭਾਜੀ ਸਿੱਧੇ ਹੋਵੋ, ਸਿੱਧੇ। ਇਹਦੇ ਬਾਬੇ ਆਉਂਦੇ, ਬਾਬੇ ਨਹੀਂ ਆਉਂਦੇ, ਉਹਨੂੰ ਗੁੱਸਾ ਆ ਰਿਹਾ ਵਾ। ਮੈਂ ਤਾਂ ਗੱਲ ਹੀ ਮੈਂ ਉਹਨਾਂ ਤੇ ਗਾਦੀ ਕੋਈ ਉਹਦੇ ਕੀਤੀ। ਗੁੱਸੇ ਦਾ ਆਲਮ ਆ। ਇਹਨਾਂ ਦੇ ਮਹੱਲੇ ਦੇ ਵਿੱਚ ਕਿੰਨੇ ਸਾਲ ਹੋ ਗਏ ਆ, ਬੱਚਾ ਪੈਦਾ ਹੋ ਕੇ ਵੱਡਾ ਨਹੀਂ ਹੋਇਆ ਹਾਲ ਤੱਕ। ਕਿਉਂ ਜੀ? ਖਾ ਜਾਂਦਾ ਵਾ। ਹਾਂ ਸਹੀ ਆਹੋ, ਗੱਲ ਨਾਲ ਜੀ ਯਾਰ। ਇਹਨੇ ਡਬਲ ਰੋਟੀ ਦੇ ਉੱਤੇ ਬੱਚਾ ਲੰਮੇ ਪਾ ਕੇ ਉੱਤੇ ਦੂਜੀ ਡਬਲ ਰੋਟੀ ਰੱਖ ਕੇ ਉਹਦੀ ਥੋੜਾ ਜਿਹਾ ਮੂੰਹ ਬਾਹਰ ਕੱਢ ਕੇ ਆ ਦੇਖ ਕੇ ਉਹਨੂੰ ਕੈਸੇ ਹੋ ਬੇਟਾ, ਐ ਪੈ ਬੰਨੂ ਦਾ। ਉਹ ਵੱਡਾ ਸ਼ਵਾਰਮਾ ਬਣ ਜਾਣਾ। ਹਾਂਜੀ ਤੈਨੂੰ ਪਤਾ ਹੀ ਨਹੀਂ। ਹਾਂਜੀ ਹਾਂਜੀ ਬਈ ਯਾਰ ਮੈਂ ਤਾਂ ਉਹ ਪੈੜਿਆ ਮੱਲਾ ਓਏ ਮੈਨੂੰ ਦੱਸੋ, ਗੁੱਸੇ ਚ ਅਗਲੇ ਨੇ ਸੁੱਟੀ ਦੀਆਂ ਆਪਣੀ ਸੁੱਟੀ ਜਾਂਦੇ ਵਾ। ਇਹ ਹੁੰਦਾ ਸਟਾਰਟ ਹੁੰਦਾ ਵਾ ਗੁੱਸੇ ਆਪਣੇ, ਇਹ ਆਪਣੇ ਨੂੰ ਚੜਾਉਣਾ ਤਾਂ ਕਿ ਫਿਰ ਸਾਰਾ ਤੇਰੇ ਤੇ ਨੇ। ਯਾਰ ਮਿੱਠੇ ਦੇਖ, ਉਹਦਾ ਤੂੰ ਹਿਸਾਬ ਦੇਖ ਲਾ। ਉਹਨੇ ਫੜ ਕੇ ਤੇਰੀ ਬਾਂਹ ਜਦੋਂ ਇੰਜ ਕਰਨੀ ਨਾ ਤੇ ਤੇਰੇ ਇੱਥੋਂ ਕਰਕੇ ਨਾ ਇੰਜ ਹੋਈ ਨਹੀਂ ਪਿੱਛੇ ਨੂੰ। ਨਹੀਂ ਮੈਂ ਤਾਂ ਉਹਦੇ ਲੜਨਾ ਹੀ ਨਹੀਂ। ਅੱਛਾ ਵੈਸੇ ਓਏ ਆ ਭਾਈ ਅੱਲਾ ਹਾਂਜੀ ਅੱਠਾ ਉਹਦੀ ਪੂਛ ਨਿਕਲਣ ਡਈ ਸੀ। ਨਹੀਂ ਮੈਨੂੰ ਲਾ ਜਾਨ ਨਿਕਲਣ ਰਹੀ ਆ। ਇਹ ਆ ਗੜਗੀਲਾ ਲੀ ਬਰੂਸਲੀ ਤੋਂ ਬਾਅਦ। ਗੜਗੇਲੀ ਇਹ ਹੈਗਾ ਗੜਗਿੱਲਾ ਬਿੱਲਾ। ਗੜਗੀਲਾ ਬਿੱਲੋ ਗਿੱਬੜ ਗਿੱਲਿਆਂ ਦਾ ਗਿੱਲਿਆਂ ਦਾ ਕੀ ਕਰੇਗੀ। ਅੱਛਾ ਤੂੰ ਈਜ਼ੀ ਰਹਿ, ਮੈਂ ਤੈਨੂੰ ਮੈਂ ਤਾਂ- ਮੇਰੇ ਕੋ ਕਸਮ ਚਕਾਲਾ, ਉਹਨੇ ਆਪਣਾ ਆਪ ਨੂੰ ਮਾਰੀ ਜਾਣਾ, ਤੂੰ ਚੁੱਪ ਕਰਕੇ ਬੈਠਾ। ਨਹੀਂ ਉਹ ਸਿਰਫ ਮੈਂ ਉਹਨੂੰ ਮੈਂ ਇਸ਼ਾਰਾ ਨਹੀਂ ਕਰ ਰਿਹਾ, ਇਸ ਤੋਂ ਬਚਿਆ ਹੋ। ਹਾਂ ਨਹੀਂ ਤੁਸੀਂ ਕਰਨਾ ਵੀ ਨਹੀਂ। ਹਾਂ ਉਹ ਕੋਈ ਉਹਦੇ ਪੰਜੇ ਬਾਹਰ ਆ ਰਹੇ। ਯਾਰ ਇਹ ਤੇ ਐ ਵੀ ਜਿਹੜੀ ਚੋਂ ਕੁਝ ਖੋਲੇਗਾ ਹੋਲੇ। ਗੜਗੀਲੇ ਦੀ ਮੈਂ ਲੜਾਈ ਵੇਖੀ ਆ ਹਾਂਜੀ ਬਾਜੀ। ਇੰਜ ਲੋਕੀ ਸਹਿਮੇ ਖੜੇ ਹੱਸ ਰਹੇ ਸੀ। ਅੱਛਾ ਜੀ। ਨਹੀਂ ਲੜਾਕਾ ਬਸ ਅੱਜ ਜਿਹੜਾ ਆਪਣੇ ਆਪ ਨੂੰ ਮਾਰਦਾ ਅਗਲੇ ਦਾ ਕੀ ਹਾਲ ਆਪਣੇ ਆਪ ਨੂੰ ਪਤਾ ਕਿਉਂ ਮਾਰ ਰਿਹਾ? ਜੋਸ਼ ਦਿਵਾਉਣ ਲਈ ਕਿ ਪੂਰਾ ਐਕਸਟ੍ਰੀਮ ਲੈਵਲ ਤੇ ਆ ਜਾਵੇ, ਉਸ ਤੋਂ ਬਾਅਦ ਫਿਰ ਹਮਲਾ ਕਰ ਦੇ। ਫੇਰ ਨਹੀਂ ਇਹਨੂੰ ਪਤਾ ਹੁੰਦਾ ਜੱਟ ਕੌਣ ਆ। ਓਏ ਮੇਰੇ ਮੌਲਾ, ਨਹੀਂ ਮੈਂ ਪਤਾ ਦੇਖ- ਕੀ ਗੱਲ ਆ ਤੁਸੀਂ ਓਏ ਨਾ ਛੇੜੋ, ਇਹ ਨਾ ਦੇਖਣਾ ਤੁਹਾਨੂੰ ਖੁਦਾ ਦਾ ਵਾਸਤਾ। ਜੇ ਇੱਥੇ ਕਈਆਂ ਮਾਵਾਂ ਨੇ ਪੁੱਤ ਗਵਾ ਲੈਣੇ ਆਪਣੇ। ਨਹੀਂ ਹਾਂਜੀ ਹਾਂਜੀ ਜੀ ਇਹ ਮੈਂ ਬਾਹਰ ਵੀ ਬੰਦੇ ਨੂੰ ਫੜ ਲੈਂਦਾ। ਉਹਦਾ ਇਹ ਕਹਿਣਾ ਹਾਂਜੀ ਇਹ ਬਹੁਤ ਈਜ਼ੀ। ਨਹੀਂ ਭਾਜੀ, ਇਹਨੇ ਬੰਦੇ ਨੂੰ ਖਲੋਤੇ ਨੂੰ ਇੰਜ ਇੱਥੋਂ ਵੱਖੀ ਤੋਂ ਇੱਥੋਂ ਚੱਕ ਪਾਇਆ, ਤਾਂ ਕਰਤਾ ਸੀ ਕਿੰਨੇ ਗੜਗੀਲੇ ਨੇ। ਹਾਂਜੀ ਕਿੰਨੇ? ਹਾਂ ਆ ਥੀਏਟਰ ਤੋਂ ਕਿਉਂ ਆਇਆ ਵਾ? ਇਹ ਹਟਿਆ ਉੱਠਿਆ ਨਹੀਂ ਆ। ਅੱਛਾ ਕੁੱਟਦੇ ਉੱਥੇ 4 ਬੰਦੇ। ਹਾਂਜੀ ਸਾਰਾ ਫੋਕ ਮਾਰ ਦਿੰਦਾ। ਤੁਹਾਡੇ ਫੋਗ ਤੇ ਨਾ ਹਾਂਜੀ ਜਿਹੜਾ ਕੱਖ ਮਿੱਟੀ ਕਰ ਦਿੰਦਾ। ਇੱਕ ਸਾਈਕਲ ਵਾਲੇ ਨੇ ਸਿਰਫ ਇੰਨਾ ਕਿਹਾ ਸੀ ਕਿ ਜਾਓ, ਮੈਂ ਨਹੀਂ ਭਰਨੀ ਹਵਾ, ਜਾ ਜੋ ਹੁੰਦਾ ਕਰ ਲਾ, ਫਿਰ ਜਾ ਕੇ ਉਹਦੀ ਦੁਕਾਨ ਦੇਖ। ਕੀ ਉੱਥੇ? ਪਹਿਲੇ ਉਹ ਹਾਲੇ ਵੀ ਉਂਝਦਾ ਹੀ ਬਗੈਰ। ਨਹੀਂ ਹੁਣ ਵੀ ਇਹੀ ਕਹਿੰਦਾ ਸਾਰਿਆਂ ਨੂੰ ਹਾਂ ਜੀ। ਉਹ ਹਾਲ ਕੀਤਾ ਸੀ ਇਹਨੇ। ਓਏ ਖੀਰ ਕਰ ਗਿਆ। ਕਾਤਲ ਟੈਪ ਖਾ। ਜੋ ਕਾਤਲ ਤੇ ਬਹੁਤ ਉਰੀ ਗੱਲ ਆ। ਅੱਛਾ ਟੋਟੇ ਕਰ ਦਿੰਦਾ, ਇਹਨੇ ਨਹੀਂ ਬੋਟੀ ਕਰ ਦਿੰਦਾ। ਹੈ ਹਾਂ ਫਿਰ ਸਾਰਾ ਬਾਰਬੀਕਿਊ ਬਣਾ ਦਿੰਦਾ ਵਾ। ਫਿਰ ਪਕਾਉਂਦਾ ਵੀ ਆ। ਹਾਂਜੀ ਭਾਜੀ, ਸ਼ਵਾਰਮੇ ਦਾ ਕੰਮ ਆ ਭਾਜੀ। ਆਰਡਰ ਤੇ ਵੀ ਲਾਸ਼ਾਂ ਤਿਆਰ ਕਰਦਾ ਵਾ। ਆਦਮ ਖੋਰ ਹੀ ਆ। ਹਾਂ ਹਾਂਜੀ ਮਿੱਠਾ ਜੀ। ਓਏ ਮਿੱਠੇ ਕੀ ਤੇਰੀ ਪਿੰਨੀ ਉਹਨੂੰ ਸੋਹਣੀ ਲੱਗ ਰਹੀ ਹੈ ਇਸ ਟਾਈਮ। ਅੱਛਾ ਜੀ, ਆਦਮਗੌਰ ਨਹੀਂ, ਇਸ ਟਾਈਮ ਉਹ ਖਾਦਮਗੌਰ ਲੱਗ ਰਿਹਾ। ਇਹ ਬਾਤ ਭਲਾ ਕਿੱਥੇ ਹੁੰਦੀ? ਉਹ ਇੰਡੀਆ ਦੀਆਂ ਪੁਰਾਣੀਆਂ ਫਿਲਮਾਂ 'ਚ 90s ਦੀਆਂ ਫਿਲਮਾਂ 'ਚ ਇੱਕ ਕਰੈਕਟਰ ਹੁੰਦਾ ਸੀ ਜਿਹੜਾ, ਜਦੋਂ ਸਨੀ ਦੇਵਲ ਦੀ ਘਾਤਕ ਫਿਲਮ ਨਹੀਂ, ਸਨੀ ਦੇਵਲ ਦੀ ਘਾਤਕ ਫਿਲਮ ਦੇ ਵਿੱਚ ਉਹ ਸ਼ੇਰ ਵਾਲਾ ਪਿੰਜਰੇ ਵਾਲਾ ਸੀਗਾ। ऐसे ही समझो काशीनाथ, तू कुत्ता तेरा बाप कुत्ता और तू कुत्ते का पिल्ला और शेर मेरा भूखा है। ਠੀਕ ਹੈ ਭਾਜੀ। ਇਹ ਉਹ ਕਾਸ਼ੀਨਾਥ, ਉਹਦੇ ਵਿੱਚ ਇੱਕ ਆਉਂਦਾ ਵਾ ਉਹਦੇ ਨਾਲ ਲੜਨ, ਤੇ ਉਹ ਆ ਕੇ ਨਾ ਜੀ ਕਰਦਾ। ਉਹ ਕਾਲਾ ਜਿਹਾ ਆਹੋ ਅੱਗੋਂ ਸਨੀ ਦੇਵਲ ਵੀ ਇੰਜ ਨਹੀਂ ਕਰਦਾ। ਸਮਝ ਆ ਰਹੀ ਗੱਲ? ਉਹ ਟੈਪ ਰੈਂਜ ਅੱਖਾਂ ਖੋਲਦਾ ਉਹਨੂੰ ਆਵਾਜ਼ ਉੱਥੇ ਪਛਵਾ ਦੇ। ਇਹ ਭਾਜੀ ਆਵਾਜ਼ ਤੁਸੀਂ ਕੱਢੀ ਆ ਭਾਈ ਦੱਸ। ਹਾਂ ਜੀ, ਉਹ ਆਵਾਜ਼ ਕੱਢ ਕੇ ਨਾਲ ਐਕਟ ਕਰ ਰਿਹਾ ਭਾਈ। ਅੱਛਾ ਫਿਰ ਮਿੱਠੇ ਤੂੰ ਸਾਜੂ ਬਦਤਮੀਜ਼ੀ ਕਰੀ ਜਾ। ਮਾਰੇਗਾ। ਨਹੀਂ ਘੁੰਮ ਕਿਉਂ ਕੇ ਅਸੀਂ ਇਧਰ ਕੋ ਫੈਮਿਲੀ ਨਾਲ ਕੱਢਾਈ ਸੀ। ਯਾਰ ਉਹਨੂੰ ਛੱਡ ਦੇ ਤੂੰ, ਯਾਰ ਕਿਹੜੀ ਗੱਲ ਕਰਨਾ। ਅਗਲਾ ਐਕਟ ਕਰ ਰਿਹਾ ਐਡਾ ਵੱਡਾ,
ਘੁੰਮ ਕਾ ਗਿਆ ਇੰਜ ਕੁਝ ਘੁੰਮ ਕਰ ਛੱਡ, ਤੂੰ ਆਪਣੀ ਜਾਨ ਬਚਾ ਕੇ ਭੱਜਣ ਵਾਲੀ ਗੱਲ ਕਰ। ਨਹੀਂ ਜਾਨ ਕਦੋਂ ਬਚਾਵਾਂ ਵਜਾ ਇਹਨਾਂ ਕੋਲੋਂ ਜਾਨ ਬਚਾਵਾਂ हाँ जी मेरे को ਯਾਰ आदर होना वा अद्धा खा जाना तेने इंज कर ਹੋ ਗਿਆ ਯਾ ਮੇਰੇ ਮੌਲਾ ਕੌਣ ਲੱਗਾ ਬਹੁਤ ਬਦਤਮੀਜ਼ ਲੱਗ ਰਿਹਾ। ਨਹੀਂ ਸਹੀ ਗੱਲ ਆ। ਨਾ ਗੜਗੀਲੇ ਨਾ ਇਦਾਂ ਤਾਂ ਗਿੱਦੜ ਵੀ ਨਹੀਂ ਖਾਂਦਾ ਯਾਰ ਜਿੱਦਾਂ ਇਹ ਕਹਿੰਦੇ ਆਪ ਨੂੰ। ਉਹ ਯਾਰ ਮਿੱਠੇ ਨਾ ਕਰ ਯਾਰ ਤੂੰ। ਨਹੀਂ ਉਸਤਾਦ ਜੀ ਤੁਸੀਂ ਸੀਰੀਅਸਲੀ ਅਗਲੇ ਬੰਦੇ ਦਾ ਤੁਸੀਂ ਮੋਰਲ ਡਾਊਨ ਕਰਦੇ ਨੇ ਅਗਲੇ ਬੰਦੇ 6 ਰਹਿ ਜਾਓਗੇ 7 ਰਹਿ ਜਾਓਗੇ ਭਰਾ ਕੇ ਹੀ ਘਟ ਗਏ ਨੇ। ਉਹ ਸਾਨੂੰ ਸੱਤੇ ਖੈਰ ਹੈ ਹੀ ਇਕੱਲਾ ਵਾ ਤੁਸੀਂ ਮੇਰੇ ਕੋਲ ਉਹ ਮਰਵਾਉਣਾ ਤੁਸੀਂ ਕੋ ਮੈਨੂੰ ਵੱਡੀ ਆ ਇਹੀ ਤੇ ਗੱਲ ਆ। ਪਾਰਟੀ ਦਾ ਕੱਲਾ ਬਣਾ ਉਹਦੇ ਪਿੱਛੇ ਕਿ ਆਈ ਨੂੰ ਇਸ ਤੋਂ ਤਾਂ ਬਹਾਦਰ। ਤੇ ਮੇਰੇ ਅੱਗੇ ਪਿੱਛੇ ਕਿਹੜਾ ਕੋਈ ਹੈ ਵਾ ਕੋਈ ਸਿਸਟਮ ਨਹੀਂ ਮੈਂ ਇੱਕ ਮੁੱਕੀ ਮਾਰ सी साजी ਉਹ ਸੱਤ ਬੁਲਾਉਂਦੇ ਨਹੀਂ ਨਾ। ਯਾਰ ਇਹ ਆ 7 ਭਰਾ ਕੋੜੇ ਇਹੀ ਕਰਮਾਂ ਵਾਲਾ। ਲੇਕਿਨ ਉਸਤਾਦ ਜੀ ਫਿਰ ਵੀ ਇਹਨੂੰ ਹਿਜਾ ਚਾਹੀਦਾ ਗੜਗੀਲੇ ਨਾਲ ਥੋੜਾ ਨਹੀਂ ਨਹੀਂ ਆ ਪਤਾ ਉਹ ਵੱਡੇ ਛੋੜਦਾ ਹਿਆਕ ਲੈਦਾ ਦਿਲ ਚ ਪਤਾ ਮੈਨੂੰ ਤੇਰਾ ਇੱਜ਼ਤ ਦਿਲ ਚ- ਅਥਰਾਪਨ ਵੀ ਅਸੀਂ ਏਦਾਂ ਵੇਖਿਆ ਜੀ ਉਸਤਾਦ ਜੀ, ਲੜਾਈ 'ਚ ਮਿੱਠਾ ਵੀ ਨੇਰੀ ਆ ਇੱਕ ਵਾਰੀ ਐ ਫਿਰਦਾ ਵਾ ਨਾ। ਰਾਤੀ ਕਿਹੜੀ ਗੱਲ ਸੁਣਾਈ ਸੀ ਉਹਨੇ ਕਿ ਕਿਤੋਂ ਕਹਿੰਦਾ ਉਹਨੇ ਮਜਲਿਸ ਜਾਂ ਮਸਜਿਦ ਸੀ ਤੋਂ ਬਾਹਰ ਜੁੱਤੀ ਪਾ ਜਾਂਦਾ ਸੀ ਕੋਈ। ਜੁੱਤੀ ਉਹਦੀ ਪਾ ਗਿਆ। ਨਹੀਂ ਉਹ ਜੁੱਤੀ ਪਾ ਜਾਂਦੇ ਸੀ ਅਕਸਰ ਲੋਕ ਧਾਰੀ ਆਰਜੀ ਕੋਈ ਵੀ ਬੰਦੇ ਨੇ ਕਿਤੇ ਜਾਣਾ ਉਹਨੇ 5-10 ਮਿੰਟ ਲਈ ਜੁੱਤੀ ਪਾ ਜਾਣੀ। ਤੇ ਇੱਕ ਖਾਨ ਸਾਹਿਬ ਬਾਹਰ ਖੜੇ ਨੇ ਤੇ ਉਹਨਾਂ ਦੀ ਜੁੱਤੀ ਪਾ ਗਿਆ ਕੋਈ। ਕਹਿੰਦੇ ਯਾਰ ਮੇਰੀ ਜੁੱਤੀ। ਕਹਿੰਦਾ ਖਾਨ ਸਾਹਿਬ ਕੋਈ ਗੱਲ ਨਹੀਂ ਉਹ ਆਰਜੀ ਕੋ ਪਾ ਜਾਂਦਾ ਹੁੰਦਾ। ਤੇ ਖੜੇ ਨੇ ਕਿੰਨੀ ਦੇਰ ਲੰਘ ਗਈ। ਇੱਕ ਬੰਦਾ ਆਇਆ ਉਹਨੇ ਕਹੇ ਖਾਨ ਸਾਹਿਬ ਕੀ ਹੋਇਆ? ਕਹਿੰਦੇ ਯਾਰ ਮੈਨੂੰ ਲੱਗਦਾ ਵਾ ਕੋਈ ਨਾ ਆਰਜੀ ਤੌਰ ਤੇ ਮੇਰੀ ਪੱਕੀ ਜੁੱਤੀ। ਪੱਕੀ ਕਹਿੰਦੇ ਮੈਨੂੰ ਲੱਗਦਾ ਕੋਈ ਆਰਜੀ ਤੌਰ ਤੇ ਮੇਰੀ ਪੱਕੀ ਜੁੱਤੀ ਪਾ ਗਿਆ। ਅਤੀ ਮਜ਼ਾ ਆਇਆ ਯਾਰ ਜੱਟ ਡਰਨਾ ਨਹੀਂ ਹੈ ਤੇਰੇ ਨਾਲ, ਮੈਂ ਖਲੋਤਾ ਨਹੀਂ। ਡਰ ਸਿਫਾਨਾ ਦੀ ਜ਼ਾਤ ਦਾ ਨਹੀਂ ਲੇਕਿਨ ਇਹ ਇਸ ਟਾਈਮ ਗੜਗੀਲੇ ਨੇ ਥੋੜਾ ਜਿਹਾ ਨੂੰ ਥ੍ਰੈਟ ਕੀਤਾ ਵਾ, ਨਹੀਂ, ਜ਼ਿਆਦਾ ਨਹੀਂ। ਉਹ ਤੂੰ ਮਿੱਠੇ ਹੈ ਤਾਂ ਸਹੀ ਨਾ। ਯਾਰ ਕੱਟਾ ਖਲੋਤਾ ਹੀ ਖਾ ਗਿਆ ਮਿੱਠਾ ਕੱਟਾ ਯਾਰ ਲੱਕ ਦੇ ਉਹਦੇ ਪਾਇਆ ਵਾ ਵਿੱਚੋਂ ਦੀ ਜਿਵੇਂ ਚਾਕੀ ਨਹੀਂ ਨਿਕਲੀ ਉਹਨੂੰ ਐਪਲ ਦਾ ਬਣਾਤਾ ਕੱਟਾ। ਐਪਲ ਦਾ ਕੱਟਾ ਲੱਗੇ ਵਿੱਚੋਂ ਸੇਬ ਨਿਕਲਿਆ। ਸਾਰੇ ਕਹਿੰਦੇ ਆਈਫੋਨ ਵਾਲਾ ਕੱਟਾ ਆਈਫੋਨ ਹਾਂ ਐਪਲ ਕੱਟਾ। ਐਪਲ ਕੱਟਾ ਭਾਜੀ ਮੱਝਾਂ ਇਹਦੇ ਕੋਲੋਂ ਯਕੀਨ ਕਰ ਅੰਦਰ ਮੱਝ ਵੀ ਖਾ ਜਾਂਦਾ। ਮੈਂ ਕਹਿੰਦਾ ਉਸਤਾਦ ਯਾਨੀ ਮੱਝ ਦਾ ਢਿੱਡ ਨਾ ਇੰਜ ਕਰਦਾ ਵਾ ਪਰਿਓਂ ਨਿਕਲ ਜਾਂਦਾ। ਸਾਜੀ ਤਜ਼ਾਬ ਦੀ ਇੱਕ ਬਾਲਟੀ ਪੀਤੀ ਫਿਰ ਹਜ਼ਮ ਕੀਤਾ ਉਹਨੂੰ। ਤਜ਼ਾਬ ਦੀ ਬਾਲਟੀ ਤੇ ਨਿੰਬੂ ਪਾ ਕੇ ਉਹਦੇ ਚ। ਇਹ ਜਿੰਨ ਦਾ ਬੱਚਾ ਵਾ ਇਹਨਾਂ ਕੁਝ ਖਾਈ ਜਾਂਦੇ ਬਦਮਾਸ਼ ਤੇ ਕਰਦੇ ਉਹਨੇ ਨਾ ਗੱਲ ਕਰ ਉਹਦੀ ਬੱਕੀ ਦਰਦ ਹੋਣ ਦੀ ਨਾ ਕਰ। ਨਹੀਂ ਯਾਰ ਤੂੰ ਤਾਂ ਵਿੰਗਾ ਹੀ ਹੋਈ ਨਾ ਚੜਾਈ ਚੜਨ ਡਿਆ ਵਾ ਤੂੰ। ਇਹ ਨਹਿਰਾਂ ਨਹੀਂ ਸਾਲ ਤੇ ਬੰਦਾ ਲੈਂਦੀਆਂ। ਹਾਂਜੀ ਹਾਂਜੀ ਇਹ ਪੂਰੇ 1 ਮਹੀਨੇ ਬਾਅਦ ਬੰਦਾ ਲੈ ਲੈਂਦਾ। ਮਹੀਨੇ ਓ ਯਾਰ ਬੰਦਾ ਲੈ ਜਾ ਘਰ ਛੁੱਟੀਆਂ ਕਰ ਚੱਲ ਕੇ ਜਾ। ਪਹਿਲੀ ਤੇ ਪਹਿਲੀ ਲੈਂਦਾ ਜਾਂ ਮਤਲਬ ਪਹਿਲੀ ਤੇ ਪਹਿਲੀ ਬੰਦਾ ਲੈ ਲੈਂਦਾ ਹੈ। ਤੇ ਜੇ 29 28 ਨਾ ਹਰ ਮਹੀਨੇ 'ਚ ਇੱਕ ਬੰਦਾ ਜਦੋਂ ਦਾ ਦਿਲ ਕਰੇ। ਅੱਛਾ ਹਾਂਜੀ ਯਾਰ ਇਦਾਂ ਵੀ ਹੁੰਦਾ ਨਾ ਕਿ ਵੀ ਮਹੀਨਾ ਨੂੰ ਪਤਾ ਹੀ ਨਾ ਲੱਗਾ ਹੋਵੇ 2 ਬੰਦੇ ਨੇ ਆ ਜਾਵੇ ਇਦਾਂ ਵੀ ਤੇ ਹੈ। ਕੀ ਕਰਦਾ ਮਹੀਨੇ ਉਹ ਇਹਦੇ ਕਿਤੇ ਅੱਗੇ ਕਿਤੇ ਬਾਹਰ ਜਾਣਾ ਹੋਵੇ ਛੁੱਟੀ ਕਰਨੀ ਹੋਵੇ ਫਿਰ 2-3 ਮਹੀਨੇ ਦੇ ਇਕੱਠੇ ਲੈ ਲੈਂਦਾ। ਮਹੀਨੇ ਦੇ ਸ਼ੁਰੂ 'ਚ ਹੀ ਬੰਦਾ ਲੈ ਲੈਂਦਾ, ਮੁੜ ਕੇ ਭੁੱਖਾ ਫਿਰਦਾ ਰਹਿੰਦਾ। ਯਾਰ ਨਹਿਰ ਨਹੀਂ ਲੈਂਦੀ ਹਰ ਸਾਲ ਬੰਦਾ। ਹਾਂਜੀ ਤੇ ਨਹਿਰ ਗੜਕੀਲਾ ਅੱਗੇ ਨਹਿਰ ਕੀ ਹੈ? ਸਹੀ ਗੱਲ ਹਾਂ। ਹਾਂਜੀ ਇਹ 2 ਬੰਦੇ ਲੈ ਕੇ ਕਰਦਾ ਕੀ ਆ? ਇੱਕ ਬੰਦਾ ਲੈਂਦਾ ਵਾ। ਇੱਕ ਬੰਦਾ ਲੈ ਕੇ ਜਾਂਦਾ ਹਰ ਮਹੀਨੇ ਕਰਦਾ ਕੀ ਹੈ? ਉਹ ਮਾਰ ਖੋਰ ਆਹੋ ਬੰਦਾ ਲੈ ਕੇ ਨਿਕਲੀ ਮੋਟੀ ਕਰਕੇ ਨਾ। ਉਹ ਆਪ ਵੀ ਪਰੇਸ਼ਾਨ ਵੀ ਕਿਹੜੇ ਬੰਦੇ ਦੀ ਗੱਲ ਕਰ। ਨਹੀਂ ਉਹਨੂੰ ਪਤਾ। ਇਹ ਮਾਰਖੋਰ ਨਹੀਂ, ਇਹ ਚਮਾਰਖੋਰ ਆ। ਲੇਕਿਨ ਉਸਤਾਦ ਜੀ ਮਿੱਠੇ ਦਾ ਜਿਹੜਾ ਡਾਲੇ ਨੇ ਖਾਲੀ ਕੀਤੇ ਉਹ ਪਾਨ ਵਾਲੀ ਦੁਕਾਨ ਤੇ ਲੜਾਈ ਹੋ ਗਈ। ਦੱਸ ਜ਼ਰਾ ਸ਼ਪਕ ਬੋਤਲਾਂ ਨਹੀਂ ਨਹੀਂ ਛੱਡੀਆਂ ਭਾਜੀ ਇਹਨੇ ਨਹੀਂ ਕੀਤੇ। ਉਹ ਤੇਰੇ ਤੇ ਆ ਸ਼ਪਕ ਵਾਲੇ ਤੇ ਕੋਈ ਵੀ ਡਾਲੇ ਨਹੀਂ ਹੈਗੇ ਯਾਰ। ਜਿਹੜੀ ਲੜਾਈ ਹੈ ਸਾਜੀ ਸ਼ਪਕ ਲੜਾਈ ਤੁਸੀਂ ਸੁਣ ਲਾ ਪਹਿਲੇ ਕਿੱਦਾਂ ਭਾਜੀ ਇਹ ਕੀ ਤੁਸੀਂ ਲੜਾਈ ਇਹ ਚ ਡਾਲਾ ਕੋਲ ਰੱਖਿਆ ਹਾਂਜੀ 25-30 ਬੰਦੇ ਸੀਗੇ ਉਧਰੋਂ ਸਾਦਾ ਸੀਗੇ ਮੈਂ ਇਧਰ ਬੋਤਲਾਂ ਮਾਰ ਗਿਆ ਸ਼ਪਕ ਇੰਜ ਕਿਹੜੀ ਬੋਤਲ ਵੱਜਦੀ ਹੈ? ਐਸੇ ਕੋਲੋਂ ਤੂੰ ਬੋਤਲ ਨੂੰ ਕਿਹੜਾ ਮੁੱਠ ਲੱਗੀ ਲੜਾਈ ਹੁੰਦੀ ਹੈ? ਫਿੱਕੀ ਕਰਾ ਚਲੋ ਲਈ ਠੀਕ ਹੈ। ਇੰਜ ਮਾਰਦਾ ਨਾ। ਉਹ ਭਾਈ ਏਦਾਂ ਫਿਰ ਤੁਹਾਡਾ ਟਾਈਮ ਲੱਗਦਾ ਇੱਥੋਂ ਤੂੰ ਚੁੱਕੀ ਇਹ ਕਿੱਥੇ ਆ ਅਸਲ ਚ ਨੇ ਉਹਨਾਂ ਨੂੰ ਖੋਲ ਕੇ ਦਿੱਤੀਆਂ ਨੇ ਹੁਣ ਭਾਜੀ ਦਾ ਤੁਹਾਨੂੰ ਲੈ ਕੇ ਇਹ ਬਣਦੀ ਹੈ ਸ਼ਪਕ। ਦੁਸ਼ਮਣ ਆਪਣਾ ਪਰਾਇਆ ਆਪਣਾ ਹੀ ਹੁੰਦਾ ਵਾ ਨਹੀਂ ਉਸਤਾਦ ਜੀ ਵਿਆਹ ਤੇ ਮੈਂ ਜਦੋਂ ਇਹਨੇ ਟੈਂਟ ਮੂਧੇ ਦੱਸ ਕਰਦੇ ਜ਼ਰਾ। ਮੈਂ ਉੱਥੇ ਵੇਖਿਆ ਮਿੱਠਾ ਰੀਚ ਨੂੰ ਬਾਸ ਕੱਢਿਆ ਕਨਾਤ ਦੇ ਵਿੱਚੋਂ ਘੁਮਾਇਆ ਕਿ ਨਹੀਂ ਤੇਰੇ ਯਾਰ ਹਾਂ ਨਾਲ ਉਦੋਂ ਇਹਨੇ ਕਿਹਾ ਕਿ ਭਾਈ ਇਹ ਕੱਢੋ ਅਸੀਂ ਅੱਗੇ ਵੀ ਲਾਉਣੇ ਆ। ਨਹੀਂ ਉਹ ਲੜਾਈ ਬਣੀ ਹਾਂਜੀ ਤਾਹਰ ਦੀ ਮਹਿੰਦੀ ਤੇ ਮੈਂ ਦੇਖਿਆ ਇੱਕ ਦਿਨ ਗੜਗੀਲਾ ਇੰਜ ਬੈਠਾ ਓਏ ਤੇ ਬਿੱਲੀ ਬਾਹਰ ਬੈਠੀ ਰੋਣ ਦਈ ਇਹਦੇ ਮੂੰਹ ਦੇ। ਕਿਉਂ? ਮੈਂ ਕੀ ਹੋ ਗਈ? ਕਹਿੰਦੀ ਭਾਜੀ ਮੇਰੇ 3 ਬਲੂੰਗੜੇ ਦੇ ਮੂੰਹ ਚ ਲਏ। ਹੈ ਆ ਤੇ ਹੋਰ ਮੈਂ ਉਹਨੂੰ ਕਿਹਾ ਮੈਂ ਕਿਹਾ ਖੋਲ ਗੜਗੀਲੇ। ਇਹਨੇ ਆ ਕੇ ਦੋ ਤਿੰਨੇ ਉਹ ਵਜੇ ਜਾ ਕੇ ਓਏ ਵਾਹ ਰੋ ਰਹੀ ਸੀ ਵਿਚਾਰੀ ਕਹਿੰਦੀ ਤਿੰਨੇ ਮੂੰਹ ਚ ਲੈ ਕੇ ਬੈਠ।
ਸਾਜੀ 4 ਸੀ, ਇੱਕ ਤੁਹਾਨੂੰ ਉੱਥੇ ਮੈਂ ਝੂਠ ਬੋਲਿਆ। ਹਾਂ ਇੱਕ ਖਾ ਗਿਆ ਸੀ। ਹਾਂਜੀ। ਉਹ ਤਦੀ ਉਹ ਕਹਿ ਰਹੀ ਕਹਿੰਦੀ ਮੇਰਾ ਇੱਕ ਬਲੂੰਗੜਾ ਘੱਟ ਆ। ਫਿਰ ਇਹਨੇ ਕਿਸੇ ਦਾ ਬਲੂੰਗੜਾ ਲਿਆ ਪੂਰੇ ਕੀਤਾ ਜਾਂ ਉਦਾਂ ਤਿੰਨ ਹੀ? ਨਹੀਂ ਉਹ ਖਾ ਜਾਂਦਾ ਫਿਰ ਇਹ। ਹਾਂਜੀ ਲੇਕਿਨ ਮਿੱਠੇ ਦਾ ਉਸਤਾਦ ਜੀ ਜਦੋਂ ਆ ਉਹ ਯਾਰ ਖੋਤਾ ਰੇੜੀ ਤੇ ਜਾ ਰਿਹਾ ਬੈਠਾ, ਭੁੱਖ ਲੱਗੀ ਅੱਗੋਂ ਖੋਤਾ ਚੁੱਕ ਕੇ ਖਾ ਗਿਆ, ਖਾਲੀ ਹੋ ਗਈ। ਚੱਲ ਆ ਖੋਤਾ ਖਾ ਕੇ ਬੜਕਾ ਮਾਰਨ ਡਿਆ। ਖੋ ਬੜਿਆਂ ਨੇ ਖਾਦਾ ਇੱਥੇ, ਇਕੱਲੇ ਨੇ ਖਾਦਾ ਸਿਰਫ ਬੜਕ ਨਹੀਂ ਗਈਆਂ ਤੇ ਪਾਕਿਸਤਾਨ ਨੇ ਖਾਦਾ। ਆਰਾਮ ਜਾਨਵਰ ਤੇ ਬੜਕ ਉਹ ਨਹੀਂ ਤੂੰ ਹੀ ਖਾ, ਜਾਨਦਾਰ ਹੁੰਦਾ ਵਾ। ਮੈਨੂੰ ਮਨਾ ਵਾ। ਮਿੱਠੇ ਜਿਹੜੀ ਤੇਰੀ ਮੰਡੀ ਲੜਾਈ ਹੋਈ ਸੀ ਦੱਸ। ਉਹ ਜਦੋਂ ਕਿਸੇ ਨੂੰ ਮੰਨਣੀ ਨਹੀਂ ਦੱਸਣ ਦਾ ਫਾਇਦਾ, ਜਦੋਂ ਖੌਫ ਹੀ ਅਗਲੇ ਦਾ ਪਾਈ ਜਾਣਾ। ਉਹ ਦੱਸੀ ਜਾ, ਮੰਨੇ ਨਾ ਮੰਨੇ ਅਗਲੇ ਤੇ ਮੰਨਦੇ ਆ। ਮੈਂ ਤਾਂ ਉਹਦੀ ਲੜਾਈ ਅੱਧਾ ਘੰਟਾ ਲੜਾਈ ਸੁਣ ਕੇ ਐਂਡ ਤੇ ਤੁਹਾਨੂੰ ਇਹ ਪਤਾ ਲੱਗਦਾ ਵੀ ਉੱਥੇ ਵੇਲਾ ਟਪਾ ਲਿਆ ਜਾਂ ਉੱਥੇ ਇਦਾਂ ਹੋ ਗਿਆ ਤੇ ਇਦਾਂ। ਇਹ ਅੱਧਾ ਘੰਟਾ ਜ਼ਾਇਆ ਕਰਨ ਦਾ ਫਾਇਦਾ। ਯਾਰ ਨਹੀਂ, ਮੈਂ ਸਿਰਫ ਆਪਣੇ ਆਪ ਨੂੰ ਮੈਂ ਹਿਸਾਬ ਨਾਲ ਠੀਕ ਟਾਈਮ ਆਪਣੇ ਆਪ ਨੂੰ ਗੰਦਾ ਕੀਤਾ, ਹੁਣ ਮੈਂ ਕੁਝ ਨਹੀਂ ਕੀਤਾ, ਸਿਰਫ ਬੁਜ਼ਦਰੀ ਦਾ ਟਰੈਕ ਰਖਾਇਆ। ਮੈਂ ਕਿਹਾ ਚਲੋ ਕੋਈ ਘੰਟਾ ਕ ਨਿਕਲ ਆਏਗਾ। ਹਾਂ ਤੁਸੀਂ ਮੈਨੂੰ ਹੁਣ ਕਿਤੇ ਜ਼ਮਾਉਣਾ ਵਾ ਤਾਂ ਲੱਗ ਪਤਾ ਜਾਏਗਾ ਕਿ ਪਿਛੋੜਾ ਕੀ ਪਾਸਪੋਰਟ ਆਫਿਸ ਮਿੱਠਾ ਇਹਨੂੰ 11 12 ਬੰਦੇ ਇੰਜ ਡਿੱਗ ਪਏ ਉੱਤੇ। ਸਾਜੀ ਮਿੱਠਾ ਨੇ ਇੰਜ ਕੀਤਾ, ਉਹ ਬੰਦੇ ਇੰਜ ਭਾਵਾਂ ਚ ਉੱਡਣ ਦੇ। ਬਸ ਕਰ ਦੇ ਏਡਾ ਮੈਂ ਟਰੱਕ ਸੂ ਬਸ। ਨਹੀਂ ਤਾਂ ਮੈਨੇਜਰ ਆਪ ਨਹੀਂ ਸੀ ਆਇਆ। ਮੈਨੇਜਰ ਆਇਆ, ਮੈਨੇਜਰ ਕਹਿੰਦਾ ਭਾਜੀ ਜ਼ਿਆਦਾ ਨੁਕਸਾਨ ਨਾ ਕਰਿਓ, ਤੁਸੀਂ ਮੇਰੀ ਸੀਟ ਤੇ ਬੈਠੋ। ਫਰੀਦ ਖਾਨ ਲੜਾਈ ਦੇ ਵਿੱਚ ਨਾ ਸੱਚੀ ਗੱਲ ਆ, ਨਾ ਜਾਨ ਕੋਈ ਮਨ ਰੱਖਦੀ ਹੈ, ਨਾ ਕੋਈ ਤੁਹਾਡਾ ਕੋਈ ਜੀ ਸੁੱਕਾ ਜਿਹਾ ਫਲਾਣਾ ਵੇਖ ਕੇ ਜੀ, ਸਿਰਫ ਜਿਗਰਾ ਬਸ। ਤੇ ਜਿਗਰਾ ਪਹਾੜ ਜਿਹੜਾ ਨਾ ਪਹਾੜ, ਇਹਦੇ ਜਿਗਰੇ ਦੀ ਨਿੱਕੀ ਜੀ ਨੁੱਕਰ ਚ ਆ ਜਾਂਦਾ ਪੂਰਾ। ਉਸਤਾਦ ਜੀ ਉਹ ਦੱਸੋ, ਜਦੋਂ ਮੇਰੀ ਸੱਸ ਆਈ ਸੀ ਕਹਿੰਦੀ ਮੈਂ ਕੁੜੀ ਲੈ ਕੇ ਜਾਣੀ ਹੈ, ਉਹ ਓਏ ਦੱਸੋ ਜਰਾ। ਓਏ ਦੱਸ। ਓਏ ਕੀ ਹੋਇਆ? ਓਏ ਉਹਨੇ ਇੰਨਾ ਹੀ ਕਿਹਾ ਆ ਕੇ ਕਿ ਤੁਸੀਂ ਮੇਰੀ ਕੁੜੀ ਨਾਲ ਕੋਈ ਵਾਦਾ ਘਾਟਾ ਕੀਤਾ, ਨੂੰ ਖਾਣ ਨੂੰ ਦਿੱਤਾ ਤੇ ਮੈਂ ਲੈ ਕੇ ਜਾਣੀ। ਸਾਜੀ ਇਹਦੀ ਜਦੋਂ ਲੜਾਈ ਦੱਸਣੀ ਮੈਨੂੰ ਪੈਂਪਰ ਲਾ ਲਿਆ। ਇਹਨੇ ਗੱਦੀ ਤੇ ਹਰਕਤ ਕੀਤੀ ਨਾ, ਉਹ ਪ੍ਰੇਮ ਦੇ ਵਿੱਚ ਮੇੜਾ ਵਾ। ਬੈਕਗ੍ਰਾਉਂਡ ਦੇ ਰਿਹਾ, ਬੈਕਗ੍ਰਾਉਂਡ 뮤직 ਦੇ ਰਿਹਾ ਵਿਛੋਣੀ ਇੱਕ ਮੰਗਾ ਲਓ ਉਦਾਂ। ਹੈ। ਵਿਛੋਣੀ ਇੱਕ ਮੰਗਾ ਕੇ ਤੇ ਥੱਲੇ ਵਿਛਾ ਦਿਓ। ਇਹਨੇ ਤੁਹਾਨੂੰ ਵਿਛਾਉਣਾ ਇੱਥੇ। ਨਹੀਂ ਇਹ ਤੇ ਤੁਸੀਂ ਇਹਦੀ ਸੱਸ ਨੇ ਆ ਕੇ ਬਸ ਇੰਨਾ ਹੀ ਕਿਹਾ ਵੀ ਅਸੀਂ ਕੁੜੀ ਲੈ ਕੇ ਜਾਣੀ। ਇਹਨੇ ਕਿਹਾ ਜੇ ਲੈ ਜਾ। ਉਹਨੇ ਕਿਹਾ ਪਾ ਬੁਰਖਾ। ਉਹਨੇ ਬੁਰਖਾ ਪਾਇਆ ਸਾਜੀ, ਇਹ ਉਹਨੇ ਬੁਰਖਾ ਪਾਇਆ ਵਾ, ਉਹਨੇ ਸਿਆਪਾ ਪਾ ਲਿਆ। ਇਹ ਉਹਨੇ ਬੁਰਖਾ ਪਾਇਆ ਵਾ ਸਾਜੀ, ਹਾਂਜੀ ਤੇ ਨਿਕਲ ਗਈ ਹੈ ਬਾਹਰ ਕਰੋ। ਫਿਰ ਇਹ ਉਹਨੇ ਬਾਹਰ ਪੈਰ ਰੱਖਿਆ ਵਾਲੇ, ਫਿਰ ਉਹ ਗਈ ਉਹ। ਤੇ ਇਹਨੇ ਫਿਰ ਦੇਖਿਆ ਨੇ ਕਿਹਾ ਵੀ ਚਲੀ ਗਈ ਆ। ਹਾਂ ਇਹਨੇ ਹਿਸਾਬ ਲਾਇਆ ਵੀ ਉਹ ਜਾ ਰਹੀ ਆ ਦੂਸਰੇ ਚੌਂਕ 'ਚ। ਉਸਤਾਦ ਜੀ ਇਹਨੇ ਪਤਾ ਨਹੀਂ ਕਿਹੜੀ ਸ਼ੈ ਉੱਥੇ ਪਈ ਸੀ ਨੇ ਉਹ ਫੜੀ ਆ, ਜਿਹਨੇ ਤੈਨੂੰ ਸ਼ੈ ਫੜ ਕੇ ਇੰਜ ਬਸ ਇਹ ਉੱਥੋਂ ਇਹ ਸ਼ੂਟਰ ਮਤਲਬ ਨੱਸਣ ਲੱਗਾ ਵਾ। ਸਾਜੀ ਇਹਦੀ ਫੁਹਾਰ ਬੜੀ ਦੂਰ ਤੇ ਜਾਣੀ, ਇਹਨੇ ਬਾਕੀ ਇਹਦਾ ਛੱਟਾ ਬਹੁਤ ਦੂਰ ਤੱਕ। ਇਹਦਾ ਕੁੱਪਾ ਵੇਲਾ ਕਰ ਰਹੀ ਹੈ, ਦੇਖੋ ਬੱਚਿਓ ਸੈੱਟ ਨਾ ਮੱਖੋ ਮੱਖੀ ਕਰਦੀ, ਇਹਦੇ ਪਰਦੇ ਪੀਲੇ ਕਰਦੇ। ਅਜੀ ਉਹ ਗੁੰਤੀ ਵਾਲਾ ਦੱਸੋ ਲੜਾਈ। ਐ ਤਾਂ ਪਹਿਲੇ ਸੱਚਦਾਰਾਂ ਦੇ ਦੱਸ ਰਹੇ ਨੇ। ਐ ਉਸਤਾਦ ਜੀ ਨੇ ਕੋਈ ਸ਼ੈ ਫੜੀ ਹੈ, ਟੁੱਟੀ ਬੋਤਲ। ਅੱਛਾ। ਇਹਨੇ ਦੇਖਿਆ ਉਹ ਦੂਜੇ ਚੌਂਕ ਦੇ ਕੋਲ ਪਹੁੰਚਣ ਲੱਗੀ ਹੈ। ਇਹਨੇ ਉਸਤਾਦ ਜੀ ਦੌੜ ਲਾਈ ਆ, ਇਹਨੇ ਜਾ ਕੇ ਉਹ ਖੱਬੇ ਹੱਥ ਮੁੜੀ ਆ, ਲੈ ਫੇਰ ਨਹੀਂ ਉਹ ਲੱਭੀ। ਉਹਦੀ ਕਿਸਮਤ ਚੰਗੀ ਬਚ ਗਈ। ਫੇਰ ਕਾਦੀ ਉਹ ਕਿਸਮਤ ਉਹਦੀ ਚੰਗੀ ਬਚ ਗਈ। ਓਏ ਕਾਦੀ ਲੜਾਈ ਤੇ ਉਹ ਲੜਿਆ ਹੈ, ਉਹ ਵੀ ਲੜਿਆ। ਉਸਤਾਦ ਜੀ ਮਿੱਠੇ ਜਦੋਂ ਪੜਵਾਈਏ ਆਪਣੇ ਨੂੰ ਉਸਤਾਦ ਜੀ ਨੂੰ ਮਾਰਿਆ। ਮੈਂ ਕਦੋਂ ਪੜਵਾਈ ਨੂੰ ਮਾਰਿਆ? ਉਹ ਜਦੋਂ ਅੱਬਾ ਜੀ ਨਾਲ ਤੇਰੇ ਮੂੰਹ ਨੇ ਹੋਰ ਦੱਸਦੇ ਕਿਤੇ 70 ਸਾਲ ਇਹਦੇ ਲੜੀ ਪੂਰਾ ਆ। ਬਦਤਮੀਜ਼ੀ ਕੀਤੀ ਪੜਵਾਈਏ ਦੇ ਨੇ ਉਸਤਾਦ ਜੀ ਘਰ। 70 ਲੜਾਈ ਆ ਫਰੀਦ, ਹੋਰ ਦੱਸ ਦੇਣਾ। ਉਹ ਜਿਹੜੇ ਤੇਰੇ ਤਿੰਨੇ ਹੀ ਸਾਲੇ ਪੈ ਗਏ ਸੀ ਤੈਨੂੰ, ਹਾਂ ਉਹ ਦੱਸ ਉਸਤਾਦ ਜੀ। ਸਾਲੇ ਨੇ ਨਾ, ਇਹਨਾਂ ਨੇ ਸਾਲੇ ਨੇ ਪੈਸੇ ਲੈਣੇ ਸੀ ਉਹਨਾਂ ਕੋਲ ਉਸਤਾਦ ਜੀ, ਤੇ ਇਹਦੇ ਭਰਾ ਨੂੰ ਆ ਕੇ ਸਾਲੇ ਨੂੰ ਕੁੱਟਿਆ। ਉਹ ਇਹਨੇ ਕਿਤੇ ਉਹਨੂੰ ਗਾਲ ਗੂਲ ਕੱਢਤੀ। ਤਿੰਨੇ ਸਾਲੇ ਪਏ ਨੇ ਮਿੱਠੇ ਨੂੰ। ਉਹ ਯਾਰ ਪੈਰਾਂ ਤੇ ਮੈਂ ਉਹਨੂੰ ਉਠਾਉਣ ਡਿਆ। ਪਰ ਉਹ ਤੇ ਸਾਰੇ ਨੇ ਘਰ ਵਾਲੀ ਗੱਲ ਆ। ਆਹੋ ਵੀ ਇੱਧਰ ਤੇ ਬਾਹਰ ਅਣਜਾਣਾ ਦੇ ਨਾਲ ਲੜਾਈ ਹੋਈ ਹੈ। ਹੋਏ ਲੱਗਦਾ ਡੱਕਾ ਖੁੱਲ ਗਿਆ ਜੀ। ਦੱਸ ਯਾਰ। ਉਸਤਾਦ ਜੀ ਗੁੰਤੀ ਵਾਲਾ ਮੈਂ ਕਹਿਣਾ ਦੱਸੋ ਜਰਾ ਮੇਰਾ ਰੌਲਾ ਇਹਨਾਂ ਨੂੰ। ਗੁੰਮਟੀ, ਅਰੇ ਰੇਲਦਾਰ ਗੁੰਮਟੀ, ਮੋਟਰਸਾਈਕਲ ਮਾਰਤੀ ਖਿੜਕੀ ਲੈ ਜਾ ਕੇ ਬੰਦੇ ਨੇ। ਦੱਸ। ਓਏ ਭਾਜੀ ਉਹਨਾਂ ਨੇ ਗੁੰਮਟੀ ਚੁੱਕੀ ਸਿੱਧੀ ਉਹਦੇ ਸਿਰ ਤੇ। ਯਾਰ ਇਹ ਕਿੱਦਾਂ ਖਿੜਕੀ ਦੇ ਸਾਹਮਣੇ। ਓਏ ਆ ਕੀ ਕੀਤਾ ਯਾਰ ਗੁੰਮਟੀ ਚੁੱਕੀ ਸਿੱਧੀ ਉਹਦੇ ਸਿਰ ਤੇ ਠਾ। ਸਿਰ ਤੇ ਰੱਖ। ਓਏ ਹੋਏ ਨਕਸ਼ਾ ਲਾ ਦਿੱਤਾ ਉੱਥੇ ਦੇ ਸਾਰੇ ਫਿਰ। ਜੀ ਹਕੂਮਤ ਦੇ ਬੰਦੇ ਆ ਕੇ ਉਹਨੇ ਕਿਹਾ ਖਿੜਕੀਲੇ ਲੜਾਈ ਜਿੱਦਾਂ ਮਰਜ਼ੀ ਕਰ, ਗੁੰਮਟੀ ਸਾਡੀ ਵਾਪਸ ਰੱਖ। ਤੇ ਘੰਟਾ ਘਰ ਘੰਟਾ ਕਰਕੇ ਦੋ
ਉਹਦਾ ਕੀ ਕੀਤਾ? ਉੱਥੇ ਨਹੀਂ ਓਏ ਲੜਿਆ ਉੱਥੇ ਉਹ ਹਾਲੇ ਉਹਨੇ ਕਹਿਣਾ ਸੀ, ਫਿਰ ਅਸੀਂ ਕਹਿਣਾ ਤੂੰ ਪਹਿਲੇ ਹੀ ਕਹਿਤਾ ਘੰਟਾ ਘਰ। ਮੈਂ ਪੁੱਛਿਆ ਵੀ ਉਹ ਗੁੰਮਟੀ ਦੇ ਨਾਲ ਹੀ ਘੰਟਾ ਘਰ ਆ ਨਾ। ਤੈਨੂੰ ਕਿੱਦਾਂ ਪਤਾ ਲੱਗਾ ਘੰਟਾ ਘਰ ਵੀ ਲੜਾਈ ਹੋਈ ਸੀ? ਅੱਛਾ ਤੁਸੀਂ ਜਦੋਂ ਐ ਜਿਹੜਾ ਮੈਂ ਤੈਨੂੰ ਜਦੋਂ ਲੜਨ ਡਿਆ ਸੀ ਇੱਥੇ ਬੈ ਕੇ ਸੁਣਨ ਡਿਆ ਸੀ। ਘੰਟਾ ਘਰ ਭਾਜੀ ਲੜਾਈ ਹੋਈ ਹੈ ਨਾ, ਕੁਛ ਨਹੀਂ ਆਤਾ ਦੇਖਿਆ ਤੇ ਘੰਟਾ ਘਰ ਫੜਿਆ ਬਸ ਸੁੱਤਾ ਹੀ ਇੱਥੋਂ ਪਰੋਇਆ ਢਿੱਡ ਚੋਂ ਮੂੰਹ ਤੋਂ ਬਾਹਰ ਕੱਢ। ਯਾਰ ਤੁਹਾਡਾ ਐਂਗਲ ਵੈਸੇ ਇੰਜ ਹੋਣਾ ਚਾਹੀਦਾ ਸੀ, ਢਿੱਡ 'ਚ ਇੰਜ। ਨਹੀਂ ਇੰਜ ਮਾਰ ਕੇ ਤਾਂ ਨਹੀਂ ਕਰੀਦਾ, ਹਾਂ ਢਿੱਡ ਪਾੜਤਾ। ਢਿੱਡ ਉੱਤੇ ਤੱਕ ਏਦਾਂ ਮੂੰਹ ਤੋਂ ਘੰਟਾ ਘਰ ਬਾਹਰ ਉਹ ਇੱਥੇ ਕਲਾਕ ਜੀ। ਔਰ ਫਿਰ ਕਿੰਨੇ ਦਿਨ ਇਹਨੇ ਵਾਪਸ ਘੰਟਾ ਘਰ ਰੱਖ ਦਿੱਤਾ, ਉਹ ਬੰਦੇ ਦੇ ਅੰਦਰੋਂ ਨੰਗੇ ਬੰਦਾ ਵੀ ਉੱਤੇ ਲੜਕਦਾ ਰਿਹਾ ਕਿੰਨੇ ਦਿਨ ਏਦਾਂ ਰਹੇ। ਓਏ ਹੋਏ ਬਾਅਦ ਉਹਨੇ ਕੱਟ ਕੇ ਲਾਇਆ। ਓਏ राजी ਇਹਦਾ ਓਏ ਇੱਕ ਮਿੰਟ ਫਿਰ ਜੇ ਇਹ ਗੱਲ ਆ ਨਾ ਉਸਤਾਦ ਕੱਲਾ ਜੀ, ਕੱਲਾ ਲੜੋ ਬਈ। ਹਾਂ ਬਈ ਜਰਾ ਉਸਤਾਦ ਜੀ ਇਹਨੇ ਆਪਣਾ ਨਨਾਣ ਭਈਆ ਕੁੱਟਿਆ। ਨਨਾਣ ਭਈਆ ਇਹਦਾ ਕਿੱਥੋਂ ਹੁੰਦਾ ਵਾ? ਓ ਯਾਰ ਕੀ ਹੁੰਦਾ ਵਾ ਇਹਦੀ ਸਾਲੀ ਦਾ ਮੈਨੂੰ ਤਾਂ ਜਿਹੜਾ ਪਤਾ ਵੀ ਨਹੀਂ, ਮੈਂ ਕੁੱਟ ਵੀ ਦਿੱਤਾ, ਮੈਨੂੰ ਪਤਾ ਵੀ ਨਹੀਂ। ਸਾਂਢੂ ਸਾਡੂ ਸਿਰ ਪਾ ਲਿਆ ਸਾਂਢੂ ਸੀ ਦਾ ਉਸਤਾਦ ਜੀ ਕੱਪੜੇ ਦਾ ਲੈਣ ਦੇਣ ਸੀ ਇਹਨਾਂ ਦਾ ਮਿੱਠੇ ਦਾ। ਉਸਤਾਦ ਜੀ ਸਾਂਢੂ ਨੇ ਆ ਕੇ ਕਿਤੇ ਬੂਹੇ 'ਚ ਠੁੱਡੇ ਮਾਰੇ, ਮਿੱਠਾ ਬਾਹਰ ਨਿਕਲਿਆ, ਇਹਨੇ ਸਾਂਢੂ ਢਾ ਲਿਆ। ਫਿਰ ਸਾਂਢੂ ਨੇ ਆਪਣੇ ਭਰਾ ਬੁਲਾਏ ਉਸਤਾਦ। ਉਹ ਇੰਨੀ ਲੜਾਈ ਧੂੜ ਉੱਡ ਪਈ, ਪਤਾ ਨਹੀਂ ਕੀ ਹੋਣ ਲੱਗ ਪਿਆ। ਓਏ ਸਾਰੇ ਯਾਰ ਵੇਖਿਆ। ਲਾੜ ਤਾਂ ਪਾ ਤੁਸੀਂ ਭਾਜੀ ਇਹਦਾ ਵਾਕਿਆ ਸੁਣੋ। ਮੈਂ ਫੈਮਿਲੀ ਨੂੰ ਲੜਾਕਾ ਵਾਂ, ਮੈਂ ਆਪਣੇ ਬੰਦੇ ਮਾਰ ਯਾਰ ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ ਵਾਂ। ਉਹ ਤਾਂ ਨੌਨ ਪ੍ਰੈਕਟੀਕਲ ਕਰਨ ਡਿਆ ਨਾ ਯਾਰ ਤੂੰ। राजी वो बट कढ़ाई वाला जेड़ा मसला ਓਏ तीन दिन इन्होंने दसना भर के दसना पूरा इन्होंने कर ਗੜਗੀਲੇ ਨੇ ਕੋਈ 3-4 ਕਿਲੋ ਗੋਸ਼ਤ ਖਾ ਲਿਆ ਵਾ। ਉਹਨੇ ਆ ਕੇ ਸਿਰਫ ਇੰਨਾ ਕਿਹਾ ਵਾ ਕਿ ਭਾਜੀ ਪੈਸੇ। ਗੜਗੀਲੇ ਉਹ ਗੱਲ ਸੁਣ, ਇਹਨੇ ਇਦਾਂ ਕਬਜ਼ ਤੋੜ ਲੜੀ ਆ। ਤੂੰ ਐਕਟ 'ਚ ਨਾੜ ਪੜਵਾ ਲੈਣੀ ਨਾ ਯਾਰ। ਮੇਰੀ ਗੜਗੀਲੇ ਸੁਣਦਾ ਗੱਲ। ਮੇਰੇ ਮੌਲਾ ਉਹਨੇ ਸਿਰਫ ਮੈਂ ਕਿਹਾ ਭਾਜੀ ਬਿੱਲ। ਗੜਗੀਲੇ ਦੀ ਅੱਖ ਲਾਲ। ਕੀ ਕੁਛ ਹੈ ਭਾਈ? ਨਹੀਂ ਹਾਂ ਗੁੱਸੇ ਨਾਲ ਅੱਛਾ ਐਂਜੇ ਨੇ ਅੱਖ ਭਰ ਕੇ ਉਹਦੇ ਨਾਲ ਵੇਖਿਆ ਸਾਜੀ। ਉਹਨੇ ਫਿਰ ਉੱਥੇ ਉਹ ਜਿਵੇਂ ਨੇ ਹਕੂੜਾਕੂ ਐਂ ਕਹਿ ਕੇ ਉਹਨੂੰ ਦੱਸਿਆ। ਕੌਣ? ਉਹ ਅੱਛਾ ਉਹ ਗਿਆ ਵਾ ਭਾਜੀ, ਥਰ ਕੰਬਦੇ ਨੇ ਖੁਰਪਾ ਚੁੱਕ ਲਿਆ। ਉਹਨੇ ਉਹਨੇ ਲਿਆ ਕੇ ਗੜਗੀਲੇ ਨੂੰ ਕਿਹਾ ਸਰ ਇਹਦੇ ਨਾਲ ਕੁੱਟੋ, ਇਹਦੇ ਨਾਲ ਮਾਰੋ। ਗਲਤੀ ਹੋ ਗਈ, ਮਾਲਕ ਆ ਗਿਆ, ਸਾਰੇ ਆ ਗਏ। ਉਹ ਮਾਲਕ ਨੇ ਆ ਕੇ ਕੌਣ ਆ ਜਿਹੜਾ ਕਹਿੰਦਾ ਮੈਂ ਪੈਸੇ ਨੀ ਦੇਣੇ? ਓਏ ਉੱਥੇ ਫਿਰ ਭਾਈ ਕੋ 20-22 ਦਿਨ ਉੱਥੇ ਤਮਾਸ਼ਾ ਲੱਗਾ। ਹਾਂ ਉੱਥੇ ਭਾਂਡੇ ਧੋਂਦਾ ਰਿਹਾ ਨਾ। ਉਹ ਨਾ ਉਹ ਕਹਿ ਕਹਿ ਰਹੇ ਕਿਉਂ ਕਿਦੋਂ? ਨਹੀਂ ਐਸਾ ਗੈਸੀ ਉਹ ਕਹਿੰਦਾ ਟਿਊ ਕਿਦੋਂ? ਮਿੱਠੇ ਉਹ ਦੱਸ ਜਦੋਂ ਤੇਰੇ ਮਾਮੇ ਨੇ ਤੇਰੇ ਮੁੱਕਾ ਮਾਰ ਕੇ ਨੱਕ ਤੇ ਬੁੱਲ ਪਾੜਤਾ ਸੀ। ਯਾਰ ਮੈਂ ਸਾਰਾ ਟੱਬਰ ਹੀ ਕੁੱਟਿਆ ਵਾ। ਓਏ ਸਾਰਾ ਟੱਬਰ ਤੂੰ ਨਹੀਂ ਕੁੱਟਿਆ, ਉਧਰ ਗੌਰ ਕਰ ਕੰਟੈਂਟ ਤੇ। ਉਹ ਤੈਨੂੰ ਕਟਾ ਰਹੇ ਆ। ਉਹੀ ਮੈਂ ਕਹਿੰਦਾ ਵੀ ਹੁਣ ਨਹੀਂ ਮਾਮਾ ਨਹੀਂ ਕਟਾਉਣਾ ਉਹ ਮਾਮੇ ਵਾਲੀ ਤਾਂ ਲੜਾਈ ਉਹ ਜਿਹੜੀ ਹੋਈ ਸੀ ਨਾ, ਇਹ ਸਾਲੀ ਦੇ ਹੱਥੀ ਪਿਆ ਸੀ। ਓਏ ਲੱਖ ਲਾਣਾ ਤੇਰੀ ਜ਼ਿੰਦਗੀ। ਆਹੋ दो बेटे मुंह तेरा है लानतिया ਵੱਡੀ ਸਾਲੀ ਦੇ ਹੱਥੀ। ਸਾਲੀ ਨੇ ਮੈਂ ਇਸ ਤੋਂ ਧੋਤੀ ਪਿਆ, ਉਹਨੇ ਮੇਰੀ ਬੇਸ ਲਾ ਲਈ ਸੀ ਹਨਾ। ਮੇਰਾ ਮੇਕਅਪ ਕਰਨ ਲੱਗ ਗਈ ਸੀ। ਲਾਨਤ ਤਾਂ ਵੀ ਚਿੱਟੇ ਦੀ ਇੱਧਰ ਲੜਾਈਆਂ ਦੱਸਣਾ ਵੀ ਗੁੰਮਟੀ ਚੁੱਕਤੀ, ਉਹਨੇ ਟੀਅਰ ਗਾਰਡਰ ਚੁੱਕਤੇ, ਉਹਨੇ ਘੰਟਾ ਘਰ ਘਮਾਤਾ। ਸਾਲੀ ਦੇ ਅੱਗੇ ਕੌਣ ਬੋਲਦਾ ਈ? ਗੁੰਮਟੀ ਨਾਲੋਂ ਤਗੜੀ ਹੁੰਦੀ ਹੈ ਸਾਲੀ। ਸਾਲੀ ਤੇ ਕਿਉਂ ਉਹਨੂੰ ਮਾਂ ਨੂੰ ਸੋਸ਼ਲ ਵੱਡੀ ਮੇਰੀ। ਉਹ ਦੁਬਈ ਲੜਾਈ ਹੋਈ ਬੁਰਜ ਖਲੀਫਾ ਦੇ ਥੱਲੇ। हाँ जी ਅੱਛਾ ਇਹਦੀ ਲੜਾਈ ਦਾ ਮਜ਼ਾ ਉਦੋਂ ਪਤਾ ਜਦੋਂ ਅੱਗੋਂ ਆਏ। ਬੁਰਜ ਖਲੀਫਾ ਦੇ ਥੱਲੇ ਲੜਾਈ ਹੋਈ ਇਹਨੇ ਬੁਰਜ ਖਲੀਫਾ ਨੂੰ ਹੱਥ ਪਾਇਆ ਉੱਥੇ ਦੇ ਸ਼ੇਖ ਨੇ ਕਗੜ ਗਿੱਲੇ ਖੁਦਾ ਦਾ ਲੜਾਈ ਆਪਣੀ ਲੜ, ਸਾਡੀਆਂ ਚੀਜ਼ਾਂ ਨਾ ਖਰਾਬ ਕਰ। ਹਾਂ ਇਹ ਨਾ ਪੁੱਟ ਤੂੰ। ਹਾਂਜੀ ਹਾਂ ਯਾਰ ਤੇ ਬੁਰਜ ਖਲੀਫਾ ਹਿਸਾਬ ਲਾ ਇਹਨੇ ਕਿੱਥੇ ਜਾਣਾ ਸੀ? ਓਏ ਹੋਏ ਯਾਰ ਉਹਦੇ ਭਾਵੇਂ 20 ਬੰਦਿਆਂ ਦੇ ਢਿੱਡ ਚੋਂ ਜੀ ਸਰ ਉਹ ਇੰਜ ਲੱਗਣਾ ਸੀ ਖੜੇ ਰੁਕ ਤਿੱਕਾ ਲਾਇਆ। ਆ ਵੇਖ ਨਾ ਇੱਧਰ ਦੀ ਕੋਈ ਲੜਾਈ ਕੱਢ ਸਾਡੀ ਵੀ। ਨਹੀਂ ਅਸੀਂ ਤੇ ਮਿੱਠੇ ਤੇਰੀ ਗੱਲ ਲੜਾਈ ਤੇ ਵੇਖੀ ਆ ਭਰਾਵਾ। ਜਿਹੜੇ ਸੋਹਰੇ ਨੂੰ ਚਾਕੂ ਮਾਰੇ ਨੇ। ਭਾਈਜਾਨ ਮੈਂ ਤੁਹਾਨੂੰ ਦੱਸਾਂ, ਪੁਲਿਸ ਮਗਰ ਅਗੜ ਕੀ ਲੱਗ ਗਈ। ਹਾਂ ਤੇ ਮੈਂ ਫੋਨ ਕੀਤਾ, ਮੈਂ ਕਿੱਥੇ ਆ? ਕਹਿੰਦਾ ਸਾਜੀ ਮੈਂ ਤੇਰਾ ਚੇਦਾ ਕਰ ਰਿਹਾ ਗਵਰਨਮੈਂਟ ਨੂੰ। ਮੈਂ ਉੱਥੇ ਭਾਈ ਲੱਭਿਆ ਨੂੰ ਗਿਆ ਤੇ ਇੱਧਰ ਭਾਜੀ ਹੁਣਾਂ ਨੇ ਰੇਲਵੇ ਸਟੇਸ਼ਨ ਤੋਂ ਪੂਰੀ ਟ੍ਰੇਨ ਚੁੱਕੀ ਹੈ, ਉਹਨੂੰ ਗਲ ਚ ਪਾ ਕੇ ਇੰਜ ਦੀ ਬੁੱਕਲ ਮਾਰੀ ਹੈ, ਅੱਗੇ ਤੇ ਪੁਲਿਸ ਮਗਰ। ਯਾਰ ਪਤਾ ਨਾ ਉਸਤਾਦ ਜੀ, ਅਸੀਂ ਸਾਰਾ ਬੁਰਜ ਖਲੀਫਾ ਵੀ ਪੁੱਟ ਲੋ, ਟ੍ਰੇਨ ਦੀ ਬੁੱਕਲੇ ਤੱਕ ਕੌਣ ਮਾਰ ਪਾਏਗਾ? ਟ੍ਰੇਨ ਪਹਿਲੇ ਇੱਥੇ ਰੱਖੀ ਹੈ, ਇੰਜਨ ਉਹਦਾ ਇੱਥੇ ਆ ਗਿਆ, ਸਵਾਰੀਆਂ ਵੀ ਵਿੱਚ ਆ। ਅੱਗੋਂ ਨੇ ਐ ਕਰਕੇ ਤੇ ਹਾਂ ਕਰਦਾ ਦੌੜ ਲਾਤੀ ਅੱਗੇ। ਇਹ ਉਸਤਾਦ ਜੀ ਯਕੀਨ ਕਰ ਉਹ 3 ਡੱਬੇ ਉਹਦੇ ਖਾ ਗਿਆ ਪਿੱਛੋਂ। ਉਹ ਤੈਨੂੰ ਕਿੰਗ ਕੌਣ ਕਹਿਣ ਡਈ?
ਓਏ ਕੀ ਕਹੋਗੇ ਕਿ ਕਿਤੇ ਨਿਆਣਾ ਵਾ ਇਹਦੇ ਸਾਹਮਣੇ ਟ੍ਰੇਨ ਟ੍ਰੇਨ ਲੈ ਗਿਆ ਸਾਡੀ ਚੁੱਕ ਕੇ। ਓ ਯਾਰ ਚਿੱਟਾ ਸੂਟ ਪਾਇਆ ਗੜਗੀਲੇ ਨੇ ਤੇ ਆ ਤਾਰਕਾਬਾਦ ਵਾਲਾ ਪੁਲ ਇੱਥੇ ਐ ਸਾਬਾ ਟੈਪ ਪਾ ਕੇ। ਹਾਂਜੀ ਭਾਜੀ ਨੇ ਇਦਾਂ ਕਰ, ਇਹ ਬੜਾ ਨਾਮ ਰਾਹ ਹੈ, ਤੈਨੂੰ ਨਹੀਂ ਪਤਾ ਇਹਦਾ। ਉਸਤਾਦ ਜੀ ਲੜਾਈ ਤੇ ਕਰਨੀ ਨਹੀਂ ਇਹਨੇ। ਖੈਰਾਂ ਉਸਤਾਦ ਜੀ ਤੁਹਾਡੀਆਂ ਉਸਤਾਦ ਜੀ ਜਿਹੜਾ ਖੈਰਾਂ। ਇਹਨੇ ਮਾਸੀ ਆਪਣੀ ਦੇ ਨਾਲ ਉਹ ਲੱਖ ਲੜਿਆ ਲਾਨਤ ਕਾਸ਼ੀਆਂ ਨਾਲ ਤਬਾਹ ਕਰਨ ਤੁਰਿਆ ਵਾ। ਕਰਾਚੀ ਸਾਹਿਲ ਤੇ ਬੈਠਾ ਓਏ ਬੈਰੀ ਜਹਾਜ਼ ਖੜੇ ਨੇ ਸਾਈਡ ਤੇ, ਹਾਂ ਉੱਥੇ ਬਹਿ ਗਿਆ, ਹਾਂ ਚਾਹ ਮੰਗਾ ਲਈ ਉੱਥੇ। ਹੁਣ ਚਾਹ ਵਾ, ਇਧਰੋਂ ਜਹਾਜ਼ ਫੜੇ, ਚਾਹ ਚ ਡੁਬੋ ਕੇ ਸਵਾਰੀਆਂ ਸਮੇਤ ਕੰਟੇਨਰ ਲੱਦੇ ਵਿੱਚ, ਹਾਂਜੀ ਮੁੜ ਕੇ ਤੀਲੀ ਮਾਰ ਕੰਟੇਨਰ ਕੱਢ ਰਹੇ ਦੋਨੇ। ਉਸਤਾਦ ਜੀ ਤੀਲੀ ਵੀ ਕੋਈ ਫਿਰ ਨਾਰੇ ਪਾਕਿਸਤਾਨ ਮਰਵਾਓ ਨਾ। ਨਹੀਂ ਨਹੀਂ, ਗੱਲ ਇਹ ਆ ਕਿ ਤੈਨੂੰ ਪਤਾ ਨਹੀਂ ਨਾ ਇਹਦਾ ਹਾਲੇ। ਉਹ ਯਾਰ ਉਹ ਤੇ ਠੀਕ ਆ, ਹਾਂ। ਜਿਹੜੀ ਆ ਆਪਣੀ ਸੱਸ ਦੇ ਨਾਲ ਉਸਤਾਦ ਜੀ ਲੱਖ ਲਾਨਤ ਯਾਰ, ਤੂੰ ਮੇਰੀ ਲੜਾਈ ਨਹੀਂ ਪਾਉਣੀ, ਤੁਸੀਂ ਇਹਦੇ ਦੱਸੀ ਜਾਓ। ਇਹ ਕਿਹੜੀਆਂ ਲੜਾਈਆਂ, ਸੱਸ ਕੁੱਟੀ ਆ, ਉਹ ਕੁੱਟਿਆ, ਜਿਹਦਾ ਤੈਨੂੰ ਤੂੰ ਤੇ ਕੁੱਟਿਆ ਹੀ ਨਹੀਂ ਕਹਿੰਦੇ ਉਹਨੇ। ਇਹਨਾਂ ਚੰਗਾ ਤੂੰ ਗਾਲਾਂ ਚ ਸੁਣਾ ਦੇ ਵਾਣ ਕੁੱਟਿਆ। ਉਹ ਯਾਰ ਜਿਹੜੀ ਝੰਗ ਰੋਡ ਤੇ ਤੈਨੂੰ ਸੱਸ ਨੇ ਲਾਤਾ ਮੋਟਰਸਾਈਕਲ ਤੇ, ਉਹਨੇ ਕਿ ਥੱਲੇ ਲਾ। ਹੈ ਸੱਸ ਉਸਤਾਦ ਜੀ ਮੋਟਰਸਾਈਕਲ ਚਲਾ ਰਹੀ ਸੀ। ਸੱਸ ਹਾਂਜੀ ਉਹ ਸੱਸ ਵਾ ਕੇ ਧੀਮਾ ਵੀਲਰ ਆ। ਇਹ ਪਿੱਛੇ ਬੈਠਾ ਸੀ। ਆਹੋ ਇਹ ਮੈਂ- ਪਿੱਛੇ ਬੈਠਾ ਸੀ, ਹਾਂ। ਇਹਨੇ ਕੋਈ ਗੱਲ ਕੀਤੀ ਸੱਸ ਨੂੰ, ਕੋਈ ਉਹਦੇ ਬਾਰੇ ਉਹ ਪਾਨ ਖਾਣ ਡਈ ਸੀ। ਉਸਤਾਦ ਜੀ ਮਾੜੀ ਨਹੀਂ, ਪਿੱਛੇ ਕਿਸ ਹਿਸਾਬ ਨਾਲ? ਇਹ ਔਰਤਾਂ ਤਰ੍ਹਾਂ ਬੈਠਾ ਸੀ ਅੱਛਾ, ਤੇ ਉਹ ਸੱਸ ਮੋਟਰਸਾਈਕਲ ਚਲਾਉਣ ਡਈ ਸੀ। ਇਹ ਉਹਦੇ ਪਾਨ ਮੂੰਹ ਚ ਪਾਇਆ ਉਹਨੇ। ਉਸਤਾਦ ਜੀ ਉਹਨੇ ਕਿਤੇ ਪਿਚਕਾਰੀ ਮਾਰੀ। ਇਹ ਹੁਣ ਮੁੰਡਾ ਖੁੰਡਾ ਸੀ, ਇਹਨੇ ਕਿਹਾ ਚਿੱਟਾ ਸੂਟ ਪਾਇਆ ਉਸਤਾਦ ਜੀ ਉਹਦੇ ਤੇ, ਪਿਚਕਾਰੀ ਮਾੜੀ ਨੂੰ ਵੱਜ ਗਈ ਤੇ ਇਹਨੇ ਕਿਹਾ ਵੀ ਧਿਆਨ ਨਾਲ ਵੀ ਆਹ ਕਿਹੜੀ ਗੱਲ ਹੋਈ ਤੈਨੂੰ। ਮਾਂ ਜੀ ਨਹੀਂ ਮਾਈ ਨਹੀਂ। ਜਿਹੜੀ ਪਾਨ ਖਾਣੇ ਨੂੰ ਮਾਈ ਮੈਂ ਲਾਜ਼ਮੀ ਕਹਿਣਾ ਸੀਗਾ, ਉਹ ਮਾਈ ਤਾਂ ਨਾ ਲਈ, ਉਹ ਤਾਂ ਅੱਬਾ ਜੀ ਬਣ ਗਈ। ਨਹੀਂ ਨਹੀਂ, ਬੜੀਆਂ ਔਰਤਾਂ ਇੱਥੇ ਤੱਕ ਪੀਣੀ ਲੱਗੀ ਸੀ ਸੱਸ ਮੇਰੀ ਦੀ, ਕੁਆਟੀ ਉਹਨੇ ਪਾਈ ਕਰਾਚੀ ਹੋਈ। ਦੀਆਂ ਅੱਜ ਵੀ ਸਾਡੀਆਂ ਮਾਵਾਂ ਕਈ ਐਸੀਆਂ ਨੇ ਘਰ ਦੇ ਵਿੱਚੋਂ ਪਾਨ ਖਾਂਦੀਆਂ ਨੇ। ਓਏ ਮੈਂ ਮਰਦਾ ਪਿਆ, ਮੈਨੂੰ ਲੜਾਈਆਂ ਦੱਸੀਆਂ। ਓਏ ਉਹ ਦੱਸ ਤੂੰ, ਜਿਹੜੀ ਤੇਰੀ ਇੱਕ ਡੇਲੇ ਵਾਲੀ ਫੁੱਫੋ ਨੇ ਤੇਰੇ ਲੱਕ 'ਚ ਮਾਰੀਆਂ ਸੀ ਛੁਰੀਆਂ, ਉਹ ਤੇ ਦੱਸ ਗੱਲ। ਆਹੋ ਯਾਰ ਯਾਰ ਖੂਨੋ ਖੂਨ ਦੱਸ। ਉਸਤਾਦ ਜੀ ਲੜਾਈ ਉਹ ਐਸਾ ਲੱਗੇ ਜਵਾਨਾਂ ਵਾਲਾ ਕੰਮ ਲਿਆ ਸਾਹਮਣੇ। ਨਹੀਂ ਐਸ ਲੜਾਈ ਤੋਂ ਕੋਈ ਸਮਝ ਆਉਂਦਾ ਵੀ ਉਹ ਕਿੱਥੇ ਬਿਲਡਅਪ ਚਲਾ ਗਿਆ। ਤੁਸੀਂ ਮੈਨੂੰ ਹਲੇ ਘਰ 'ਚ ਜਰੀਰ ਕਰਨ ਆਏ। ਨਹੀਂ 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 ਤੁਸੀਂ ਮੈਨੂੰ ਕਿਤੇ ਬਾਹਰ ਮੈਨੂੰ ਵੀ ਦੁਬਈ ਪਾਓ ਨਾ, ਕਿਤੇ ਸਾਊਦੀਆ ਪਾਓ। ਹਾਂ ਇੱਧਰ ਦੇਖਿਆ ਸਤਾਤਾ ਮੇਰੀਆਂ ਵੀ ਤੁਸੀਂ ਦੱਸਣੀਆਂ ਲੜਾਈਆਂ ਸਹੀ। ਹਾਂ ਮੈਨੂੰ ਪੁਰ ਕਰਾ ਦਿਓ। ਉਹ ਨਹੀਂ ਯਾਰ, ਇਹਦੇ ਜਦੋਂ ਸੱਸ ਨਾਲ ਤੇਰੀ ਮਾੜੀ ਨਹੀਂ, ਉਹਨੇ ਕਿਹਾ ਟਰੱਕ ਵਾਲੇ ਨੂੰ ਕਿਹਾ ਉਹ ਸੱਸ ਵਾ ਕੇ ਕਾਲਾ ਚਾਹ ਵਾਲਾ ਵਾ ਯਾਰ, ਵੀ ਮੇਰੀ ਸੱਸ ਕਿਤੇ ਕਮਾਨੀਆਂ ਸਹੀ ਕਰਦੀ, ਵੀ ਟਰੱਕ ਵਾਲਾ ਤੇ ਜੇ ਤੇ ਉਹ ਉਸਤਾਦ ਜੀ ਉਹਨੇ ਪਿਚਕਾਰੀ ਮਾਰੀ ਤੇ ਚਿੱਟੇ ਸੂਟ ਲੈ, ਤੇ ਉਹ ਪੈ ਗਈ। ਪਚਕਾਰੀ ਕਾਦੀ ਆ? ਪਾਨ ਦੀ ਜਦੋਂ ਉਹਨੇ ਸੱਸ ਨੇ ਯਾਰ ਤੂੰ ਰੋਕ ਕਿਉਂ ਪਾਨ ਖਾਂਦੀ ਹੈ ਯਾਰ? ਉਹ ਮੈਂ ਉਹਨੂੰ ਕਿੰਨੀ ਵਾਰ ਰੋਕਿਆ ਵਾ, ਉਹਨੂੰ ਸਿਰਫ ਉੱਥੋਂ ਆਦਤ ਪਈ ਆ, ਕਾਲਾ ਬੈਟ ਕਾਲਾ ਜਿੱਥੇ ਜੂਆ ਹੁੰਦਾ ਵਾ, ਉੱਥੋਂ ਉਹਨੂੰ ਬਹੁਤ ਉਹਦੀ ਮੈਟਿਕ ਬਹੁਤ ਮਾੜੀ ਆ, ਗੈਦਰਿੰਗ ਨੇ ਅੱਛੀ ਉਹਦੀ, ਯਾਰ ਨਾ ਕਰੀ ਯਾਰ। ਉਹ ਸਾਰੀ ਨੂਮ ਵਾਲਿਆਂ ਨੇ ਬਹਿੰਦੀ, ਉੱਥੋਂ ਪਾਣਾ ਤੋਂ ਲੱਗੀ ਫਿਰ। ਉਹ ਆਉਂਦੇ ਉਸਤਾਦ ਜੀ ਮੋਟਰ ਮਾਰਕੀਟ ਦੇ ਜਿਹੜਾ ਗਲੀ ਨਹੀਂ ਜਾਂਦੀ, ਹਾਂ। ਉੱਥੇ ਖਿਲਾਰ ਕੇ ਨਾ ਉਸਤਾਦ ਜੀ ਉਹਨੇ ਇਹਨੂੰ ਨਾ ਖਿਲਾਰਿਆ, ਉਹਨੇ ਕਿਹਾ ਕੀ ਮਸਲਾ ਵਾ। ਇਹ ਅੱਗੋਂ ਕਹਿੰਦਾ ਤੈਨੂੰ ਤੁਹਾਨੂੰ ਨਜ਼ਰ ਨਹੀਂ ਆਣ ਡਿਆ? ਨਹੀਂ ਤੈਨੂੰ ਹੀ ਪਾ, ਜਿੱਥੇ ਇੰਨੀ ਤੂੰ ਜ਼ਲੀਲ ਕੀਤੀ ਹੈ ਸੱਸ, ਤੈਨੂੰ ਕਹਿ ਦੇ ਕੋਈ ਨਹੀਂ। ਉੱਥੇ ਬਦਤਮੀਜ਼ੀ ਇਹਨੇ ਥੋੜੀ ਕੀਤੀ ਵੀ ਤੁਹਾਨੂੰ ਨਜ਼ਰ ਨਹੀਂ ਆਣ ਡਿਆ, ਮੈਂ ਚਿੱਟਾ ਸੂਟ ਪਾ ਕੇ ਨਵਾਂ ਤੇ ਇਹ ਉਹ ਜਿਹੜੀ ਕਹਿੰਦਾ ਅਰਬੀ ਮਲਾਈ, ਉਸਤਾਦ ਜੀ ਉਹਦੇ ਥੱਲੇ ਲੱਥੀ, ਉਹਨੇ ਇਹਦੇ ਚਪੇੜ ਮਾਰਦੀ। ਮੇਰੇ ਤਾਂ ਚਪੇੜ ਨਹੀਂ ਸੀ ਮਾਰੀ, ਉਹ ਪੂਰਾ ਘੁੰਮ ਕੇ ਪੈਪਸੀ ਲਾਈ ਮੈਨੂੰ ਨੇ। ਮੈਂ ਘੁੰਮ ਕੇ ਲਾਉਂਦੀ ਨਾ ਪੈਪਸੀ ਪੂਰੀ ਲਾਈ। ਪੈਪਸੀ ਕੀ ਹੁੰਦੀ? ਭਾਜੀ ਤੁਸੀਂ ਇਹਦੀ ਲੜਾਈ ਦੱਸੋ। ਉਹਨੇ ਮੇਰੀ ਸੱਸ, ਤੂੰ ਰਿਸ਼ਤੇ ਦੇ ਮਗਰ ਪਿਆ ਮੇਰੇ। ਜਦੋਂ ਉਹਨੇ ਉਸਤਾਦ ਜੀ ਚਪੇੜ ਮਾਰੀ, ਅੱਗੋਂ ਇਹਨੇ ਵੀ ਉਹਦੇ ਐਜ ਗੁੱਤ ਫੜ ਲਈ, ਬਾਅਦ ਚ ਫਿਰ ਇਹ ਹੱਥੋਂ ਬੱਕੀ ਪੂਰੇ ਰੋਡ ਦੇ ਉੱਤੇ ਨਹੀਂ ਫਿਰ ਉਹ ਸੱਸ ਨਾਲ ਨਾ ਕਾਇ ਕੋ ਆਮ ਔਰਤ ਹੀ ਰਹਿ ਗਈ ਮੇਰੇ ਵਾਸਤੇ ਤਾਂ। ਫਿਰ ਸੱਸ ਕਾਹਦੀ ਰਹੀ? ਸੱਸ ਨੇ ਫਿਰ- ਏਦਾਂ ਤਾਂ ਕੋਈ ਆਮ ਔਰਤ ਨਾਲ ਵੀ ਨਹੀਂ ਕਰਦਾ। ਸੱਸ ਨੇ ਫਿਰ ਮੁੰਡੇ ਬੁਲਾ ਲਏ ਉਸਤਾਦ ਜੀ ਉੱਤੇ। हाँ अफसर डोगर पर यही ऐड डाला है। उन्होंने कहा क्या हो रहा था, कौन था ये? ਜੋ ਕਮਾਏਂਗੇ ਆਤਾ ਸੱਸ ਨੇ ਮੁੰਡੇ ਬੁਲਾਏ ਆ। ਨਹੀਂ ਨਹੀਂ, ਇਹਦੇ ਨਾਲ ਫਿਰ ਸਾਡੀ ਲੜਾਈ ਨਹੀਂ, ਅਸੀਂ ਗੈਰਤਮੰਦ ਆ। हाँ ਇਹ ਤੇ ਮੈਂ ਦਾ ਹਾਲ ਦੇਖਿਆ ਹੋਰ ਆ, ਸਾਡਾ ਔਰਤਾਂ ਦੇ ਨਾਲ ਸਾਡਾ देखो जी, ਇੱਥੇ ਸਟੇਜ ਇੱਥੇ ਬੈਠ ਤੋਂ ਪਹਿਲੇ ਮੈਂ ਵੀ ਗੈਰਤਮੰਦ ਸੀ, ਇਹਨਾਂ ਨੇ ਮੈਨੂੰ ਬਗੈਰਤ ਜ਼ਾਹਰ ਕੀਤਾ ਵਾ। ਓ ਯਾਰ ਮੈਂ ਵਾਢੂ ਟਾਕੂ ਬੰਦਾ ਆਪਣੀ ਉਹ ਦੱਸ, ਜਿਹੜਾ ਤੇਰੇ ਖਾਲੂ ਨੇ ਖੂਨ ਕੱਢਿਆ ਸੀ ਉਹ ਦੱਸ। ਯਾਰ ਫਿਰ ਮੈਂ ਇਕੱਲਾ ਹੀ ਰਹਿ ਗਿਆ ਖਾਨਦਾਨ ਚੋਂ, ਸਾਰੇ ਮਾਰਤੇ ਮੈਂ। ਉਹ ਤੂੰ ਮਾਰ ਖਾਣੇ ਉਹਨਾਂ ਕੋਲੋਂ। ਉਹੀ ਮਾਰ ਖਾ ਕੇ ਮੈਂ ਹੀ ਮਾਰਨਾ, ਮੈਨੂੰ ਪਤਾ ਸੀ ਅਗਲੀ ਗੱਲ ਦਾ। ਸਾਹ ਜੀ ਪਰਿਆ ਬੈਠੀ ਆ, ਉਹਨਾਂ ਨੇ ਕਿਹਾ ਜੀ ਭਾਈ ਇਹਦੇ ਵੀ ਘਰ ਦੇ ਸੱਦੋ, ਉਹਦੇ ਵੀ ਘਰ ਦੇ ਬਿਠਾ ਕੇ ਗੱਲ ਕਰ ਲੈਨੇ। ਇਹਦੀ ਸੱਸ ਨੇ ਸੁੱਟਿਆ ਐ ਕਰਕੇ ਸਿਗਰਟ ਤੇ ਕੀਤਾ ਆਪਣੇ ਬੰਦੇ ਨੂੰ ਫੋਨ। ਉਹ ਆਇਆ ਸਹੁਰੇ ਹੋਣੀ, ਇਹਦੇ ਸਹੁਰਾ ਆਇਆ ਉਸਤਾਦ ਜੀ, ਉਹਨੇ ਲਾਲ ਰੰਗ ਦੀ ਚੁੰਨੀ ਲਈ ਹੈ ਸੋਰੇ ਨੇ ਸਹੁਰੇ ਨੇ, ਤੇ ਉਸਤਾਦ ਜੀ ਮਾੜੀ ਚੰਗੀ ਜੁੱਤੀ ਉਹਨੇ ਪਾਉਂਦਾ ਸੀ, ਖੁੱਸਾ ਪਾਉਂਦਾ ਸੀ ਤਿੱਲੇ ਵਾਲੀ, ਸੁਰਖੀ ਵੀ ਲਾਈ ਹੋਣੀ ਥੋੜੀ। ਸੁਰਖੀ ਹਲਕੀ ਜੀ ਲਾਈ ਆਣ ਕੇ। ਓਏ ਮੇਰੇ ਸਹੁਰੇ ਦਾ ਨਾਂ ਜਵੇਦ ਨੀਲੀ ਆ। ਹਲਕਾ ਜਿਹਾ ਅਸਲ ਵੀ ਚ ਕਰਦਾ ਉਹਨਾਂ ਦਾ ਸੋਰਾ। ਤੁਹਾਨੂੰ ਪ੍ਰੋਬਲਮ ਇਹ ਹੋ ਰਹੀ ਹੈ ਕਿ ਤੁਸੀਂ ਨਾ ਕਰੈਕਟਰ ਪੁੱਠੇ ਕਰਦੇ ਆ। ਨਹੀਂ ਨਹੀਂ ਸੱਸ ਨੂੰ ਸਹੁਰਾ ਕਹੀ ਜਾ ਰਿਹਾ, ਸਹੁਰੇ ਨੂੰ ਸੱਸ ਕਹੀ ਜਾ ਰਿਹਾ। ਉਹ ਇਹਦੀ ਸੱਸ ਤਗੜੀ ਆ, ਉਹਨੇ ਕਿਹਾ ਤੂੰ ਬੰਦੇ ਨੂੰ ਆਪਣੇ ਨੂੰ ਕਿਹਾ ਚੁੰਨੀ ਲੈਣੀ ਆ, ਸੁਰਖੀ ਲਾਉਣੀ ਆ ਤੇ ਸਾਰੀ ਦੇਣੀ ਮੇਰੇ ਮਗਰ ਏਦਾਂ। ਯਾਰ ਭਾਵੇਂ ਤੂੰ ਮੇਰਾ ਖਾਨਦਾਨ ਸਾਰਾ ਜ਼ਲੀਲ ਕਰਨਾ, ਤਰਤੀਬ ਸੈੱਟ ਰੱਖ। ਖਾਜੀ ਇਹਦਾ ਜਿਹੜਾ ਸੋਹਰਾ ਨਾ ਉਹ ਹਾਊਸ ਵਾਈਫ ਆ। ਹਾਊਸ ਹਸਬੈਂਡ ਆ। ਹਾਂ ਤੇ ਬੇਗਮ ਜਿਹੜੀ ਆ ਉਹ ਸੱਸ ਮੇਰੀ ਉਮਰ ਤੇ ਮੁਜਾਹਦ ਆ। ਗੁੰਡੀ ਆ।
ਗੁੰਡੀ ਬੁੱਢੀ ਇਹਦੀ ਸੱਸ ਕਹਿੰਦੀ ਹੁੰਦੀ ਆ ਲੈਂਦੇ ਮੇਰੀ ਹੱਸ ਵਾਈਫ ਨੂੰ। ਨਹੀਂ ਭਾਈ, ਗੜਗੀਲੇ ਦਾ ਏਦਾਂ ਨਾ, ਗੜਗੀਲੇ ਦਾ ਮਰਦਾਂ ਵਾਲੀਆਂ ਲੜਾਈਆਂ ਉਹ ਵੇਖ ਨਾ ਸਹੀ ਇਦਾਂ ਦੇ ਇੱਕ ਲੜਾਈ ਪਾ ਦਿਓ। ਯਾਰ ਗੜਗੀਲਾ ਇੱਕ ਦਿਨ ਬੈਠਾ ਮਾੜਾ ਜਿਹਾ ਹਨੇਰਾ ਸਿਰਫ ਐ ਕਰੇ ਉੱਠ ਕੇ ਗਿਆ ਵਾ ਤੇ ਬੰਦੇ ਆਏ, ਉਹਨਾਂ ਨੇ ਕਿਹਾ ਯਾਰ ਤੇ ਕੰਟੇਨਰਾਂ ਦੇ ਢੇਰ ਲੱਗੇ, ਟੈਂਕੀਆਂ ਪਾਣੀ ਵਾਲੀਆਂ। ਕਿਉਂ? ਸਿੱਟੀ ਜਾ ਰਿਹਾ ਸੀ ਮੂੰਹ ਚੋਂ। ਕੀ जायका नहीं अच्छा लग रहा है। ਜਿਹੜਾ ਜਹਾਜ਼ ਖਾ ਗਿਆ ਬੈਰੀ ਜਹਾਜ਼। ਜੀ ਗੜਗੀਲਾ, रास्ता जी ताड़ियां खैर ਗੜਗੀਲੇ ਦੀ ਮਰਦਾਂ ਵਾਲੀ ਲੜਾਈ ਆ। ਇਹ ਔਰਤਾਂ, ਸੱਸਾਂ, ਸਾਂਢੂ, ਸਾਲੀਆਂ, ਇਹ ਲੜਾਈਆਂ ਨੇ। एक झगड़े और पैड़िया ਗੜਗੀਲੇ ਦੇ ਔਰ ਇਹ ਐ ਕਰਦਾ ਹੈ। ਕੰਟੇਨਰ ਸੁੱਟ ਰਹੇ ਹੋ। ਉਹਦੇ ਨਾਲ ਯਾਰ ਇਹਨੇ ਜੌਨ ਸੀਨਾ ਨੂੰ ਫੋਨ ਕਰਤਾ ਕਿਉਂ? ਗੜਗੀਲੇ ਨੇ ਕਿ ਵੀ ਆ ਜੇ ਏਡਾ ਤੂੰ ਹੈਗਾ ਨੇ। ਉਹਨੇ ਉੱਥੋਂ ਹੀ ਫੋਨ ਦੇ ਵਿੱਚ ਉਹਨੇ ਕਿਹਾ ਜੀ ਅੱਜ ਤੋਂ ਬਾਅਦ ਨਾ ਮੇਰੀ ਤੁਸੀਂ ਕੋਈ ਫਿਲਮ ਵੇਖੋਗੇ ਨਾ ਲੜਾਈ ਵੇਖੋਗੇ, ਮੈਨੂੰ ਮਾਫ ਕਰ ਦਿਓ। ਯਕੀਨ ਕਰ, ਹੱਥ ਖੜੇ ਕਰ ਗਿਆ। ਉਹ ਹੱਥ ਆਪ ਵੀ ਖੜਾ ਹੋ ਗਿਆ ਸਾਰਾ। ਉਸਤਾਦ ਜੀ ਜਿਹੜੇ ਹਾਂ ਯਾਰ ਇਹ ਭਤੀਜੀ ਨੂੰ ਉਸਤਾਦ ਜੀ ਕਾਲਜ ਤੋਂ ਲੈਣ ਗਿਆ। ਨਾ ਯਾਰ ਐ ਨਾ ਕਰ ਯਾਰ। ਨਹੀਂ ਇਹਨੂੰ ਕਾਲਜ ਹੀ ਕਟਵਾਤੀ ਜੀ ਮੇਰੇ ਕੋਲੋਂ, ਉੱਥੇ ਕਟਵਾ ਦੇ। ਮੈਂ ਸਭ ਬਾਅਦ ਮੈਂ ਥੱਕ ਜਾਗਾ। ਐ ਕੁਝ ਆਹ ਮੈਨੂੰ ਪਤਾ ਇਹ ਗਰੋਲ ਇਹਨੇ ਤੇ बच्चे वाले काम निकले ਨਹੀਂ ਭਾਈ ਦਾਦ ਮੇਰੇ ਜੇਨ ਚ ਪਿਛੇ ਮੈਂ ਹਾਂ ਕੋਈ ਚਵਲਾ ਮਾਰੀਆਂ ਵਾ ਲੜਾਈਆਂ ਤੇ ਹੋਰ ਸੀਗੀਆਂ। ਪੈੜਿਆ ਤੂੰ ਉਂਝ ਕਹਿੰਦਾ ਮੈਂ ਬਹਾਦਰ ਆ ਲੜਾਈਆਂ ਵਾ ਤੇਰੀਆਂ ਹੈ ਆਪ ਤੇ ਘੰਟਾ ਕਰ ਤੈਨੂੰ ਪਤਾ ਲੱਗੇ ਸਾਡੇ ਨਾਮ ਤੇ ਖੜਾ ਕਿ ਤੈਨੂੰ ਹਾਂ ਅਗਲਾ 2 ਲੜਾਈਆਂ ਉੱਪਰ ਆ ਮੇਰੇ ਤੋਂ। ਤੂੰ ਸਾਰਾ ਟੱਬਰ ਹੀ ਮੇਰਾ ਦੋ ਦੱਸ ਯਾਰ। ਅੱਜ ਹੀ ਇੱਕ ਵਿਆਹ ਤੇ ਮਿੱਠਾ ਰੋਟੀ ਖਾ ਰਹੇ ਆ, ਇੱਕ ਰਿਸ਼ਤੇਦਾਰ ਨੇ ਇਹਦੇ ਅੱਗੋਂ ਬੋਟੀਆਂ ਵਾਲੀ ਪਲੇਟ ਸਾਈਡ ਤੇ ਕਰ ਲਈ। ਹਾਂ ਉਹ ਜਿਹੜੇ ਉਹ ਸਾਲੇ ਹਾਰ ਨੇ ਚਿੱਤਰ ਮਾਰੇ ਜਦੋਂ। ਓਏ ਹੋਏ ਹੋਏ ਗੁੱਡੇ ਕੋਟ ਵਾਲੇ ਬੱਚੇ ਦਾ ਤੇਰਾ ਰੌਲਾ ਜੇ ਬਾਹਰ ਦਾ ਬੰਦਾ ਮੈਂ ਇੰਨਾ ਹੀ ਡਰਦਾ ਵੀ ਬਾਹਰ ਦਾ ਤੂੰ ਹੱਥ ਨਹੀਂ ਪਾਉਂਦਾ। ਬਾਹਰ ਦਾ ਹੀ ਆ, ਮੈਨੂੰ ਲੜਾ ਕੇ ਦੇਖੋ, ਟੱਕਰ ਮਾਰ ਕੇ ਮੈਂ ਆ ਦੋਵੇਂ ਭਾਜੀ ਕਿਤੇ ਜ਼ੋਰ ਨਾ ਉੱਡੇ। ਥੋੜੀ ਜੀ ਸੁੱਕੀ ਮਿੱਠੇ ਮਿੱਠੀ ਪਤਾ ਕੀ ਇਹ 4 ਦਿਨ ਜ਼ਿੰਦਗੀ ਦੇ ਕੱਢ ਲੈ ਆਰਾਮ ਨਾਲ। ਇਹਨੂੰ ਵੀ ਦੱਸੋ ਫਿਰ। ਨਹੀਂ ਇਹਨੂੰ ਨਹੀਂ ਨਾ ਪਤਾ। ਮਿੱਠਾ ਬਾਤ ਇਹਨੇ ਪ੍ਰੋ ਦੇਣਾ ਵਾ। ਨਹੀਂ ਉਸਤਾਦ ਜੀ ਉਹ ਅਥਰਾ ਜੇ ਮਿੱਠਾ ਜ਼ਿਆਦਾ ਅਥਰਾ ਵਾ। ਮਿੱਠਾ ਇਹਨਾਂ ਨੇ ਮਿੱਠਾ ਬਹੁਤ ਅਥਰਾ ਵਾ। ਓਏ ਹੋਏ ਇਹਨੇ ਮੁੜ ਕੇ ਫੇਰ ਉਹ ਦੱਸ ਦੇਣਗੇ ਆਪਣੀ ਤੂੰ ਦੱਸ ਦੇ ਬਾਕੀ ਮੈਂ ਕੋਈ ਲੜਾਈ ਦੱਸੀ ਹਲ ਤੱਕ। ਲੜ ਤਾਂ ਮੇਰੇ ਤੇ ਮੈਨੂੰ ਸ਼ਰਮਿੰਦਗੀ ਹੋਣੀ ਆਪਣੇ ਲੜੇ ਤੇ, ਕਿਤੇ ਸੱਸ ਕਟਵਾਤੀ ਕਿਤੇ ਸਾਲੀ ਕਟਵਾਤੀ। ਉਹ ਸੱਸ ਨੂੰ ਤੂੰ ਕੁੱਟ ਸਕਦਾ। ਉਸਤਾਦ ਜੀ ਨੇ ਮੈਨੂੰ ਮਿੱਠਾ ਮਨਾ ਕੀਤਾ, ਨਹੀਂ ਤੇ ਮੈਂ ਮਿੱਠਾ ਮੈਂ ਕਿਹਾ ਮਿੱਠਾ ਨਹੀਂ ਖਾਣਾ। ਅੱਛਾ ਭਾਈ ਇਮਦਾਦ ਤੁਸੀਂ ਹੁਣ ਲੜਨਾ, ਫਿਰ ਆਪਾਂ ਟਾਈਮ ਕੋਈ ਕਰੀਏ ਡਿਸਾਈਡ। ਹਾਂਜੀ ਉਸਤਾਦ ਜੀ ਕੀ ਹੁਕਮ। ਓਏ ਯਾਰ ਤੂੰ ਕਿਉਂ ਆਪਣੀ ਬੱਚਿਆਂ ਨੂੰ ਇਸ ਉਮਰੇ ਮਰ ਕੇ ਮਾਵਾਂ ਨੂੰ ਰੋਕ ਨਹੀਂ ਲਾਈਦਾ ਸੋਹਣਿਆ। ਥੋੜਾ ਲੇਟ ਕਰ ਲਈਏ। ਸ਼ਾਮ ਦਾ ਰੱਖ ਲਓ ਫਿਰ। ਹੈ ਦਿਹਾੜੀ ਤੰਗ ਕਰ ਨਹੀਂ ਜੁਮੇ ਵਾਲੇ ਦਿਨ ਕਰ। ਨਹੀਂ ਸੀਰੀਅਸਲੀ ਮੈਂ ਨਾ ਹੁਣ ਦੱਸਣਾ ਵਾ ਕਿ ਮਿੱਠਾ ਕੀ ਆ। ਇਹ ਧਮੁੱਕ ਜਦੋਂ ਮੁੱਕਾ ਆ ਬਣਨਾ ਨਾ ਚੁੰਝ ਵਾਲਾ ਐ ਕਰਤਾ ਨਾ ਦੇਖਿਓ ਤੁਸੀਂ। ਸ਼ੁਗਰ ਦੇ ਇਲਾਵਾ ਉਸਤਾਦ ਜੀ ਨਹੀਂ ਅਸੀਂ ਬਸੰਤ ਹੋਵੇ, ਸ਼ਬਰਾਤ ਹੋਵੇ, ਈਦ ਹੋਵੇ, ਮਿੱਠੇ ਦਾ ਅਥਰਾਪਨ ਅਸੀਂ ਵੇਖਿਆ ਵਾ। ਉਸਤਾਦ ਜੀ ਭੰਗੂੜਿਆਂ ਨਾਲ ਲੜ ਪਿਆ। ਠੀਕ ਹੈ ਇਹਨੇ ਭਾਜੀ ਉਹਦੇ ਭੰਗੂੜੇ ਸਾਰੇ ਲਪੇਟ ਕੇ ਨਾ ਆ ਕਿੱਡਾ ਭੰਗੂੜਾ ਹੁੰਦਾ ਜਿਹੜਾ ਵੱਡਾ। ਓ ਯਾਰ ਜਾਨ ਉਹ ਯਾਰ ਇਹਨੇ ਸਾਡੇ ਸਾਹਮਣੇ ਉਹਨੂੰ ਕਿਹਾ ਬੋਰੇ 'ਚ ਪਾ। ਉਹ ਬਸ ਓਏ ਬੋਰੇ 'ਚ ਪਾ। ਓਏ ਬਸ ਕਰ ਉਹ ਭਾਈ ਟਾਇਰ ਓਏ ਬਸ ਕਰ। ਉਸਤਾਦ ਕਹਿਣ ਦੇ ਤੈਨੂੰ ਤੈਨੂੰ ਕਹਤਾ ਰੁਕ ਜਾ ਐਵੇਂ ਹੀ ਮਿੱਠੇ ਦਾ ਮੈਨੂੰ ਪਤਾ ਨਹੀਂ ਭਲਾ। ਯਾਰ ਔਰ ਯਾਰ ਤੈਨੂੰ ਉਹਨੇ ਕੀ ਕਿਹਾ ਸੀ ਮੌਸਮ ਮਨਸ਼ੇ ਨੇ ਕਿ ਜ਼ੁਲਫਕਾਰ ਕਲੋਨੀ ਚੋਂ ਮਿੱਠੇ ਨੂੰ ਸਿਰੇ ਤੋਂ ਜ਼ਿਲ੍ਹਾ ਪਤਨ ਕੀਤਾ ਕਿ ਵੀ ਅਹਿਮਦ ਗਾਣੇ ਚੱਲ ਜਾ। ਲੋਕਾਂ ਨੇ ਹੱਥ ਜੋੜੇ ਸੀ ਯਾਰ ਸਾਡੇ ਕੋਲ ਇੰਨਾ ਖੂਨ ਖਾਰਾ ਨਹੀਂ ਹੁੰਦਾ, ਮਿੱਠੇ ਤੂੰ ਉਧਰ ਚੱਲ ਜਾ। ਸਹੀ ਗੱਲ। ਹਾਂ ਤੇ ਇਹ ਗੱਲ ਮੈਨੂੰ ਤਾਂ ਨਹੀਂ ਉਹਨਾਂ ਨੇ ਕੀਤੀ। ਉਹਨਾਂ ਨੇ ਸਹੀ ਕਿਹਾ ਵੀ ਸਾਰੀ ਦਿਹਾੜੀ ਪਤਾ ਨਹੀਂ ਕਿੱਥੋਂ ਉਹ ਜਿਹੜੀਆਂ ਲਿਆ ਉਹਨਾਂ ਦੇ ਥੜਿਆਂ ਦੇ ਸਾਫ਼ ਕਰਦਾ ਰਹਿਣਾ। ਬੋਪ ਲਈ ਉੱਤੇ। ਉਹਨਾਂ ਨੇ ਕਿਹਾ ਖੂਨ ਖਰਾਪਾ ਸੜਕ ਨਹੀਂ ਵੇਖਿਆ ਤਾਂ ਬੈਠੋ ਆਪਣੀ। ਨਾਲੇ ਚਰਬੀ ਸਾੜਨ ਲੱਗ ਪਈ ਸੀ ਘਰ। ਉਹ ਫਿਰ ਸਮੈਲ ਪੂਰੇ ਇਲਾਕੇ 'ਚ ਕਿਤੇ ਯਾਰ ਕਿਤੇ ਮਿੱਠੇ। ਮੇਲੇ ਵਾਲਾ ਵਾਕਿਆ ਦੱਸ। ਮੇਲੇ ਵਾਲੀ ਲੜਾਈ ਤੇ ਮੇਲੇ ਲਓ ਜੀ ਮੇਰੇ ਕੋਲ ਖਾ ਲਓ। ਮੇਲੇ 'ਚ ਵੀ ਕੋਈ ਰਿਸ਼ਤੇਦਾਰ ਕੁੱਟਿਆ ਹੀ ਮੈਂ ਨਹੀਂ ਯਾਰ ਨਹੀਂ ਤੇ ਦੇਖ ਲਓ। ਤੂੰ ਕਿਉਂ ਗਲਤ ਕਰੀ ਰਿਹਾ? ਰਿਸ਼ਤੇਦਾਰ ਤੂੰ ਨਹੀਂ ਕੁੱਟ ਰਿਹਾ। ਗੱਲ ਗੌਰ ਕਰ, ਤੈਨੂੰ ਰਿਸ਼ਤੇਦਾਰਾਂ ਕੋਲੋਂ ਕਟਵਾ ਰਹੇ ਆ। ਜੀ ਮੌਤ ਦੇ ਖੂਹ ਤੇ ਇਹਨੇ ਇੱਕ ਖੁਸਰੇ ਨੂੰ ਛੇੜਿਆ ਉਹ ਜਿਹੜੇ ਓਏ ਬਗੈਰਤ ਓਏ ਉਹਨਾਂ ਨਾਲ ਔਰਤਾਂ ਨਾਲ ਨਹੀਂ ਕਜ਼ਨ ਸੀ। ਨਹੀਂ ਰੌਲਾ ਓਏ ਮੂਰਤਾਂ ਹੈਗੀਆਂ ਓਏ ਪ੍ਰੀਤੀ। ਉਹ ਰੌਲਾ ਪਤਾ ਕੀ ਉਹਦੇ ਨਾਲ ਖੁਸਰਾ ਸਮਝ ਕੇ ਇਹਨੇ ਛੇੜਿਆ। ਬਾਅਦ ਦੇ ਵਿੱਚ ਉਸਤਾਦ ਜੀ ਉਹਨੇ ਮੂੰਹ ਧੋਤਾ। ਉਹ ਭਤੀਜਾ ਸੀ ਦਾ। ਓ ਯਾਰ ਲੱਖ ਲਾਹਨਤ ਤਾਂ ਤੇਰੇ ਤੇ ਓਏ ਕਿਆ ਸਾਲ ਲਪੇਟ ਕੇ ਭਤੀਜਾ ਕੱਢਿਆ ਈ ਓਏ। ਉਹਦੇ ਜਦੋਂ ਯਾਰ ਮਿੱਠੇ ਬਾਅਦ ਚ ਤੁਹਾਡੇ ਘਰ ਵੀ ਪਰਿਆ ਬੈਠੀ ਰਹੀ, ਤੁਸੀਂ ਕਿਹਾ ਵੀ ਯਾਰ ਇਹਨੇ ਮੈਨੂੰ ਕੰਮ ਦਾ ਦੱਸਿਆ ਨਹੀਂ ਵੀ ਇਹ ਕਹਿੰਦਾ ਸੀ ਮੈਂ ਆਹ ਕਰਨਾ, ਤੇ ਤੂੰ ਕਿਹਾ ਵੀ ਚੱਲ ਕੋਈ ਨਹੀਂ ਲੱਗਾ। ਬਾਅਦ ਚ ਇਹ ਮੁੱਕੀ ਸੀ ਤੁਹਾਡੀ। ਖੁਸਰਿਆਂ ਨੇ ਕੰਨ ਫੜਾਏ ਆ ਫੱਟੇ ਥੱਲੇ ਮਿੱਠੇ ਨੂੰ। ਚੱਲ ਬਸ ਉੱਥੋਂ ਹੀ ਇਹਦੀ ਗੈਰਤ ਜਾਗੀ। ਉਹ ਮੈਂ ਕਿਤੇ ਘੁੰਗਰੂ ਗਾਇਬ ਕਰਤੇ ਖੁਸਰੇ ਦੇ ਮੇਰੇ ਕੰਨ ਫੜਾਤੇ ਉਹਨੇ। ਤੂੰ ਲੜਾਈ ਦੂਸਰੀ ਤਾਂ ਜਿਹੜਾ ਚੌਧਰੀ ਦਾ ਮੁੰਡਾ ਮਾਰਿਆ ਮੈਂ ਜੇ ਕਰ ਉਹ ਦੱਸ। ਇੱਕ ਮਿੰਟ ਹੈ ਭਾਈ ਕਿੱਦਾਂ ਮਾਰੇ ਜੀ?
ਇੰਜ ਚੌਰੀ ਦਾ ਮੁੰਡਾ ਮਰ ਸਕਦਾ ਜੀ? ਨਹੀਂ ਭਾਜੀ ਇਹ ਤੇ ਵੀ ਹੁਣ ਅੱਛਾ ਅਸੀਂ ਉਦੋਂ ਦਾ ਜਾਣ ਕੇ ਲੱਗੇ ਤੇ ਆ ਸਹੀ ਲੜਾਈ ਵੇਖ ਲਓ। ਯਾਰ ਉਸਤਾਦ ਜੀ ਇਦਾਂ ਸਾਜੀ ਹੋਤਾ ਇੱਥੇ ਸੀਗਾ। ਇੱਕ ਕਿੱਕ ਬਣਦੀ ਆ ਓ ਨਾ ਓਏ ਨਾ ਨਾ ਅੱਗੇ ਮੈਂ ਕਿਤੇ ਤੇਰੇ ਕੇਸ ਭੁਗਤੇ ਆ ਉਹ ਕਿੱਦਾਂ ਕਹਤਾ ਇਹ ਲਾ ਲਾ ਕੇ ਤੈਨੂੰ ਬਾਹਰ ਕਢਾ ਕੇ ਇਹ ਲਿਆ। ਮੇਰੇ ਇੱਕ ਕਿੱਕ ਮਰਵਾਈ ਦਿਓ। ਆ ਮੈਨੂੰ ਥੋੜੇ ਦਿਨ ਕੱਢ ਲੈਣ ਦੇ। ਗੱਲਾਂ ਹੋਏ ਤਾਬਲ ਬੇਟੀ ਹੁੰਦੀ ਕਿਆ ਸਾਮੂ ਕਰ ਲੈ ਥੋੜੇ ਦਿਨ ਕੱਢ ਲੈਣ ਦੇ ਮੈਨੂੰ। ਹਾਲੇ ਨਾ ਕਰ, ਹਾਲੇ ਪੈਸੇ ਜੋੜ ਲੈਣ ਦੇ ਮੈਨੂੰ। 50 ਲੱਖ ਰੁਪਇਆ ਲੱਗਦਾ ਇੱਕ ਕੇਸ ਤੇ। ਕੁੱਟਦਾ ਹੀ ਐਡਾ ਪੂਰਾ ਖਾਨਦਾਨ ਹੀ ਮਾਰ ਦਿੰਦਾ ਪੂਰਾ। ਹੈ ਆ ਸਾਜੀ ਮਿੱਠੇ 85 ਬੰਦੇ ਦੇ ਖਾਨਦਾਨ ਚ 85 ਮਾਰ ਦਿੱਤੇ। ਮਿੱਠੇ ਯਾਰ ਉਹ ਦੱਸ ਜਿਹੜਾ ਤੂੰ ਜਲਸੇ ਦੇ ਵਿੱਚ 11 ਬੰਦੇ ਮੈਂ ਮਾਰੇ ਸੀ ਉਹ ਦੱਸ ਨਾ ਜਰਾ। ਜਲਸੇ ਉਹ ਜਿਹੜੀ ਗੱਡੀ ਚੜਾਤੀ ਸੀ ਬੰਦਿਆਂ ਦੇ ਨਹੀਂ 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 ਸਾਲਿਆ ਤੂੰ 11 ਕਿੱਦਾਂ ਮਾਰਦੇ? ਸਾਡੇ ਲੀਡਰ ਦੇ ਤਕਰੀਰ ਤੇ ਨਾਰੇ ਅੱਛਾ ਇਹ ਗੱਲ ਕਰ, ਤੇ ਸਿੱਧਾ ਰਾਮ ਨਾਲ ਗੱਲ ਕਰ ਲੈ। ਯਾਰ ਸਾਡੇ ਲੀਡਰ ਦੀ ਉਹ ਲੜਾਈ ਹੈ ਨਾ, ਲੜਾਈ ਤਾਂ ਦੱਸੀ ਥੋੜੀ ਖੌਫੋ ਹਰਾਸ ਪੈ ਗਿਆ ਵਾ ਨਾ। ਇਹਦਾ ਖੌਫ ਹੋ ਰਿਹਾ, ਇਹਦਾ ਹਾਸੋ ਹਰਾਸ ਫੈਲ ਰਿਹਾ। ਸਨਸਨੀ ਆ ਜਰਾ ਥੋੜੀ ਜੀ। ਇਹ ਹੰਸ ਨਹੀਂ ਆ, ਸਾਨੂੰ ਹੰਸ ਨਹੀਂ ਆ ਰਹੀ ਹੈ। ਮੇਰੇ ਲੀਡਰ ਦੀ ਗੱਲ ਤੇ ਨਾ ਉਹਨੇ ਨਾਰਾ ਨਹੀਂ ਲਾਇਆ। 11 ਬੰਦੇ ਸੀ ਮੈਂ ਦੇਖੇ ਪੂਰਾ ਜਲਸੇ ਐ ਸਟੇਜ ਤੇ ਖਲੋਤਾ ਜੀ। ਛਾਲ ਮਾਰ ਐ ਛਾਲ ਮਾਰੀ ਹਾਲੇ ਮੈਂ 11 ਦੇ 11 ਦੋ ਧੋਤੇ ਆ ਪਛਪਾਤ ਤੇ ਮੈਂ ਉਹਨਾਂ ਦੇ। ਹਾਂਜੀ ਹਾਂਜੀ ਪਹਿਲੋਂ ਇਹਨੇ ਜਦੋਂ ਛਾਲ ਮਾਰੀ ਨਾ ਕਿਸ਼ਵਾ ਉਹ ਅੱਗੇ ਕਿਸੇ ਨੇ ਕੰਡੇ ਵਾਲਾ ਚਾਪਾ ਰੱਖਿਆ ਸੀ ਉਹਦੇ ਤੇ ਤਾਂ ਸਾਰਾ ਮੂੰਹ ਲਿਬੜ ਗਿਆ। ਮੈਂ ਹਿਸਾਬ ਲਾ ਤੂੰ ਕਿਸੇ ਲੜਾਈ 'ਚ ਮੇਰੇ ਨਾਲ ਨਹੀਂ ਆਇਆ ਹਾਲੇ ਤੱਕ। ਇਹ ਮਾਂ ਵੀ ਆਪ ਹੀ ਲੜ ਰਿਹਾ ਤੂੰ। ਭਾਜੀ ਜਾਇਦਾਦਾਂ ਇਸ ਬੰਦੇ ਨੇ ਪੁਕਾਰਤੀਆਂ ਸਾਡੀਆਂ। ਕਿੰਨੇ ਇਸ ਆ ਦੇਖ ਲੈ। ਤੁਸੀਂ ਵੀ ਪਾਗਲ ਹੋ ਕਿਤੇ ਮਗਰ ਜਾਂਦਾ ਤਾਂ ਉਹ ਨਹੀਂ ਭਾਜਣ ਇਹਦਾ ਮਰਬੇ ਜ਼ਮੀਨਾਂ ਸੀ, ਜਾਇਦਾਦਾਂ ਸੀ, ਕੋਠੀਆਂ ਕਾਰਾਂ ਸੀ। ਇਹਦੀਆਂ ਲੜਾਈਆਂ ਦੇ ਚੱਕਰ 'ਚ ਵਿਕ ਗਿਆ ਸਾਰਾ ਕੁਝ। ਵੀ ਲੜਾਈ ਵੀ ਇਦਾਂ ਦੀ ਕਰਦਾ ਵੀ ਜਿੱਥੇ 2 ਕਰੋੜ ਤੋਂ ਘੱਟ ਸੁਲਾ ਹੀ ਨਹੀਂ ਸੀ ਅਗਲੇ ਕਰਦੇ। ਵੀ 14 ਜੀ ਜੋ ਅਗਲੇ ਨੇ ਮਾਰ ਦਿੱਤੇ, ਓਏ ਹੋਏ ਹਟਦਾ ਹੀ ਨਹੀਂ ਸੀ। ਪਤਾ ਨਹੀਂ ਯਾਰ ਇਹ ਅਥਰਾ ਤੇ ਬਹੁਤ ਪਿੱਛੇ ਰਹਿ ਜਾਂਦਾ। ਅੱਛਾ ਵੈਸੇ ਆਹ ਗੱਲਾਂ ਮੈਂ ਸੁਣੀਆਂ ਸੀ ਮਿੱਠੇ ਬਾਰੇ ਚ। ਇਹਦੇ ਸਹੁਰਿਆਂ ਨੇ ਕਿਹਾ ਸੀ ਇਹ ਜਵਾਈ ਭਾਈ ਨਹੀਂ, ਲੜਾਈ ਭਾਈ ਹੈ ਸਾਡਾ। ਹਾਂ ਇੰਨੀ ਲੜਾਈ ਲੜਦਾ ਸੀ ਨਾ ਉਸਤਾਦ ਜੀ, ਜਦੋਂ ਤਾਏ ਦੇ ਲੱਤ ਵੱਜ ਗਈ ਤੇਰੇ ਕੋਲੋਂ ਖਲੋਤਿਆਂ ਤੂੰ ਕਿਤੇ ਇੰਜ ਬੂਹੇ ਬਾਹਰ ਨਿਕਲਦਿਆਂ ਉਸਤਾਦ ਜੀ ਤਾਏ ਦੇ ਲੱਤ ਵੱਜ ਨਹੀਂ ਗਈ। ਤੂੰ ਬੂਆ ਕੱਢਿਓਗਾ ਤਾਂ ਉਹਨੂੰ ਘਰ 'ਚ ਹੀ ਮਾਰ ਦਿੱਤਾ ਹੈ। ਨਹੀਂ ਉਹ ਬਾਹਰ ਨਿਕਲਦਾ ਇਹਦਾ ਸਟਾਈਲ ਸੀ ਬੂਹਾ ਖੋਲਣੇ ਐ ਕਰਕੇ ਬਾਹਰ ਜਾ। ਮੈਂ ਕਿੱਥੇ ਗੱਲ ਖੜੀ ਆ 85 ਬੰਦੇ ਕਰੋੜਾਂ ਰੁਪਏ। ਤੂੰ ਤਾਏ ਦੀ ਲੱਤ ਤੇ ਫਲਾਣੀ ਉਹਦੀ ਕਪੈਸਿਟੀ ਯਾਰ ਸਾਡੇ ਸਾਹਮਣੇ ਤੂੰ ਨਾ ਗੱਲ ਕਰ, ਤੂੰ ਉਹਨੂੰ ਹੋਰ ਜ਼ਲੀਲ ਕਰਾ ਰਿਹਾ। ਛੱਡ ਦੇ ਤੂੰ ਉਹਨੂੰ ਮਾੜਾ ਪੇਂਟ ਕਰ ਰਿਹਾ ਵਾ। ਇਹ ਕੋਈ ਚੰਗੀ ਗੱਲ ਨਹੀਂ ਹੈ। ਲੜਾਈਆਂ ਉਸਤਾਦ ਜੀ ਲੜਨੀਆਂ ਕੀ ਆ। ਅਸੀਂ ਮਿੱਠੇ ਨੂੰ ਬਹੁਤ ਆ ਹੁਣ ਕੂਲ ਕੀਤਾ ਔਰ ਜੈਨੋ ਉਸਤਾਦ ਜੀ ਉਹਦੇ ਲਈ ਦਫ਼ਤਰ ਬਾਹਰ ਲੜ ਪੈਂਦਾ ਹੁੰਦਾ ਸੀ ਉਹ ਉਹ ਜੋ ਜੰਜ ਤੇ ਐਨੀ ਕੋਲ ਕਾਪੀ ਮਾਰੀ ਆ ਬੱਚਾ ਥੱਲੇ ਆਇਆ ਜ਼ਿਆਤੀ ਮੇਰੇ ਕੋਲ ਦੇਖ ਕੇ ਮੈਂ ਕਿਦਾਂ ਛਾਲ ਮਾਰ ਕੇ ਪਰੌਣੇ 'ਚ ਵੜਿਆ ਕਿ ਨਹੀਂ ਉਹ ਦੱਸਦਾ। ਹਾਂ ਨਹੀਂ ਮੈਨੂੰ ਨਹੀਂ ਬਾਤ ਨਹੀਂ ਆ। ਮੈਨੂੰ ਨਹੀਂ ਯਾਦ। ਅੱਛਾ ਤੈਨੂੰ ਰਿਸ਼ਤੇਦਾਰ ਸਾਰੇ ਮੇਰੇ ਯਾਦ ਆ। ਇਹਨੇ ਮੈਨੂੰ ਨਹੀਂ ਯਾਦ, ਰਿਸ਼ਤੇਦਾਰੀ ਨੇ ਤੈਨੂੰ ਯਾਦ ਆ। ਉਹ ਦੇਖਦਾ ਸੀ ਬੁਰਜ ਖਲੀਫਾ ਪਾਉਂਦੇ ਮੇਰੇ ਤੇ ਕੋਈ ਸਾਲਾ ਖੰਭਾ ਹੀ ਪਾ ਦੇ। ਉਹ ਯਾਰ ਜਦੋਂ ਇਹ ਤੇ ਫੇਕ ਤੇਰੇ ਤੇ ਲੜਾਈ ਜੈਨੂਇਨ ਜਰੀਆਂ ਵੇਖੀਆਂ ਮੈਂ। ਸਾਰੇ ਰਿਸ਼ਤੇਦਾਰ ਮੈਂ ਜੈਨੂਨ ਕੁੱਟੇ ਆ। ਹਾਂ ਛੋਟੇ ਭਾਈ ਨਾਲ ਲੜ ਪਿਆ ਉਸਤਾਦ ਜੀ। ਛੋਟਾ ਭਾਈ ਜਿਹੜਾ ਕਟਿੰਗ ਕਰਦਾ ਨਾ, ਵੱਡਾ ਭਾਈ ਇਹਦਾ ਛੋਟਾ ਭਾਈ। ਮਹੀਨਾ ਦੰਦੀ ਨਹੀਂ ਛੱਡੀ ਉਹਦੀ, ਮਹੀਨਾ ਇੱਥੇ ਦੰਦੀ। ਭਾਈਜਾਨ ਤੁਹਾਨੂੰ ਪਤਾ ਵਾ ਗੜਗੀਲਾ ਰਾਤ ਨੂੰ 11 ਵਜੇ ਤੋਂ ਬਾਅਦ ਚੇਂਜ ਹੋ ਜਾਂਦਾ। ਇਹ ਸਾਨੂੰ ਪਹਿਲਾਂ ਵੀ ਕਿਸੇ ਨੇ ਕਿਹਾ ਸੀ। ਵੈਸੇ ਉਦੋਂ ਵੇਖਾਂਗੇ ਸ਼ਾਇਦ ਸਹੀ ਲੱਗੇ। ਨਹੀਂ ਦਿਮਾਗੀ ਤੌਰ ਤੇ ਅੱਛਾ ਹਾਂ ਇਹ 24 ਘੰਟੇ 'ਚ 3 ਮੂਡ ਬਦਲਦਾ ਵਾ। ਸਵੇਰੇ ਜਦੋਂ ਉੱਠਦਾ ਹੋਰ ਤਬੀਅਤ ਹੁੰਦੀ, ਦੁਪਹਿਰੇ ਸਾਰੀ ਦਿਹਾੜੀ ਕੰਮ ਦੀ ਹੋਰ, 11 ਤੋਂ ਬਾਅਦ ਫਿਰ ਗੜਗੀਲੇ ਦਾ ਅੰਦਰ ਬਾਹਰ ਆ ਜਾਂਦਾ। ਯਾਨੀ ਕਿ ਬਦਮਾਸ਼ੀ। ਬਦਮਾਸ਼ੀ ਤੇ ਯਾਰ ਬਦਮਾਸ਼ ਤੇ ਗੋਡੇ ਨੂੰ ਹੱਥ ਲਾ ਕੇ ਜਾਂਦੇ। ਰਾਤ ਨੂੰ ਨਾ ਮੈਨੂੰ ਪਤਾ ਉਸਤਾਦ ਜੀ ਇਹਦੇ ਰਾਤ ਨੂੰ ਬੈਠੇ ਵਾਲ ਹੋ ਪੈਂਦੇ ਇੰਨੇ ਬੜੇ, ਮੂੰਹ ਅੱਗੇ ਨੂੰ ਨਿਕਲ ਹੁੰਦਾ, ਪਿੱਛੋਂ ਪੂਛ ਨਿਕਲਦੀ। ਉਹੀ ਸਮਝ ਲਓ ਗੈਂਡਾ ਨਹੀਂ ਭੇੜੀਆ ਬੰਦਾ। ਆਹੋ ਇਹਨਾਂ ਨੇ ਨਾ ਬੜਾ ਸਾਥੀ। ਹਾਂ ਸਾਡਾ ਵੀ ਕੁਝ ਬਣਾ ਇੱਥੇ। ਹੁਣ ਤੂੰ ਮੇਰੇ ਕੋਲ ਭਤੀਜੀ ਕਟਵਾ ਦੇਣੀ ਆ, ਭਾਂਜੀ ਕਟਵਾ ਦੇਣੀ ਆ। ਸਾਡੀ ਲੜਾਈ ਦੀ ਲਾਹਨਤ ਪਾ ਯਾਰ। ਉਹ ਨਹੀਂ ਗਲੀ ਦੇ ਵਿੱਚ ਜਿਹੜੀ ਲੜਾਈ ਹੋਈ ਉਹ ਤਾਂ ਦੱਸ ਸਕਦੇ ਨਾ। ਝੰਡਾ ਪੀਰ ਗੂੰਜਦਾ ਉਸਤਾਦ ਜੀ ਮਿੱਠੇ ਦੀ ਵਜ੍ਹਾ ਤੋਂ। ਮਿੱਠੇ ਦਾ ਨਾਂ ਸੁਣ ਲਵੇ ਨਾ ਝੰਡਾ ਪੀਰ, ਮਿੱਠੇ ਯਾਦ ਕਰੋ ਜਿਹੜਾ ਕਬਾੜੀਏ ਨਾਲ ਜਿਹੜੇ ਤੋਂ ਲੜਾਈ ਹੋਈ। ਉੱਥੇ ਖਾਲਾ ਬੈਠੀ ਹੋਣੀ, ਖਾਲਾ ਕੁੱਟੀ ਮੈਂ। ਨਹੀਂ ਖਾਲਾ ਨਹੀਂ ਕੁੱਟੀ ਹੈਗੀ। ਤੇਰੀਆਂ ਫੁੱਫੜ ਆਇਆ ਸੀ ਉਸਤਾਦ ਜੀ ਇਹਦਾ। ਯਾਰ ਤੇਰੇ ਕਿੰਨੇ ਫੁੱਫੜ ਆ? ਪਤਾ ਨਹੀਂ ਜੀ, ਜਿੰਨੇ ਜਦ ਤੱਕ ਸ਼ੋਰ ਨਾ ਮੁੱਕਦਾ ਫੁੱਫੜ ਹੀ ਆਉਣੇ ਦੇਖੇ। ਮੈਂ ਕਿਤੇ ਗੱਡੀ ਸਟਾਈ ਫੁੱਫੜਾ ਦੇ ਕਾਲੂ ਫੁੱਫੜ ਉਹ ਇੱਕ ਵਾ ਸਾਰੇ। ਤੂੰ ਇਹਨਾਂ ਕੋ ਤੇਰਾ ਸ਼ਜਰਾ ਕਿੱਦਾਂ ਵਾ? ਸ਼ਜਰਾ ਕੋਈ ਨਹੀਂ, ਸਿਰਫ ਮੇਰੇ ਤੇ ਰਿਸ਼ਤੇਦਾਰ ਪਾਉਣ ਰਹੇ। ਦੁਨੀਆ 'ਚ ਧੁੰਮਾਂ ਪਈਆਂ ਲੜਾਈ ਦੀਆਂ, ਸਾਨੂੰ ਕੀ ਸਾਰਿਆਂ ਨੂੰ ਪਤਾ। ਫੁੱਫੜ ਉਸਤਾਦ ਜੀ ਸਾਈ ਵੱਲੋਂ ਆਇਆ ਵਾ।
ਹਾਂ ਆ ਜਿਹੜੇ ਸਿਰਫ ਉਹ ਮੇਰੇ ਕੋਲ ਛਿੱਤਰ ਖਾਣ ਆਇਆ ਸੀ ਮੈਂ ਕਿਹਾ ਹਲਾ ਨੰਗਾ ਤਾਂ ਹੈ ਮੈਂ ਕਿਹਾ ਚੱਲ ਪੁੱਤ ਕੋਈ ਛਿੱਤਰ ਖਾਏ ਉਹ ਯਾਰ ਨਹੀਂ ਯਾਰ ਆਹੋ। ਤੈਨੂੰ ਕੋਈ ਗੱਲ ਤੇ ਪੂਰੀ ਸੁਣ ਲੈ ਐਸੇ ਗੱਲੋਂ ਤੂੰ ਫਿਰ ਮਿੱਠੇ ਨਾਸ਼ਤੇ 'ਚ ਸਵੇਰ 2 ਸੱਪ ਖਾਂਦੇ ਭਾਜੀ ਸੁਬਹ ਫਸਟ ਟਾਈਮ ਯਾਰ फ्राई करके साजी फ्राई कर ਫਰਾਈ ਕਰਕੇ ਨਾਲ 2 ਬ੍ਰੈਡ ਹਲਕਾ ਜਿਹਾ ਜੈਮ ਲਾ ਕੇ ਡੰਗ ਦੇ ਉੱਤੇ ਕਿਉਂ ਭਾਈਜਾਨ ਤੁਸੀਂ ਕਦੀ ਵਲਾਂ ਨਾਲ ਪਰੌਂਠਾ ਦੇਖਿਆ ਬਣਦਾ ਵਲਾਂ ਨਾਲ ਹਾਂਜੀ 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 ਪੂਰਾ ਇੰਜ ਵਲ ਬਣਾ ਕੇ ਉਸ ਤੋਂ ਬਾਅਦ ਉਂਝ ਸੱਪ ਨੂੰ ਇੰਜ ਵਲਾਂ ਨਾਲ ਬਣਾ ਕੇ ਜੀ ਉਤੋਂ ਕਾਵਾ ਮਗਰਮੱਛ ਤੇ ਚਾਰ ਟੈਪ ਹੀ ਆ ਇਹਦੀ ਮੰਮੀ ਵਾਲਾ ਵਿਲਟ ਹੈ ਔਰ ਸ਼ਾਮ ਨੂੰ ਕਦੀ 4 ਵਜੇ ਐਵੇਂ ਜਿਵੇਂ ਥੋੜੀ ਜਿਹੀ ਭੁੱਖ ਲੱਗ ਜਾਂਦੀ ਅਮਨ ਉਦੋਂ ਖਰਗੋਸ਼ ਅੱਛੇ ਪੂਰਾ जंगली ਜੀ ਟੱਕ ਬਿਸਕੁਟ ਟਾਈਪ ਹਾਂ ਟੱਕ ਬਿਸਕੁਟ ਟਾਈਪ ਖਰਗੋਸ਼ ਹਾਂ ਸਾਡੇ ਦੇ ਕੋ ਬਲੈਲਰੀ ਪਾ ਦੀ ਹਲੋ ਸਾਡੇ ਦੇ ਕੋ ਲੁਬਦੀ ਟੰਗ ਦੀ ਪਾ ਦੇ ਕੋ ਭੰਨੇ ਹੀ ਪਾ ਦੇ ਵੀ ਇਹ ਇੰਜੇ 3 ਵਜੇ ਆ ਖਾਂਦਾ ਬੱਚੇ ਨਹੀਂ ਮੈਂ ਖਾਂਦਾ ਤੇਰੀ ਮੁੰਡਾ। ਲੜਾਈ ਅਸਲ 'ਚ ਦੱਸਣਾ ਜਦੋਂ ਹੁਣ ਮੇਰੇ ਕੋ ਪੀਰ ਕਟਵਾ ਮੇਰੇ ਨਹੀਂ, ਇਹੀ ਨਹੀਂ। ਲਾ ਕੇ ਪਿੱਛੇ ਪੀਰਾਂ ਨਾਲ ਤੇ ਤੂੰ ਆਦਾ ਵੀ ਬਹੁਤ ਕਰਨਾ ਵਾ ਜੇ ਜਿੱਥੇ ਮੈਂ ਰਿਸ਼ਤੇਦਾਰਾਂ ਨੇ ਕੀਤਾ ਪੀਰ ਕਿਹੜੀ ਚੀਜ਼ ਆ ਇੱਥੇ ਦੋ ਕੁ ਵਾਰੀ ਤੂੰ ਮੇਰਾ ਮਾੜਾ ਚੰਗਾ ਹੋਇਆ ਜਦੋਂ- ਅੱਛਾ ਮੈਂ ਉਦੋਂ ਦਾ ਗੱਲ ਹਿਸਾਬ ਲਾ ਰਿਹਾ ਕਿ ਮਾਮੀ ਦੀ ਜਿਹੜੀ ਹੈ ਨਾ ਬੱਚੀ ਉਹਦਾ ਨਹੀਂ ਤਾਂ ਮੇਰਾ ਪਤਾ ਨਹੀਂ ਉਸਤਾਦ ਜੀ ਮਾਮੀ ਦਾ ਇਸ ਤੋਂ ਨਹੀਂ ਦੱਸੀ ਤਾਂ ਲੜਾਈ ਇਹ ਕਰਦੀ ਤੁਸੀਂ ਸਿਰਫ ਉਹਨੂੰ ਬਚਾਇਆ ਨਹੀਂ ਇਹਨੂੰ ਇੱਕ ਹੋਰ ਰਿਸ਼ਤੇਦਾਰ ਦਿੱਤਾ ਵੀ ਇਹ ਰਹਿ ਗਿਆ ਨਹੀਂ ਉਹ ਮਾਮੀ ਦਾ ਤੇ ਰੌਲਾ ਉਸਤਾਦ ਜੀ ਮਾਮੀ ਦੇ ਮੁੰਡੇ ਦਾ ਸਾਈਕਲ ਹੈ ਮਾਮੇ ਦੇ ਪੁੱਤ ਅੱਛਾ ਮੈਂ ਤੇ ਤੁਹਾਨੂੰ ਸ਼ੁਗਰ ਮਿਲ ਆਪਣੀ ਜਗ੍ਹਾ ਤੇ ਲੇਕਿਨ ਤੁਹਾਨੂੰ ਦੱਸਾਂ ਕਿ ਖਾਨਦਾਨ ਜੇ ਕਿ ਜਿਹੜਾ ਕਰੈਕਟਰ ਹੁੰਦਾ ਨਾ ਮਾਮੀ ਹਾਂ ਇਹਦਾ ਕਿਉਂਕਿ ਇਹ ਹੁੰਦੀ ਵੀ ਬਾਹਰ ਦੀ ਹਾਂ ਯਾਨੀ ਮੇਰੀ ਮਾਂ ਵਾ ਤੇ ਮੇਰੀ ਮਾਂ ਦਾ ਭਰਾ ਵਾ ਤੇ ਉੱਥੇ ਤੱਕ ਠੀਕ ਆ ਅੱਗੋਂ ਰੋਲੇ ਜਿਹੜੇ ਮਾਮੀਆਂ ਦੇ ਨਾਲ ਉਹਨੂੰ ਬਹੁਤ ਉਹ ਡੇਂਜਰ ਹੁੰਦੇ ਨੇ ਸਹੀ ਗੱਲ। ਕਿਉਂਕਿ ਉਹ ਬਾਹਰ ਦਾ ਕਰੈਕਟਰ ਹੁੰਦਾ ਨਾ ਤੇ ਸਾਰਾ ਖਾਨਦਾਨ ਉਹਦੇ ਸਿਰ ਹੁੰਦਾ ਉਹਨੂੰ ਕਿ ਇਹ ਕਰਾ ਰਹੀ ਜੋ ਕਰਾ ਰਹੀ ਮਾਮੀ ਦਾ ਬੜਾ ਹੁੰਦਾ ਹਿਸਾਬ ਕਿਤਾਬ ਮਾਮੀ ਦਾ ਦੱਸ ਜਦੋਂ ਇਹਨਾਂ ਦੇ ਉਧਰੋਂ ਚਾਚੀ ਉਹ ਇਹ ਵੀ ਉਹੀ ਸ਼ੈ ਉਸਤਾਦ ਜੀ ਦੀ ਮਾਮੀ ਮਿੱਠੇ ਦੀ ਇੰਜ ਕਾਲਰ ਪਿੱਛੇ ਸੁੱਟ ਕੇ ਪੂਰੇ ਰੋਡ ਤੇ ਫਿਰਦੀ ਹੁੰਦੀ ਯਾਰ ਤੂੰ ਕਿੱਧਰ ਵਿਆਹ ਗਿਆ ਯਾਰ ਤੇਰਾ ਕਿਹੜਾ ਖਾਨਦਾਨ ਆ ਲਓ ਜੀ ਮੈਂ ਆਪਣੀ ਮਾਮੀ ਅੱਜ ਨਹੀਂ ਤੱਕ ਸੱਸ ਤੇਰੀ ਪਾਨ ਖਾਂਦੇ ਆ ਮਾਮੀ ਤੇਰੀ ਕੰਨ ਰੈਂਜ ਕਰਕੇ ਪੂਰਾ ਉਹ- ਉਹਦਾ ਕਿੰਨਾ ਚ ਵਿਆਹ ਗਿਆ ਉਹ ਤੂੰ ਮੈਂ ਜੀਰਾ ਪਲੇਟ ਆ लानतिया डुब के मर जा यार तो लानत है ਸਾਜੀ ਉਹਦੇ ਐਸੀ ਕੰਨ ਚ family ਆਵਾਜ਼ ਪਈ ਹੈ ਕਿ ਮਿੱਠੇ ਦੀ ਲੜਾਈ ਹੋ ਪਈ ਹੈ ਉਹ ਹਮਾਮ ਤੋਂ ਉਂਝ ਹੀ ਉੱਠੀ ਹੈ ਤੇ ਫੌਰੀ ਗਈ ਮਗਰ ਮਾਮੀ ਆਹੋ, ਜੀ ਉਹ ਨਾਈ ਨੇ ਕਿਹਾ ਨਾਈ ਨੂੰ ਕਿਹਾ ਪਿੱਛੇ ਹੋ ਜਾ ਤੇ ਤੌਲੀਆ ਸੁੱਟਿਆ ਕਦੋਂ ਮਾਰੀ ਨਾਈ ਕੋ ਬੈਠੀ ਸਿਰ ਨੱਕ ਤੋਂ ਚਿੱਟੇ ਫੜਾਉਣ ਰਹੀ ਸੀ ਕਿਉਂਕਿ ਚਿੱਟੇ ਫੜਾਉ ਤੇ ਉੱਥੋਂ ਨਿਕਲ ਆਈ ਉਹਨੇ ਕਿ ਨਹੀਂ ਵੀ ਲੜਾਈ ਪਹਿਲੇ ਹਾਲਾ जल्दी च कलम भी छोटी वड्डी हो गई होनी ਭਾਜੀ ਤੁਸੀਂ ਵੇਖ ਲਓ ਤੁਹਾਡਾ ਬੰਦਾ ਵਿੱਚ ਬੋਲ ਰਿਹਾ ਜੇ ਉਹ ਵੀ ਕਹਿੰਦਾ ਜਲਦੀ ਚ ਕਲਮ ਵੀ ਛੋਟੀ ਵੱਡੀ ਹੋ ਗਈ ਮਾਮੀ ਨਹੀਂ ਏਦਾਂ ਉਹ ਮਾਮੀ ਉਹ ਥੋੜੀ ਮਾਮੀ ਉਹ ਤੇ ਔਰਤ ਦੀ ਗੱਲ ਕਰਨ ਨੇ ਕਹਿੰਦਾ ਲਵਾਰੀ ਸਤਾਤੀ ਉਹਨੇ ਅਜੇ ਟਿਸ਼ੂ ਰੱਖਿਆ ਵਾ ਆ ਕੇ ਪੁੱਛਣ ਦੀ ਮਿੱਠਾ ਜੀ ਹਾਂਜੀ ਕਿਹਦੇ ਨਾਲ ਲੜਾਈ ਹੋਈ ਓਹੋ ਮੇਰੀ ਮਾਮੀ ਸ਼ੌਕਾ ਬੋਲ ਰਿਹਾ ਸੀ ਯਾਰ ਸ਼ੌਕਾ ਬੋਲ ਰਿਹਾ ਯਾਰ ਫੱਜੂ ਟਾਇਰ ਵਾਲਾ ਸਾਨੂੰ ਨਹੀਂ ਇਹਦੇ ਨਾਲ ਬਾਕੀ ਬਹਾਦਰ ਸੀ ਫਰੀ ਬਹਾਦਰ ਬਹੁਤ ਸਹੀ ਉਹ ਕਸਮੇ ਉਹਨੇ ਬੰਦੇ ਕੁੱਟੇ ਵਿੱਚ ਮਿੱਠੇ ਨੂੰ ਵੀ ਠਾਪਾ ਲਾਤੀ ਹਾਂਜੀ ਇਹਨੇ ਜਾ ਕੇ ਯਾਰ ਸਿਰਫ- ਤੁਸੀਂ ਲੜਾਈ ਪੁਰ ਕਰਾਓ ਤੁਸੀਂ ਇਹਨਾਂ ਦੀ ਵੀ ਸੁਣਾਓ ਜੀ ਬੜਾ ਮਜ਼ਾ ਨਹੀਂ ਯਾਰ ਸਿਰਫ ਇਹਨੇ ਇਸ ਤੋਂ ਬਾਅਦ ਮੈਂ ਗੱਲ ਮੈਨੂੰ ਸ਼ਰਮਿੰਦਗੀ ਹੋਣ ਮੈਨੂੰ ਵੀ ਹੋਣ ਡਈ साडा ਮੈਂ कैलिबर नहीं साथ ਕੈਲੀਬਰ ਨਹੀਂ ਹੈਗਾ ਅੱਜ ਜਿਹੜੀ ਕਿ स्टेटस नहीं साडा ਹਾਂ ਵੀ ਮੈਨੂੰ ਤੁਸੀਂ ਲੜਾਈ ਮੇਰੀ ਦੱਸਣ ਦੇ ਮੇਰੀ ਫੂਫਾ ਹੋਣ ਡਈ ਮੈਨੂੰ ਘਟਾਉਣ ਡਿਆ ਅਸੀਂ ਤੈਨੂੰ ਇਹ ਵੀ ਨਹੀਂ ਕਹਿ ਸਕਦੇ ਆਪਣੇ ਵੱਡਿਆਂ ਨੂੰ ਭੇਜ ਵੱਡੇ ਵੀ ਤੇਰੇ ਕੱਖ ਨਹੀਂ ਦੱਸੇ ਉਹਨਾਂ ਨੇ ਉਹ ਨਹੀਂ ਮਾਮੀ ਉਸਤਾਦ ਜੀ ਦੁਕਾਨਾਂ ਜਦੋਂ ਬੰਦ ਕਰਾਣੀ ਸੀ ਮਿੱਠੇ ਨੇ ਜਾ ਕੇ ਰੋਕਿਆ ਤੇ ਉਹਨੇ ਦੁਕਾਨਾਂ ਕਾਹਤੋਂ ਬੰਦ ਕਰਾਉਂਦੀ ਸੀ ਮੰਮੀ ਉਸਤਾਦ ਜੀ ਉਹ ਸ਼ਰਾਬ ਪੀ ਲੈਂਦੀ ਨਾ ਅਕਸਰ ਹਫਤੇ 'ਚ ਇੱਕ ਦੋ ਵਾਰੀ ਪੀਂਦੀ ਆ ਤੇ ਰੋਡ ਤੇ ਜਾ ਕੇ ਕਾਲਰ ਪਿੱਛੇ ਸੁੱਟ ਕੇ ਦੁਕਾਨਾਂ ਬੰਦ ਕਰਾਣੀ ਨਹੀਂ ਉਹਦਾ ਟੈਕਾ ਵਾ ਭਾਈ ਆਹੋ ਜੀ ਭਾਈ ਉਹ ਤਾਂ ਸ਼ਵਾਕਤ ਬੜ ਤੇ ਡੇਰੇ ਤੇ ਹੁੰਦੀ ਆ ਉਹਦਾ ਠਹਿਕਾ ਵਾ ਆਹ ਤੂੰ ਐਵੇਂ ਗੁੱਸਾ ਕਰਨ ਡਿਆ ਜੇ ਮਾਮੀ ਦਾ ਨਹੀਂ ਯਾਰ, ਕੈਲੀਬਰ ਵੱਡਾ ਵਾ ਮਾਮੀ ਇਹਦੀ ਆਉਂਦੀ ਹੁੰਦੀ ਸੀ ਇੰਜ ਘੋੜੀ ਤੇ ਬੈਠੀ ਹੋਣਾ ਦੋ ਬੰਦੇ ਇੱਕ ਇੱਧਰ ਬਾਹ ਤੇ ਘੋੜੀ ਤੇ ਆਉਂਦੀ ਹੁੰਦੀ ਸੀ ਤੇ ਆਉਂਦੇ ਉਹਨੇ ਸਾਰਿਆਂ ਨੂੰ ਕਹਿਣਾ ਪਿੱਛੇ ਹੋਈ ਓਏ ਉਹ ਕਿੱਧਰ ਵਿਆਹ ਤਾਂ ਮਾਮਾ ਮੈਂ ਯੂਪੀ ਖਾਨਦਾਨ ਚ ਵਿਆਹ ਗਿਆ ਜੀ ਅੰਮੀ ਇੱਕ ਮਾਮੀ ਇੱਧਰ ਚੁੱਕਿਆ ਕਹਿੰਦਾ ਘੋੜੇ ਤੇ ਆਉਂਦਾ ਹੀ ਆ। ਅਜੇ ਦੀ ਹਾਮੇ ਵਾਲੀ ਵੀ ਉਹਨੇ ਕੀਤੀ ਸੀ ਦੋਵਾਂ ਮੋਟਰਸਾਈਕਲਾਂ ਤੇ ਉਸਤਾਦ ਜੀ ਪੈਰ ਰੱਖ ਕੇ ਆ ਰਹੀ ਹੂੰ ਇਹਨਾਂ ਨੂੰ ਬੜੀਆਂ ਆਈਟਮਾਂ ਉਹ ਕਰਦੀ ਰਹੀ ਮਾਮੀ ਸਿੰਘਮ ਵੀ ਘੁਆਈ ਜਾਂਦੀ ਆ ਨਾ ਘਰ ਚ, ਸਿੰਘਮ ਘੁਆਉਂਦੇ ਆ ਮਾਮੀ ਵੀ ਉਹਦੀ ਇਹਦੀ- ਲੜਾਈ ਚੈੱਕ ਕਰ ਤੂੰ ਕੈਸੀ ਆ ਉਹਦਾ ਹੋਰ ਮਜ਼ੇ ਆ ਤੁਸੀਂ ਅਗਰ ਮੇਰੇ ਭਾਈ ਨੂੰ ਲੜਾਉਣਾ ਨਾ ਪਹਿਲੇ ਮੈਨੂੰ ਰਿਸ਼ਤਾ ਕਰਾਓ ਇਹਦਾ ਨਾਲ। ਮੈਨੂੰ ਰਿਸ਼ਤੇਦਾਰ ਬਣਾਓ ਮੈਂ ਫੇਮਸ ਤੇਰੇ ਨਾਲ ਕਦੀ ਵੀ ਨਾ ਕਰਾਵਾਂ ਤਾਂ ਫਿੱਕਾ ਹੋ ਜਾਏਗਾ ਤੇਰੇ ਬਾਕੀ ਰਿਸ਼ਤੇਦਾਰ ਮੈਂ ਹਿਸਾਬ ਲਾ ਰਿਹਾ ਜੀ ਇਹ ਤਾਂ ਮੈਂ ਘਰ ਚ ਹੀ ਕਿਤੇ ਐਮਰਜੈਂਸੀ ਵਾਰਡ ਪਾਉਣਾ ਪੈਣਾ ਵਾ ਜਿੰਨਾ ਮੈਂ ਕੁੱਟਣ ਡਿਆ ਵਾ ਤਾਏ ਦੇ ਪੁੱਤ ਦੀ ਦੱਸਦੇ ਆ ਜਿਹੜੀ ਲੜਾਈ ਹੋਈ ਉਹ ਤੇ ਹੁਣ ਬਾਕੀਆਂ ਦਾ ਹਿਜਾ ਨਹੀਂ ਕੀਤਾ ਵੱਡਿਆ ਰਿਸ਼ਤੇਦਾਰ ਦਾ ਨਹੀਂ ਹਿਜਾ ਕੀਤਾ ਤੂੰ ਤਾਏ ਦਾ ਪੁੱਤ ਫੇਰ ਇਹ ਹੁਣ ਬੰਦਾ ਪਾਣ ਡਿਆ ਵਾ ਜੈਨੂਨ ਉਸਤਾਦ ਜੀ ਤਾਏ ਦਾ ਪੁੱਤ ਸੀ ਉਹਦੀ ਸਾਲਗਿਰਾ ਸੀ ਇਹਦੀ ਤਾਈ ਨੇ ਸਾਜੀ ਖੁਸਰੇ ਬੁਲਾਏ ਉਹਦੇ ਵਾਕਫ ਸੀ ਨਾ ਯਾਰ ਤੂੰ ਜਿੰਨੇ ਖੁਸਰੇ ਬੁਲਾਉਣਾ ਖੁਸਰੇ ਸਾਡੇ ਘਰ ਦੀ ਰੱਖ ਲਾ ਵੀ 5-6 ਕਦਮ ਮੇਰੇ ਖੁਸਰੇ ਆ ਆਵਾਜ਼ ਨੇ ਖੁਸਰੇ ਆ ਭੱਜਿਆ ਹੁੰਦਾ ਸੀ ਨਹੀਂ ਉਹਨੇ ਫੋਨ ਕਰਕੇ ਕਿਹਾ ਕਿ
ਲਓ ਜੀ ਆਹ ਨੂਰੀ ਖੁਸਰਾ ਦੇਖਿਆ ਤੁਸੀਂ ਕਦੇ ਖੁਸਰਿਆ ਯਾਰ ਇਹ ਕਿਹੜਾ ਗੁੱਸਦਾ ਬਾਈ ਮੈਂ ਤਾਈ ਨੇ ਸਾਜਿਆਂ ਦੀ ਕਾਪੀ ਮਾਰੀ ਹੈ ਤਾਂ ਨੂੰ। ਤੇ ਉਹ ਕਿਤੇ ਵਾਪਸ ਆਏ ਪੈਸੇ, ਕਿਤੇ ਇਹਨਾਂ ਦਾ ਕਜ਼ਨ ਸਾਰੇ ਸ਼ੋਅ ਦੇ ਜੂਏ ਉਹ ਥੱਲੇ ਪੈਸੇ ਚੁੱਕਣ ਲੱਗ ਪਏ ਤੇ ਉਹ ਖੁਸਰਾ ਹੱਥੀ ਪੈ ਗਿਆ ਤੇ ਤਾਈ ਦੇ ਮੁੰਡੇ ਨੂੰ ਉਹਨੇ ਚਪੇੜ ਮਾਰਤੀ। ਉਸਤਾਦ ਜੀ ਤਾਈ ਵੇਖੀ ਇਹ ਪਹਿਲੋਂ ਉਹੀ ਜਿਹੜੀ ਮੂੰਹ 'ਚ ਨੋਟ ਪਾ ਕੇ ਕਹਿੰਦੀ ਖੁਸਰੇ ਨੂੰ ਵੀ ਖਿੱਚ, ਬਾਅਦ ਦੇ ਵਿੱਚ ਉਸਤਾਦ ਜੀ ਤਾਈ ਵੀ ਸੱਜ ਕੋਈ ਯਾਰ ਇਦਾਂ ਦੀਆਂ ਹਰਕਤਾਂ ਸਾਰੀਆਂ ਸਾਡੇ ਕੋਲ ਹਾਜੀ ਹਮਾਮ ਵਾਲਾ ਕਰਤਾ ਹੁੰਦਾ, ਇਹਨਾਂ ਨੂੰ ਮੇਰੀ ਤਾਈ ਤੇ ਪਾਉਣ ਡਿਆ। ਨਹੀਂ ਯਾਰ ਮਿੱਠਾ ਜੀ, ਇਹ ਅਸੀਂ ਕੰਟੈਂਟ ਦੇ ਵਿੱਚ ਗੱਲ ਆ, ਤੇਰੇ ਅਸਲ ਜਿਹੜੇ ਸਹੀ ਰਿਸ਼ਤੇਦਾਰ ਆ ਉਹ ਸਾਡੇ ਵੀ ਰਿਸ਼ਤੇਦਾਰ ਆ। ਅਸੀਂ ਉਹਨਾਂ ਨੂੰ ਕੁਝ ਕਹਿ ਰਹੇ ਬਾਜੀ 2-3 ਘੰਟੇ ਖਾਪਾ ਕਰਕੇ ਹੁਣ ਦਿਲ ਬਣਾਉਣ ਦਾ ਟਾਈਮ ਆਇਆ ਤੇ ਹੁਣ ਕਵਰ ਕਰਨ ਦੇ ਸਭ ਸਾਰਾ ਪਤਾ ਵਾ। ਪਹਿਲੇ ਤੁਸੀਂ ਚੁੱਪ ਕਰਕੇ ਸੁਣੀ ਜਾਂਦੇ ਆ ਵਾਹ, ਹੁਣ ਮੈਂ ਨਹੀਂ ਕੋਈ ਸਾਡੇ ਰਿਸ਼ਤੇਦਾਰ ਉਹਨਾਂ ਨੂੰ ਸਾਰਾ ਪਤਾ ਵਾ ਵੀ ਕੀ ਹੋਣ ਡਿਆ ਇੱਥੇ ਮਿੰਨਾ। ਆਲ ਫੋਨ ਹੋ ਗਿਆ ਸਾਡੇ ਰਿਸ਼ਤੇਦਾਰ ਤੇ ਮੈਂ ਗਿਆ ਹੀ ਨਹੀਂ। ਸੱਜ ਮੈਨੂੰ ਕੁਝ ਹੋ ਰਿਹਾ ਵਾ। ਹਾਂਜੀ ਭਾਜੀ ਬਲੱਡ ਤਾਂ ਨਹੀਂ ਬਦਲ ਡਿਆ? ਅੱਛਾ ਪਤਾ ਕੀ ਗੱਲ ਆ, ਹਾਂਜੀ। ਜ਼ਿਆਦਾ ਤੋਂ ਜ਼ਿਆਦਾ ਨਾ ਸਿਰਫ ਇੰਨੀ ਖੱਬੀ ਬਾਂਹ ਖਾਣੀ, ਇਸ ਤੋਂ ਜ਼ਿਆਦਾ ਨਹੀਂ। ਪਤਾ ਕਿ ਉਹਨੇ ਕੰਮ ਹੋਰ ਵੀ ਕਰਨਾ। ਉਹ ਤੇ ਉਹਨੇ ਸੱਜ ਆ ਖਾਦੀ ਨਹੀਂ ਆਈ ਤੇ ਮਿੱਟੀ ਘੱਟਾ ਪਿਆ ਸਾਰਾ। ਧੋਰੀ ਨਾ ਸਾਫ਼ ਕਰ ਲਈ, ਛਿਲ ਕੇ ਖਾ ਲਾ, ਛਿਲ ਕੇ ਕਦੂਕਸ਼ ਕਰ ਧੋਰੀ ਅੰਦਰ ਸਾਬਣ ਨਾਲ ਧੋ ਕੇ ਨਾ ਤੇ ਮਾੜਾ ਬਸ ਥੋੜਾ ਕਿਥੋਂ ਗੋਸ਼ਤ ਖਾ ਜੀ, ਥੋੜਾ ਕਿਧਰੋਂ ਗੋਸ਼ਤ ਖਾ ਜੀ, ਥੋੜਾ ਧੌਣ ਤੋਂ ਇਥੋਂ ਖਾ ਜੀ, ਬਸ ਇੱਥੇ 4-5 ਚੱਕੀਆਂ ਲੈਣੀ। ਤੂੰ ਐਸੇ ਮੇਰੇ ਹਿਸਾਬ ਨਾਲ ਮਿੱਠਾ ਫੜ ਕੇ ਪੋਲਾ ਕਰ ਲਓ। ਉਹਨੇ ਸੌਰੀ ਸੱਜ ਮਿੱਠੇ ਤੋਂ ਮਨਾ ਕੀਤਾ ਸਾਦੀਆਂ ਨੇ। ਹਾਂ ਨਹੀਂ ਮਿੱਠਾ ਨਹੀਂ ਖਾਣਾ। ਨਹੀਂ ਨਾ ਵੀ ਮਿੱਠਾ ਵਾ, ਇਹ ਕਾਲੀ ਮਿਰਚ ਆ ਸਾਰੀ। ਆਹੋ ਨਹੀਂ ਯਾਰ ਇਹ ਤੇ ਗੱਲ ਨਾ ਹੋਈ, ਇਹ ਮਿੱਠਾ ਤੂੰ ਸਮਝਦਾ ਵੇ ਕਿ ਅਸੀਂ ਤੇਰੇ ਮਗਰ। ਹੁਣ ਇਹਦਾ ਮੈਂ ਦੱਸਾਂ, ਜਿਹੜੀ ਇਹਦੀ ਚਾਚੀ ਨੇ ਕਰਾਟੇ ਸਿੱਖੇ ਉਹ ਕਿੰਨੀ ਅਥਰੀ ਸੀ। ਓ ਯਾਰ ਦਵਾ ਮਾਰੋ, ਗੁੱਸਾ ਕਰਦਾ ਵਾ। ਮਿੱਠੇ ਦੱਸ ਦਵਾਂ ਉਹ ਗੱਲ ਕਰਾਟਿਆਂ ਵਾਲੀ। ਦੱਸ ਦੇ ਨਸਰੀਨ ਸ਼ੋ ਤੋਂ ਗਾਣਾ ਦੱਸਣਾ ਆ ਕੇ ਨਸਰੀਨ ਚੋ ਤੋਂ ਖਾਣਾ। ਦੱਸ ਦੇ। ਸਾਦੀ ਉਹਦੀ ਆਦਤ ਸੀ, ਉਹਨੇ ਉਹ ਇਪਮੈਨ ਵਾਲਾ ਡੰਡਾ ਰੱਖਿਆ ਸੀ ਐ ਕਰਨ ਵਾਲਾ। ਹਾਂ ਬੜੀ ਪ੍ਰੈਕਟਿਸ ਕਰਦੀ ਸੀ। ਜੋ ਵੀ ਦੱਸਦੇ ਵੀ ਚਾਚੇ ਨੇ ਤੋੜਿਆ ਸਾਰਾ ਉਹਨੇ, ਮਤਲਬ ਬਹੁਤ ਕੁੱਟਿਆ ਨੇ ਬੰਦੇ ਨੂੰ। ਤੂੰ ਦੱਸ ਲੈ, ਜਾ ਓ ਤੂੰ। ਯਾਰ 10 ਗੁਜਰਾ 10 ਯਾਰ ਤੂੰ 10 10 ਗੁਜਰਾਂ ਵਾਹ ਬਿਸਤ ਹੋਣ ਡਿਆ ਵਾ। ਨਹੀਂ ਯਾਰ ਚੁੱਪ ਕਰ। ਮੈਂ ਉਸਤਾਦ ਜੀ ਮੇਰਾ ਖੁੱਲ੍ਹੇਆਮ ਚੈਲੰਜ ਆ, ਜਦੋਂ ਦਿਲ ਕਰੇ ਘਰੋਂ ਮਾਂ ਜੀ ਕੋ ਦੁਆਵਾਂ ਹਰ ਸ਼ੈ ਲੈ ਕੇ ਆ ਜਾਣਾ ਵਾ। ਇਦਾਂ ਤੋਂ ਇੱਥੇ ਬਹੁਤ ਕਿਹਾ ਵਾ। ਨਹੀਂ ਤੂੰ ਕਾਲੂ ਕੋਲੋਂ ਕਈ ਵਾਰੀ ਨਸਿਆ, ਕਾਲੂ ਨਾਲ ਚਪੇੜ ਦੀ ਗੱਲ ਹੋਈ ਇਹਦੀ, ਬਾਅਦ ਚ ਬਾਹਰ ਕਾਲੂ ਨੇ ਇਹਨੂੰ ਅੱਧਾ ਘੰਟਾ ਨੇ ਕਿਹਾ ਮਿੱਠਿਆ ਕਿ ਤੂੰ ਸਾਹਮਣੇ ਖਲੋਣਾ ਇੰਜ ਕਰਕੇ, ਇੱਕ ਤੇਰੇ ਮੈਂ ਚੰਡ ਮਾਰਨੀ, ਇੱਕ ਤੂੰ ਮੇਰੇ ਮਾਰਨੀ, ਦੇਖਦੇ ਆ ਪੈਰਾਂ ਦੀ ਮਿੱਟੀ ਕੌਣ ਛੱਡਦਾ। ਤੇ ਇਹ ਅੱਗੇ ਸੀ ਤੇ ਕਾਲੂ ਪਿੱਛੇ ਸੀ। ਯਾਰ ਅਸਲ ਵਿਚਲੀ ਗੱਲ ਇਹ ਕਿ ਉਹਦੇ ਕੋਲ ਮਰ ਜਾਣਾ ਸੀ ਉਹ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਸਾਨੂੰ ਤਾਂ ਪਤਾ ਨਾ ਵਿਚਲੀ ਗੱਲ ਦਾ। ਉਹ ਨਾਲੇ ਨਾਲੇ ਆਦਮੀ ਇਹਦੇ ਨਾਲ ਲੜਨਾ ਨਾ ਉਸਤਾਦ ਜੀ, ਪਹਿਲਾਂ ਇਹਦੇ ਨਾਲ ਰਿਸ਼ਤੇਦਾਰੀ ਕਰਨੀ ਪੈਂਦੀ। ਨਹੀਂ ਇਹ ਅਗਰ ਗੜਗੀਲੇ ਨਾਲ ਲੜਨਾ ਨਾ ਤੇ ਗੜਗੀਲੇ ਨੂੰ ਸਿਰਫ ਦੰਦੀ ਦੀ ਇਜਾਜ਼ਤ ਦੇਣੀ ਤੂੰ। ਲੈ ਲੋ ਅੱਧੇ ਢਿੱਡਰਗਾ ਮੂੰਹ ਨੂੰ ਸਾਰਾ ਕੁਝ ਲੈ ਜਾਣਾ ਮੇਰਾ। ਕਿਧਰ ਗਾ? ਹੈ ਅੱਧੇ ਢਿੱਡਰਗਾ। ਤੂੰ ਜੋ ਮਰਜ਼ੀ ਕਰੀ ਜੀ, ਉਹਨੇ ਸਿਰਫ ਦੰਦੀ ਵੜਨੀ ਹੈ। ਔਰ ਜਿੱਥੇ ਉਹਦੇ ਕਾਬੂ ਜਿਹੜੀ ਆ ਗਈ, ਤੂੰ ਫੁਰਤੀਲਾ ਆਦਮੀ, ਤੂੰ ਨਾ ਕਾਬੂ ਹੁੰਦੇ। ਇਹਦਾ ਖੋਤੇ ਵਾਲਾ ਹਿਸਾਬ ਦਾ ਨਹੀਂ, ਦੰਦੀ ਵੱਢ ਕੇ ਭੁੱਲ ਜਾਂਦਾ। ਨਹੀਂ ਭੁੱਲਦਾ ਨਹੀਂ ਇਹ ਭਾਵੇਂ ਭੁੱਲ ਜਾਵੇ, ਤੂੰ ਨਹੀਂ ਸਾਰੀ ਜ਼ਿੰਦਗੀ ਭੁੱਲਦਾ। ਜਦੋਂ ਉਦੋਂ ਹਰ ਸ਼ੈ ਲੈ ਜਾਣੀ ਹੈ, ਉਹ ਤੁਹਾਡਾ ਐਪਲ ਵਾਲਾ ਹਿਸਾਬ ਹੋ ਜਾਣਾ ਤੁਹਾਡੀ ਗੱਲ। ਚਲੋ ਜੀ ਏਦਾਂ ਹਾਂ ਦੇ ਲੋ ਨਾ ਤੇ ਫਿਰ ਨਹੀਂ ਜੀ, ਮਰ ਜਾਓ ਜਾਂ ਮਾਰ ਦੋ ਵਾਲਾ ਹਿਸਾਬ ਹੋਣਾ ਵਾ। ਤੇ ਫਿਲਹਾਲ ਹਲੇ ਆ ਦਿਨ ਕੱਢੇ, ਜਰਾ ਦਿਨ ਖੁੱਲਦੇ ਆ ਨਾ, ਹਲਕੀ ਠੰਡ ਗਿਆ ਪੈਂਦੀ ਆ। ਸਾਜੀ ਓਏ ਉਹਦਾ ਮਤਲਬ ਇਹ ਵਾ ਵੀ ਉਹ ਹੁਣ ਇਸ ਟਾਈਮ ਉਹਨੇ ਕੋਈ ਕਸਮ ਖਾਧੀ ਕਿਸੇ ਬੰਦੇ ਨੂੰ, ਮਾਨ ਉਹਨੇ ਨਹੀਂ, ਵਚਨ ਉਹ- ਦਿੱਤਾ ਵਾ। ਕਸਮ ਨਹੀਂ ਖਾਦੀ, ਸਮੈਲ ਬਹੁਤ ਆਉਂਦੀ ਆ ਆਪਸ ਚ। ਚਲੋ ਜੀ ਫੜ ਲਓ ਫਿਰ ਭਾਈ, ਨਹੀਂ, ਕਸਮ ਨਹੀਂ ਹਾਂਜੀ। ਖਾਧੀ। ਉਹਦੇ ਦਾਦੇ ਨੇ ਉਹਦੇ ਪੈਰਾਂ 'ਚ ਦੁਪੱਟਾ ਨਾ ਸੁੱਟਿਆ ਹੁੰਦਾ, ਅੱਜ ਤੂੰ ਗਾਇਬ ਸੀ ਇੱਥੋਂ। ਉਹ ਯਾਰ ਦਾਦੇ ਨੂੰ ਸ਼ੀਲੋ ਖੁਸਰਾ ਸਮਝੇ ਨਹੀਂ। ਯਾਰ ਦਾਤੇ ਨੇ ਕਦ ਵੱਡਾ ਯਾਰ ਦਾਦੀ ਦਾ ਫੜ ਕੇ ਵੀ ਤੇ ਸਿੱਟ ਸਕਦਾ। ਹਾਂ ਦਾਦੇ ਕੋ ਖੇਸ ਹੁੰਦਾ ਸੀ ਆਪਣਾ, ਚਾਦਰ ਸੀਗੀ ਬੋਸਕੀ ਦੀ। ਉਹ ਵਿੱਚ ਬਸ ਪੈਪ ਨਿਕਲੇ ਸੀ ਬਾਜ਼ਾਰ ਨਾਲ। ਅੱਛਾ ਉਹ ਲਾਲ ਜਿਹੇ ਜਿਹੜੇ ਨੇ ਉਹ ਬਿਸਕੁਟ ਦੇ ਬਣੇ ਦੇਣਾ। ਜਾ ਯਾਰ ਬਿਸਕਿਟ ਲੋ ਜੀ ਨਾਗਰਿਕ। ਨਹੀਂ ਆ ਚੈਲੰਜ ਡਨ ਨਹੀਂ ਸੀਰੀਅਸਲੀ। ਮੈਂ ਦੱਸ ਇਹਦੀ ਰਿਕਾਰਡਿੰਗ ਬਣੀ, ਵੀਡੀਓ ਬਣੀ, ਲੱਗ ਪਤਾ ਜਾਊਗਾ। ਗੜਗੀਲੇ ਦੀ ਬੋਲ ਅਸਰ ਮੈਂ ਬਣਾਉਣੀ ਬਣਾ ਦੇ ਲੱਗ ਪਤਾ ਜਾਊ। ਲਵ ਯੂ।